ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖੀਏ, ਖਾਣ ਪੀਣ ਦਾ ਜਿਹੜਾ ਸਾਡਾ ਜੁਗਾੜ ਆ ਉਸ ਨੂੰ ਕਿਸ ਤਰ੍ਹਾਂ ਠੀਕ ਰੱਖੀਏ, ਜਾਂ ਜਿਹੜੀਆਂ ਹੋਮ ਰੈਮਡੀ ਹੁੰਦੀਆਂ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ ਜਾਂ ਸਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਆ, ਕਿਹੜੀ ਕਿਹੜੀ ਚੀਜ਼ ਰਲਾ ਕੇ ਲੈ ਸਕਦੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਕਿ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਆਰਾਮ ਵੀ ਆਇਆ। ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਆਪਣੇ ਇਸ ਦੀ ਫੀਡਬੈਕ ਜ਼ਰੂਰ ਦਿਆ ਕਰੋ। ਜਦੋਂ ਤੁਸੀਂ ਫੀਡਬੈਕ ਦਿੰਦੇ ਆ ਤਾਂ ਫਿਰ ਵਾਕਈ ਵੀ ਉਸ ਚੀਜ਼ ਨੂੰ ਵਰਤਦੇ ਆ ਅਤੇ ਤੁਸੀਂ ਵੀ ਭਲੇ ਦੇ ਕੰਮ ਵਿੱਚ ਫਿਰ ਸਹਾਈ ਹੁੰਦੇ ਆ ਉਹਦੇ ਨਾਲ। ਹੋ ਸਕਦਾ ਤੁਹਾਨੂੰ ਗਰਮੀ ਆ, ਕੋਈ ਚੀਜ਼ ਲਈ ਆ ਤੁਸੀਂ, ਤੁਹਾਨੂੰ ਉਹਦੇ ਨਾਲ ਠੀਕ ਹੋ ਗਿਆ, ਤੁਹਾਡਾ ਅੰਦਰਲਾ ਸਿਸਟਮ ਠੀਕ ਹੋ ਗਿਆ। ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਆ। ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਕਿ ਹਾਂ ਕਈ ਵਾਰ ਦੱਸਿਆ ਹੀ ਆ, ਕਈ ਵਾਰੀ ਸਾਡੇ ਨਾ ਨਵੇਂ ਲਿਸਨਰ ਹੁੰਦੇ ਆ, ਉਹਨਾਂ ਨੇ ਨਹੀਂ ਸੁਣੀਆਂ ਹੁੰਦੀਆਂ। ਇਸ ਕਰਕੇ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਕਾਰਾਂ ਦੇ ਵਿੱਚ ਵੀ ਸੁਣਦੇ ਆ ਪੰਜਾਬੀ ਰੇਡੀਓ USA ਨੂੰ। ਜਿਸ ਤਰ੍ਹਾਂ ਵੀ ਤੁਸੀਂ ਸੁਣਦੇ ਜੁੜੇ ਹੋਏ ਹੋ, ਸਭ ਦਾ ਸਵਾਗਤ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਅਤੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ ਵੀ। ਅਤੇ ਉਸ ਤੋਂ ਪਹਿਲਾਂ ਦੱਸਦੀ ਹੈ ਕਿ ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ-ਵੱਖ ਏਰੀਏ ਦੇ ਵਿੱਚ, ਆਪਣੇ ਏਰੀਏ ਦੇ ਵਿੱਚ ਜਿੱਥੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਫਰੀਕੁਐਂਸੀ ਆ, ਪੁੱਛ ਸਕਦੇ ਹਾਂ ਬਸ। ਪਰ ਜਿਹੜੀ ਏਰੀਏ ਦੇ ਵਿੱਚ ਨਵੀਂ ਹੋਈ ਆ ਕਿ 99.3 FM ਕਾਰਾਂ ਦੇ ਵਿੱਚ ਅਤੇ 98.5 FM ਜਿਨ੍ਹਾਂ ਦੇ HD ਚੈਨਲ ਹੈਗਾ ਕਾਰਾਂ ਦੇ ਵਿੱਚ, ਉਹ ਤੁਸੀਂ ਸੁਣ ਸਕਦੇ ਆ। ਬਾਕੀ ਏਰੀਏ ਦੇ ਵਿੱਚ ਤਾਂ ਕਾਫੀ ਟਾਈਮ ਤੋਂ ਪੰਜਾਬੀ ਰੇਡੀਓ USA ਨੂੰ ਤੁਸੀਂ ਗੱਡੀਆਂ ਦੇ ਵਿੱਚ ਸੁਣਦੇ ਹੀ ਹੋ। ਸੋ ਇਹ ਵੱਖ-ਵੱਖ ਤਰੀਕੇ ਆ। ਅਤੇ ਦੱਸੀਏ ਕਿ ਡਾਕਟਰ ਕੋਈ ਨਹੀਂ ਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹ ਹੋਮ ਰੈਮਡੀ ਦੀ ਗੱਲ ਕਰਦੇ ਆ। ਹੋਮ ਰੈਮਡੀ ਉਹੀ ਹੁੰਦੀਆਂ ਜਿਹੜੀਆਂ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀਗੇ ਅਤੇ ਬਜ਼ੁਰਗ ਵਰਤ ਕੇ ਉਹਨਾਂ ਨੂੰ ਆਰਾਮ ਆਉਂਦਾ ਹੁੰਦਾ ਸੀਗਾ। ਬਸ ਉਹੀ ਹੈਗੀਆਂ। ਅਤੇ ਇਹਦੇ ਵਿੱਚ ਡਾਕਟਰ ਕੋਈ ਨਹੀਂ ਜਿਹੜਾ ਤੁਹਾਨੂੰ ਲਿਖ ਕੇ ਦੇ ਦੂਗਾ। ਅਤੇ ਆਪਣੀ ਫੀਡਬੈਕ ਆ ਪਲੀਜ਼ ਜ਼ਰੂਰ ਦੇਣੀ ਆ। ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਫੀਡਬੈਕ ਜ਼ਰੂਰ ਦੇਵੋ। ਸਾਡੇ ਨਾਲ ਜੁੜੇ ਹੋਏ ਨੇ ਰੂਪੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਮੈਨੂੰ ਪਿਛਲੇ ਵੀਕ ਦੱਸਿਆ ਸੀ ਖਾਜ ਤਾਂ ਜਿੱਦਾਂ ਠੰਡੀਆਂ ਚੀਜ਼ਾਂ ਖਾ, ਤਾਂ ਜਗਵੀਰ ਭਾਜੀ ਨੇ ਦੱਸਿਆ ਸੀ ਉੱਤੇ ਤਾਰੇ ਮੀਰੇ ਦਾ ਤੇਲ ਤਾਂ ਵਿੱਚ ਗ੍ਰੈਸਰੀਨ ਮਿਕਸ ਕਰਕੇ ਲਓ। ਉਹਨਾਂ ਮੈਨੂੰ ਜਿੱਦਾਂ 100 'ਚੋਂ 25% ਆਰਾਮ ਆ। ਠੀਕ ਹੈ। ਹਾਂਜੀ, ਤਾਂ ਭੈਣ ਜੀ ਇੱਕ ਮੈਂ ਮੇਕ ਸ਼ੋਰ ਕਰਨਾ ਸੀਗਾ, ਜਿਹੜੀ ਉਹ ਗ੍ਰੈਸਲੀਨ ਆ ਉਹ ਜਿਹੜੀ ਆਪਾਂ ਜੀਭ 'ਤੇ ਲਾਈ ਦੀ ਉਹੀ ਹੁੰਦੀ ਜਾਂ ਹੋਰ ਕੋਈ ਹੁੰਦੀ ਮੇਰੇ ਹੈ? ਖਿਆਲ ਗਲੈਸਰੀਨ ਤਾਂ ਉਹੀ ਹੋਣੀ ਆ। ਠੀਕ ਹੈ ਜੀ। ਤਾਂ ਇੱਕ ਭੈਣ ਜੀ ਜਗਵੀਰ ਭਾਜੀ ਨੇ ਮੇਰਾ ਖਿਆਲ ਸ਼ਾਇਦ ਦੱਸਿਆ ਸੀਗਾ, ਤਾਂ ਸ਼ਾਇਦ ਹੋਰ ਕਿਸੇ ਸਰੋਤੇ ਨੇ ਦੱਸਿਆ ਸੀਗਾ, ਜਿਹੜੇ ਨਾ ਮੂੰਹ 'ਤੇ ਛਾਲੇ ਪਏ ਹੋਣ ਉਹਦੇ ਲਈ ਨਾ ਮਲੱਠੀ ਦੇ ਪਾਊਡਰ ਵਿੱਚ ਸ਼ਹਿਦ ਮਿਕਸ ਕਰਕੇ ਜਿੱਦਾਂ ਜੀਭ 'ਤੇ ਮਲੋ ਤਾਂ ਉਹਨਾਂ ਛਾਲੇ ਠੀਕ ਹੋ ਜਾਂਦੇ ਆ। ਚਲੋ ਆਪਾਂ ਦੁਬਾਰਾ ਪੁੱਛਦੇ ਇਹਨੂੰ, ਕਿਉਂਕਿ ਇਹਦੇ ਬਾਰੇ ਨਹੀਂ ਪਤਾ ਮੈਨੂੰ, ਕੋਈ ਯਾਦ ਵੀ ਨਹੀਂਗਾ। ਹਾਂਜੀ, ਜਿੱਦਾਂ ਮੈਂ ਬੈਡ ਫੀਕੀ ਦੇਣੀ ਸੀਗੀ ਤੁਹਾਨੂੰ ਹੁਣ ਨਾ, ਜਿੱਦਾਂ ਮੇਰੇ ਛਾਲੇ ਠੀਕ ਹੋਏ ਆ। ਅੱਛਾ, ਉਹਦੇ ਨਾਲ ਸ਼ਹਿਦ ਤੇ ਮਲੱਠੀ? ਹਾਂਜੀ, ਮਲੱਠੀ ਦਾ ਪਾਊਡਰ ਤਾਂ ਸ਼ਹਿਦ ਜਿੱਦਾਂ ਮਿਕਸ ਕਰਕੇ ਉਹਦੀ ਲੇਪ ਜਿਹੀ ਬਣਾ ਕੇ ਨਾ ਉਹ ਜੀਭ 'ਤੇ ਮੈਂ 2-3 ਵਾਰੀ ਦਿਹਾੜੀ 'ਚ ਲਾਉਂਦੀ ਹਾਂ। ਮੇਰੇ ਤਾਂ ਭੈਣ ਜੀ ਇੰਨਾ ਪੱਕਾ ਸੀ, ਡਾਕਟਰ ਕੋਲੋਂ ਵੀ ਨਹੀਂ ਆਰਾਮ ਆਇਆ ਸੀ। ਠੀਕ ਹੈ, ਠੀਕ ਹੈ। ਉਹਨਾਂ ਮੈਨੂੰ ਆਰਾਮ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਫੀਡਬੈਕ ਦਿੱਤੀ ਆ। ਕਈ ਵਾਰੀ ਤਾਂ ਲੋਕਾਂ ਨੂੰ ਆਰਾਮ ਆ ਜਾਂਦਾ, ਉਹ ਜ਼ਰੂਰੀ ਵੀ ਨਹੀਂ ਸਮਝਦੇ ਕਿ ਆਪਾਂ ਫੀਡਬੈਕ ਦੇਈਏ, ਦੱਸੀਏ, ਤਾਂ ਕਿ ਹੋਰ ਵੀ। ਇੱਕ ਦਿਨ ਤੇ 2-3 ਕਾਲਾਂ ਸੀਗੀਆਂ ਕਿ ਸਾਡੀ ਜੀਭ ਦੇ ਉੱਤੇ ਛਾਲੇ ਹੋ ਗਏ ਆ, ਅਤੇ ਇਹ ਇਹਨਾਂ ਨੇ ਕੀਤਾ ਆ। ਹੋ ਸਕਦਾ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਵੇ। ਸੇਵਾ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪਿਛਲੀ ਵਾਰੀ ਵੀ ਪੁੱਛਿਆ ਸੀਗਾ ਪਿੱਤੇ ਦੀ ਪੱਥਰੀ ਦਾ, ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸੇ ਜੀ। ਆਪਣੇ ਪਿਛਲੀ ਵਾਰ ਕਿਸੇ ਨੇ ਦੱਸਿਆ ਨਹੀਂ ਜੀ ਉਹ। ਠੀਕ ਹੈ ਜੀ। ਹਾਂਜੀ, ਮਿਹਰਬਾਨੀ। ਜ਼ਰੂਰ ਕੋਈ ਭੈਣ ਭਾਈ ਜਾਣਦਾ ਹੋਵੇ ਤਾਂ ਦੱਸਣ ਦੀ ਕਿਰਪਾਲਤਾ ਕਰੇ ਜੀ। ਜ਼ਰੂਰ ਪੁੱਛਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਬਹੁਤਿਆਂ ਨੂੰ ਆਰਾਮ ਆਇਆ ਹੁੰਦਾ ਆ ਕਿਸੇ ਨਾ ਕਿਸੇ ਚੀਜ਼ ਤੋਂ, ਜ਼ਰੂਰ ਦੱਸਦਾ ਜੀ। ਪਰਮਜੀਤ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਇੱਕ ਤਾਂ ਮੈਂ ਸਰਵਾਈਕਲ ਦਾ ਇਲਾਜ ਪੁੱਛਣਾ। ਅੱਛਾ। ਤੇ ਇੱਕ ਅੱਖਾਂ ਅੱਗੇ ਨਾ ਜਾਲਾ ਜਿਹਾ ਆਉਂਦਾ ਤੇ ਪਾਣੀ ਆਉਂਦਾ, ਇੱਕ ਉਹ ਪੁੱਛਣਾ। ਠੀਕ ਹੈ। ਤੇ ਤੀਜਾ ਭੈਣ ਜੀ, ਗੁੱਟ ਦੇ ਉੱਤੇ ਨਾ ਸੋਜ ਹੋਈ ਹੈ ਤੇ ਪੀੜ ਬਹੁਤ ਹੁੰਦੀ ਹੈ। ਠੀਕ ਹੈ। ਇਹ 3 ਇਲਾਜ ਪੁੱਛਣੇ ਨੇ।
ਠੀਕ ਹੈ, ਮਿਹਰਬਾਨੀ ਭੈਣ ਜੀ ਤੁਹਾਡੀ ਬਹੁਤ। ਥੈਂਕ ਯੂ ਜੀ, ਥੈਂਕ ਯੂ। ਕੋਈ ਇਕੱਲਾ ਜੀ ਇਹਨਾਂ ਨੂੰ ਦੱਸ ਦਿਓ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਖਾਲਸਾ ਭਾਈ ਫਤਿਹ ਜੀ। ਖਾਲਸਾ। ਗੱਲ ਏਦਾਂ, ਮੇਰੀ ਲੱਤਾਂ ਸੁੱਤੀਆਂ ਰਹਿੰਦੀਆਂ। ਅੱਛਾ, ਮੈਂ ਅੱਗੇ ਪੁੱਛਿਆ ਸੀ, ਮੈਨੂੰ ਦੱਸਿਆ ਨਹੀਂ ਕਿਸੇ ਨੇ ਕੁਛ। ਤੈਨੂੰ ਫਟਕੜੀ ਖਾਣੀ ਦੱਸੀ ਸੀ ਕਿਸੇ ਨੇ? ਹੋਰ ਵੀ ਮੈਂ ਫਟਕੜੀ ਦਾ ਖਾਣਾ ਹੈ, ਹੁਣ ਮੈਂ ਬਣਾਈ ਹੈ, ਮੇਰੀ ਨੂੰਹ ਨੇ ਬਣਾ ਕੇ ਦਿੱਤੀ ਆ। ਪਰ ਗੱਲ ਇਹ, ਉਹਦੇ ਨਾਲ ਮੈਂ ਦਵਾਈਆਂ ਜਿਹੜੀਆਂ ਖਾਣਾ ਉਹ ਖਾਈ ਜਾਵਾਂ ਨਾ। ਹਾਂਜੀ, ਉਹ ਤਾਂ ਕੋਈ ਜਿਹੜੀਆਂ ਦੇਸੀ ਚੀਜ਼ਾਂ ਆਪਾਂ ਦੱਸਦੇ ਨਾ, ਹੋਮ ਰੈਮਡੀ, ਉਹ ਕੋਈ ਦੂਜੀਆਂ ਜਿਹੜੀਆਂ ਡਾਕਟਰਾਂ ਦੀਆਂ ਦਵਾਈਆਂ ਦੇ ਨਾਲ ਕੋਈ ਬਹੁਤਾ ਦੇਣ ਲੈਣ ਨਹੀਂ ਹੁੰਦਾ ਇਹਨਾਂ ਦਾ। ਓਕੇ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਕਈਆਂ ਦੇ ਪੈਰ ਸੌ ਜਾਂਦੇ ਆ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਹੁੰਦੀ ਆ, ਜਾਂ ਕਿਸੇ ਹੋਰ ਕਾਰਨ ਕਰਕੇ ਕੋਈ ਨਾ ਕੋਈ ਅਸਰ, ਬਲੱਡ ਪ੍ਰੈਸ਼ਰ ਛੱਡ ਜਾਂਦਾ ਆ, ਅਤੇ ਕੋਈ ਨਾ ਕੋਈ ਅੰਗ ਸੌ ਜਾਂਦਾ, ਅਤੇ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਜੀ। ਸਰਜੀਤ ਕੌਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾ 11 ਮਹੀਨਿਆਂ ਦਾ ਕਾਕਾ ਹੋ ਗਿਆ, ਉਹ ਦੰਦੀਆਂ ਨਹੀਂ ਕੱਢਦਾ ਹਜੇ। ਅੱਛਾ। ਹਾਂਜੀ, ਉਹ ਵੇ ਕਿੱਦਾਂ, ਮਤਲਬ ਕਿ ਕਦੋਂ ਕੱਢੂਗਾ ਪਤਾ ਹੋਊਗਾ। ਦੰਦੀਆਂ ਤਾਂ ਕੱਢ ਕੇ ਛੱਡੂਗਾ, ਥੋੜਾ ਲੇਟ ਆ। ਠੀਕ ਹੈ। ਹਾਂਜੀ, ਲੇਟ ਆ ਥੋੜਾ। ਇੱਕ ਨਾ ਮੇਰੀ ਲੱਤ ਜਿਹੜੀ ਖੱਬੀ ਆ ਨਾ, ਭਾਰੀ ਭਾਰੀ ਬੜੀ ਹੋਈ ਉਹ ਆ, ਸੁੱਜੀ ਹੋ ਜਾਈ ਆ ਵਿੱਚ, ਏਦਾਂ ਕੀੜੀਆਂ ਜਾਂ ਕਿਸੇ ਵੇਲੇ ਜਲਾਉਂਦੀਆਂ। ਅੱਛਾ। ਹਾਂਜੀ, ਇਹ ਵੀ ਕੋਈ ਗੋਡੇ ਤੋਂ ਥੱਲੇ। ਠੀਕ ਹੈ। ਹਾਂਜੀ, ਦੱਸਿਓ ਕਿਸੇ ਨੂੰ ਪਤਾ ਹੋਵੇ ਤਾਂ। ਹਾਂਜੀ, ਓਕੇ ਸਰਜੀਤ ਕੌਰ ਜੀ। ਲੱਤ ਭਾਰੀ ਭਾਰੀ ਕੀੜੀਆਂ ਚੱਲਦੀਆਂ, ਸਰਕੂਲੇਸ਼ਨ ਹੈ ਨਹੀਂ ਗੀ। ਜ਼ਰੂਰ ਦੱਸਿਓ ਜੀ ਇਹਨਾਂ ਨੂੰ ਕਿ ਸਰਕੂਲੇਸ਼ਨ ਲਈ ਮਾਲਸ਼ ਕਰਨ ਕੀ ਕਾਰਨ। ਹਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਾਂਜੀ। ਇੱਕ ਜੀ ਮੇਰੇ ਦੋ ਸਵਾਲ ਆ। ਇੱਕ ਤਾਂ ਬਲੱਡ ਬਹੁਤ ਸਰੀਰ 'ਚ ਘਟ ਗਿਆ ਤੇ ਕਮਜ਼ੋਰੀ ਜ਼ਿਆਦਾ ਜਿੱਦਾਂ ਹੋ ਗਈ ਆ, ਉਹ ਵੀ ਆਇਰਨ ਗੋਲਡ ਡਾਕਟਰ ਕੋਲ ਦਿੱਤੀਆਂ, ਉਹ ਨਾ ਕਬਜ਼ ਬੜੀ ਹੁੰਦੀ ਆ। ਤੇ ਦੂਸਰਾ, ਇੱਕ ਦੋਵੇਂ ਪੈਰ ਬਹੁਤ ਠਰਦੇ ਆ। ਜੇ ਦਿਨੇ ਤਾਂ ਨਹੀਂ ਪਤਾ, ਜੇ ਰਾਤ ਨੂੰ ਰਜਾਈ 'ਚ ਚਲੇ, ਸਾਡੇ ਹੋ ਪੱਖਾ ਜ਼ਰੂਰ ਲੱਗਦਾ, AC ਵੀ ਲੱਗੇ ਆ, ਪਰ ਪੈਰ ਨਹੀਂ ਚੱਲਦੀ, ਇੱਦਾਂ ਨਹੀਂ ਬਹੁਤ ਹੋਰ ਤਾਂ ਵਿੱਚ ਕੁਛ ਹੋ ਜਾਂਦਾ। ਫਿਰ ਮੈਂ ਰਜਾਈ ਦਬਦੀ ਨਹੀਂ ਪਈ, ਮੈਂ ਕਈ ਵਾਰ ਬਾਹਰ ਕੱਢਦੀ ਆ ਉਹ। ਹਾਂ, ਤੇ ਇੱਕ ਜੇ ਉਹ ਸਾਬਣ ਆਪਣੇ ਬਜ਼ੁਰਗ ਨੇ ਦੱਸਿਆ ਸੀ ਵਾਲਾਂ ਤੋਂ, ਜੋਤੀ ਸੋਪ, ਡਾਲਰ ਸਟੋਰ, ਤੇ 2 ਥਾਈਂ ਘੁੰਮੇ ਫਿਰੇ, ਮਿਲਿਆ ਨਹੀਂ ਕਿਤੇ। ਜੇ ਕਿ ਸ਼ਾਇਦ ਕਿਤੇ ਪਤਾ ਹੋਵੇ ਹੋਰ ਤਾਂ ਉਹਨਾਂ ਨੂੰ, ਜਾਂ ਤੇ ਮਿਲਦਾ ਹੋਵੇ ਕਿਸੇ ਨੂੰ ਪਤਾ ਹੋਵੇ ਤਾਂ ਉੱਥੋਂ ਮੰਗਾ ਲਈਏ ਜੀ। ਠੀਕ ਹੈ, ਕੋਈ ਨਹੀਂ। ਹੁੰਦਾ ਤਾਂ ਹੁਣ ਉਹਨਾਂ ਚਿਰ ਜਿੰਨਾ ਚਿਰ ਕੋਈ ਦੱਸਦਾ ਨਹੀਂ, ਜਰਾਬਾਂ ਪਾ ਕੇ ਸੋਇਆ ਕਰੋ ਤੁਸੀਂ, ਅਤੇ ਆਪਾਂ ਪੁੱਛ ਲੈਂਦੇ ਹਾਂ। ਵੈਸੇ ਬਲੱਡ ਦਾ ਜ਼ਰੂਰ ਦੱਸਿਓ ਜੀ। ਮੈਂ ਤਾਂ ਇੰਡੀਆ 'ਚ ਦਵਾਈ ਮੰਗਾਈ, ਪਰ ਉਹਦੇ ਨਾਲ ਕਬਜ਼ ਬਹੁਤ ਹੁੰਦੀ ਆ। ਨਹੀਂ, ਜਿਹੜੀ ਬਲੱਡ ਲਈ ਤੁਸੀਂ ਕੀ ਲੈਂਦੇ ਆ ਵੈਸੇ? ਮੈਨੂੰ ਜੀ ਕੁਛ, ਮੈਂ ਆਇਰਨ ਦੇ ਗੋਲਡ ਡਾਕਟਰ ਇੱਥੇ ਵਾਲੀ ਦੇ ਗਈ ਸੀਗੀ, ਉਹਨੇ ਆਇਰਨ ਗੋਲੀਆਂ ਕੱਲੀਆਂ ਲਿਖ ਕੇ ਦਿੱਤੀਆਂ, ਹੋਰ ਕਹਿੰਦੇ ਆਪਣਾ ਨਾਰਾਂ ਜੂਸ ਆਈ ਦਊਰਾ ਪਰਾ ਮਾੜੇ ਜਿਹੇ ਪੀ ਪੂ ਲਈ ਨਹੀਂ ਜਿੱਦਾਂ, ਤੇ ਹੋਰ ਨਹੀਂ ਕੁਛ। ਤੇ ਪਰ ਬਲੱਡ ਕਮਜ਼ੋਰੀ ਨਹੀਂ, ਸੂਤ ਨਹੀਂ ਆਉਂਦਾ ਹਜੇ। ਠੀਕ ਹੈ। ਬਲੱਡ ਵਧਾਉਣ ਲਈ ਕੀ ਖਾਣ? ਆ ਤਾਂ ਬਹੁਤ ਵਾਰੀ ਦੱਸਿਆ ਗਿਆ ਕਿ ਬਲੱਡ ਕਿਵੇਂ ਵਧਾਉਣਾ ਆ। ਤੁਸੀਂ ਗੋਲੀਆਂ ਨਾਲ ਬਲੱਡ ਵੱਧਦਾ? ਪਤਾ ਨਹੀਂ ਗਾ, ਮੈਨੂੰ ਲੱਗਦਾ ਬਲੱਡ ਚੜ੍ਹਦੇ ਹੁੰਦੇ ਆ ਵੈਸੇ। ਅਤੇ ਇਹ ਬੜਾ ਪ੍ਰੋਸੈਸ ਹੈਗਾ, ਸਲੋ ਹੋਊਗਾ ਜਿਹੜੀਆਂ ਤੁਹਾਨੂੰ ਕੋਈ ਦਵਾਈਆਂ ਦਿੰਦੇ ਆ, ਪਰ ਖਾਣ ਪੀਣ ਦੇ ਨਾਲ ਬਲੱਡ ਵਧਣ ਲੱਗ ਪੈਂਦਾ। ਐਪਲ ਵੀ ਦੱਸਦੇ ਹੁੰਦੇ ਆ, ਹੋਰ ਵੀ ਬੜੀਆਂ ਚੀਜ਼ਾਂ ਉਹਨੇ ਦੱਸਿਆ ਵੀ ਆ। ਤੁਹਾਨੂੰ ਅਨਾਰਾਂ ਦਾ ਨਾਂ ਲਿਆ ਆ ਤੁਸੀਂ, ਅਤੇ ਜ਼ਰੂਰ ਦੱਸਦਾ ਜੀ ਇਹਨਾਂ ਨੂੰ ਕੋਈ, ਜੇ ਕਿਸੇ ਨੂੰ ਪਤਾ ਹੋਊ ਤਾਂ। ਮੋਹਨ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਵਾਈਫ ਇੰਡੀਆ ਰਹਿੰਦੇ ਉਹਨਾਂ ਦੇ ਨਾ ਕਦੀ ਯੂਰਿਕ ਐਸਿਡ ਬਣਦਾ ਹੈ। ਅੱਛਾ। ਤੇ ਭੈਣ ਭਰਾ ਨੂੰ ਕੋਈ ਉਹਦਾ ਨੁਸਖਾ ਪਤਾ ਉਹਦਾ ਦਿਖਾ ਦਿਓ ਪਲੀਜ਼। ਠੀਕ ਹੈ, ਸੁਣਦੇ ਰਹੋ ਜੀ। ਹਾਂਜੀ, ਸੁਣ ਰਿਹਾ ਜੀ ਮੈਂ ਬਸ। ਠੀਕ ਹੈ ਜੀ, ਠੀਕ ਹੈ, ਸੁਣਦੇ ਰਹੋ। ਕੋਈ ਨਾ ਕੋਈ ਜ਼ਰੂਰ ਦੱਸਦੇ। ਯੂਰਿਕ ਐਸਿਡ ਵੱਧਦਾ ਆ, ਖੂਨ ਨਹੀਂ ਬਣਦਾ। ਹਾਂਜੀ, ਅਗਲੇ ਕਾਲਰ ਨੇ ਹਰਵੰਸ ਕੌਰ ਜੀ। ਹਾਂਜੀ ਭੈਣ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਿਛਲੇ 25 ਤਰੀਕ ਨੂੰ, 24 ਨੂੰ ਦੱਸਿਆ ਸੀਗਾ ਜੀ ਕਿਸੇ ਨੇ ਵੀ ਉਹ ਨਾ ਜੀਰਾ ਲੈਂਦੇ ਸੀਗੇ, ਕਹਿੰਦੇ ਵੀ ਸਵੇਰ ਟਾਈਮ ਏਸੜ ਤੋਂ। ਉਹਨੂੰ ਪਤਾ ਨਹੀਂ ਲੱਗਿਆ ਜੀ ਉਦੋਂ ਮੈਨੂੰ। ਉਹਦੇ ਬਾਅਦ ਮੇਰੇ 2 ਅਪਾਰਟਮੈਂਟਾਂ ਸੀ, ਮੈਂ ਆਪ ਜੀ ਨੂੰ ਕੋਲ ਨਹੀਂ ਕਰ ਸਕੀ। ਉਹ ਕਿੱਦਾਂ ਲੈਂਦੇ ਆ ਜੀ? ਉਹਨੂੰ ਪੀਸ ਕੇ ਲੈਂਦੇ ਆ ਜਾਂ ਉਹਨੂੰ ਭਿਉਂ ਕੇ ਲੈਂਦੇ ਆ? ਕਿੱਦਾਂ ਲੈਂਦੇ ਆ ਜੀ? ਉਹ ਜ਼ਰੂਰ ਦੱਸਣ ਇੱਕ ਵਾਰੀ ਆ ਕੇ। ਤੁਸੀਂ ਸੁਣਿਆ ਸੀ? ਉਹ ਦੱਸਦੇ ਸੀਗੇ ਵੀ ਮੈਂ 5 ਸਾਲ ਹੋ ਗਏ ਵੀ ਮੈਂ ਗੋਲੀ ਖਾਂਦੀ ਸੀ ਤੇਜ਼ਾਬ ਦੀ, ਏਸੜ ਦੀ। ਤਾਂ ਉਹ ਕਹਿੰਦੇ ਵੀ ਮੈਂ ਹੁਣ ਜੀਰਾ ਲੈਂਦੀ ਆ ਸਵੇਰ ਨੂੰ, ਕਿਸ ਟਾਈਮ ਵੀ ਨਿਰਣੇ ਲੈਣਾ ਹੁੰਦਾ ਜਾਂ ਭਿਉਂ ਕੇ ਲੈਣਾ ਹੁੰਦਾ ਜਾਂ ਪੀਸ ਕੇ ਲੈਣਾ ਹੁੰਦਾ, ਕਿੱਦਾਂ ਲੈਣਾ? ਮੈਨੂੰ ਏਦਾਂ ਹੀ ਇੱਕ ਵਾਰੀ ਦੱਸ ਦੇਵੇ ਆ ਕੇ। ਠੀਕ ਹੈ ਜੀ। ਹਾਂਜੀ, ਮੇਰੀ ਪੋਤੀ ਨੂੰ ਵੀ ਬਣਦਾ ਜੀ, 8 ਸਾਲ ਦੀ ਪੋਤੀ ਆ ਮੇਰੀ, ਉਹਨੂੰ ਵੀ ਗੋਲੀ ਲੱਗ ਗਈ ਏਸੜ ਦੀ। ਮੈਂ ਚਲੋ ਉਹਨੂੰ ਵੀ ਦੇ ਦੂੰਗੀ। ਹਾਂਜੀ, ਚਲੋ ਪੁੱਛ ਲੈਂਦੇ ਆਪਾਂ। 8 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ, ਓਹੋ। ਚਲੋ ਅਜੀ ਇਹਦੇ ਤਾਂ ਇਲਾਜ ਵੈਸੇ ਦੱਸੇ ਜਾਂਦੇ ਆ, ਆਪਾਂ ਫਿਰ ਵੀ ਦੁਬਾਰਾ ਪੁੱਛਦੇ ਹਾਂ ਜੀ। ਕੋਈ ਜਣਾ ਦੱਸਦਾ। ਦੇਵੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ।
ਭੈਣ ਜੀ ਮੈਂ ਪਿਛਲੀ ਵਾਰੀ ਕਾਲ ਕੀਤੀ ਸੀ 2 ਵਾਰੀ, ਤਾਂ ਮੇਰਾ ਫੋਨ ਇੱਧਰੋਂ ਖਰਾਬ ਹੋ ਗਿਆ, ਬੰਦ ਹੋ ਗਿਆ, ਮੁੜ ਕੇ ਕਾਲ ਲੱਗੀ ਨਹੀਂ ਹੈਗੀ। ਵੀ ਮੈਂ ਕੰਨਾਂ ਬਾਰੇ ਪੁੱਛਣਾ ਸੀ, ਮੇਰੇ ਕੰਨ ਬੰਦ ਹੋ ਜਾਂਦੇ ਜੀ, ਬਹੁਤ ਦੁਖਣ ਲੱਗ ਪੈਂਦੇ 2-3 ਕੁ ਮਹੀਨੇ ਬਾਅਦ। ਅੱਛਾ, ਦੁਖਣ ਲੱਗ ਜਾਂਦੇ, ਠੀਕ ਹੈ। ਹਾਂਜੀ ਜੀ, ਵਿੱਚ ਦਰਦ ਹੋਣ ਲੱਗ ਪੈਂਦਾ, ਅਪਾਰਟਮੈਂਟ ਮਿਲਦੀ ਨਹੀਂ ਡਾਕਟਰ ਦੇ। ਜੇ ਮੈਂ ਸਾਫ਼ ਕਰਦੀ ਹਾਂ ਤਾਂ ਫਿਰ ਮੈਨੂੰ ਸੁਣਦਾ ਨਹੀਂ ਹੈਗਾ, ਵਿੱਚ ਬੰਦ ਹੋ ਜਾਂਦੇ ਆ, ਜਿੱਦਾਂ ਜ਼ਖਮ ਹੋ ਜਾਂਦਾ ਵਿੱਚ, ਇੱਦਾਂ ਪਤਾ ਨਹੀਂ ਕਾਹਤੇ ਹੋ ਜਾਂਦਾ 2-3 ਕੁ ਮਹੀਨੇ ਬਾਅਦ। ਠੀਕ ਹੈ। ਹਾਂਜੀ, ਦੂਜਾ ਮੇਰਾ ਕੁਐਸਚਨ ਇਹ ਹੈ ਜੀ, ਮੈਨੂੰ ਪਿਛਲੇ ਜਨਵਰੀ ਵਿੱਚ ਪਿਛਲੇ ਸਾਲ ਕਰੋਨਾ ਹੋ ਗਿਆ ਸੀ, ਵੀ ਮੇਰੇ ਤੇ ਖੜ ਬੈਠ ਹੁੰਦਾ ਨਹੀਂ, ਸਾਹ ਬਹੁਤ ਚੜ੍ਹਦਾ, ਕਮਜ਼ੋਰੀ ਬਹੁਤ ਵਾ, ਕੀ ਖਾਣਾ ਚਾਹੀਦਾ? ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ। ਥੈਂਕ ਯੂ। ਲਾਸਟ ਵੀਕ ਵੀ ਕਿਸੇ ਨੇ ਪੁੱਛਿਆ ਸੀ ਤਾਂ ਉਹਨੂੰ ਸਮੂਦੀਆਂ ਵਗੈਰਾ ਦੱਸੀਆਂ ਸੀਗੀਆਂ। ਸਮੂਦੀ ਕੀ ਹੁੰਦੀ ਆ? ਹੁਣ ਇਕੱਲੀ ਪਾਲਕ ਨਹੀਂ ਪਾਉਂਗੇ ਤੁਸੀਂ, ਵਿੱਚ ਫਰੂਟ ਪਾਉਂਗੇ, ਵਿੱਚ ਬਦਾਮ ਭੇ ਕੇ ਰੱਖ ਲਓ, ਕੋਈ ਹੋਰ ਨਟਸ ਆ ਉਹ ਪਾ ਲਓ। ਸਮੂਦੀ ਕੋਈ ਘਰ ਦਾ ਨਿਆਣਾ ਬਣਾਦਾ ਤੁਹਾਨੂੰ ਤਾਂ ਵਧੀਆ। ਅਰਮਿੰਦਰ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਿੱਦਾਂ ਮੈਨੂੰ ਕਾਬਜ਼ ਹੈ, ਮੈਂ ਤਿਰਪਲਾ ਚੂਰਨ ਲੈਣਾ, ਉਹ ਨਾ ਕਬਜ਼ ਨਹੀਂ ਖੁੱਲਦੀ ਜਿੱਦਾਂ। ਠੀਕ, ਹੋਰ ਪੁੱਛ ਲੈਣੇ ਆਪਾਂ ਕਿਸੇ ਨੂੰ। ਹਾਂਜੀ। ਪਿਛਲੇ ਹਫ਼ਤੇ ਵੈਸੇ ਮੈਨੂੰ ਲੱਗਦਾ ਵੀ ਜਗਬੀਰ ਸਿੰਘ ਨੇ ਦੱਸਿਆ ਸੀ ਕੁਛ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਆਹੀ ਸਮੱਸਿਆ ਇਹਨਾਂ ਦੀ ਕਿ ਤ੍ਰਿਫਲਾ ਖਾਂਦੇ ਨੇ, ਲੈਂਦੇ ਨੇ, ਪਰ ਇਹਨਾਂ ਦੀ ਕਬਜ਼ ਨਹੀਂ ਠੀਕ ਹੋ ਰਹੀ। ਤੁਸੀਂ ਸਮੂਥੀ ਦੱਸ ਕੇ ਹਟੇ ਆ ਬਣਾਉਣ ਨੂੰ। ਇਹ ਲਿਆ ਕਰਨ ਗਾਜਰਾਂ ਦੀ, ਹਾਂਜੀ, ਤੇ ਵਿੱਚ ਗਾਜਰਾਂ ਪਾ ਕੇ ਉਹਨਾਂ ਦਾ ਬਣਾਉਣ ਸਮੂਦੀ, ਤੇ ਵਿੱਚ ਹਰੀਆਂ ਸਬਜ਼ੀਆਂ ਪਾਉਣ, ਖੀਰਾ ਪਾਉਣ, 1 ਟਮਾਟਰ ਪਾਉਣ ਜੀ। ਉਹ ਲਿਆ ਕਰਨ 3-4 ਵਾਰੀ। ਜਿਹੜੀ ਬੀਬੀ ਜੀ ਦੱਸ ਕੇ ਗਏ ਨੇ ਵੀ ਖੂਨ ਹੀ ਨਹੀਂ ਬਣਦਾ, ਕਮਜ਼ੋਰੀ ਬਹੁਤ ਹੈਗੀ ਆ, ਉਹ ਵੀ ਇਹ ਲਿਆ ਕਰਨ ਬਣਾ ਕੇ ਇਸ ਤਰ੍ਹਾਂ। ਔਰ ਵਿੱਚ ਤੁਸੀਂ ਜਿੱਦਾਂ ਇਹ ਨਹੀਂ ਕਿ ਜ਼ਰੂਰੀ ਇੱਕ ਵਾਰੀ ਸਬਜ਼ੀ ਦਾ ਲੈਣ, ਜਿਨ੍ਹਾਂ ਦੀ ਖੂਨ ਦੀ ਕਮੀ ਹੈ, ਗਾਜਰਾਂ, ਖੀਰਾ ਤੇ ਟਮਾਟਰ ਇਹ ਯੂਜ਼ ਕਰ ਸਕਦੇ ਨੇ। ਹੋਰ ਫਰੂਟਾਂ ਦਾ ਜੂਸ ਜੇ ਲਹਿਦਾ ਵੀ ਮਿਕਸ ਕਰਨਾ ਹੋਵੇ ਫਲੇਵਰ ਬਦਲਣ ਲਈ ਤਾਂ ਇਹ ਪਾ ਸਕਦੇ ਨੇ। ਜਿੱਦਾਂ ਸੰਤਰੇ ਦਾ ਜੂਸ ਵਿੱਚ ਅੱਧਾ ਕੱਪ ਰਲਾ ਲੈਣ, ਜੇ ਇਹਨਾਂ ਨੂੰ ਕੱਲਾ ਸਬਜ਼ੀਆਂ ਦਾ ਸਵਾਦ ਨਹੀਂ ਲੱਗਦਾ। ਔਰ ਕਬਜ਼ ਵਾਲਿਆਂ ਨੂੰ ਤਾਂ ਆਹੀ ਹੈ ਕਿ 2 ਵਾਰੀ ਪੀਣ, ਔਰ ਸਵੇਰੇ ਉੱਠ ਕੇ 1 ਗਲਾਸ ਪਾਣੀ ਪੀਣ ਤੋਂ ਬਾਅਦ ਖਾਲੀ ਤ੍ਰਿਫਲਾ ਲੈ ਕੇ, ਕੋਸੇ ਪਾਣੀ ਨਾਲ ਤ੍ਰਿਫਲਾ ਲੈਣ, ਫਿਰ ਵਾਕ ਕਰਨ 15-20 ਮਿੰਟ, ਤੇ ਫਿਰ ਇਹਨਾਂ ਨੂੰ ਥੋੜਾ ਫਰਕ ਮਹਿਸੂਸ ਹੋਊਗਾ। ਔਰ 1 ਹਫ਼ਤੇ ਦੇ ਤ੍ਰਿਫਲੇ ਨਾਲ ਕੁਝ ਬਣਨ ਵਾਲਾ ਨਹੀਂ ਹੈ ਜੇ ਇਹਨਾਂ ਨੂੰ ਇੰਨੀ ਕਬਜ਼ੀ ਜ਼ਿਆਦਾ ਰਹਿੰਦੀ ਹੈ। ਜੀ, ਥੋੜਾ ਜਿਹਾ ਖਾਣਾ ਆਪਣਾ ਚੇਂਜ ਕਰਨ ਠੀਕ ਹੋ ਜਾਏਗਾ। ਔਰ ਇੱਕ ਭੈਣ ਜੀ ਦੱਸ ਕੇ ਗਏ ਨੇ ਕਿ ਉਹਨਾਂ ਨੂੰ ਮੈਦਾ ਬੜਾ ਖਰਾਬ ਰਹਿੰਦਾ, ਕਿ ਕਹਿੰਦੇ ਸੀਗੇ ਸਟਮਕ ਖਰਾਬ ਰਹਿੰਦਾ ਹੈ ਨਾ, ਗੈਸ ਬਣਦੀ ਹੈ। ਤੇ ਜੀਰਾ ਦੱਸਿਆ, ਹਾਂਜੀ, ਜੀਰਾ 2-3 ਤਰੀਕੇ ਨਾਲ ਲੈਂਦੇ ਨੇ। ਇੱਕ ਤਾਂ ਇਹ ਰਾਤ ਨੂੰ ਭਿੱਜਣਾ ਪਾ ਦੇਣ ਗਲਾਸ ਦੇ ਵਿੱਚ ਜੀਰਾ, ਤੇ ਮੇਥੇ ਵੀ ਪਾ ਸਕਦੇ, ਦੋਨੇ ਮਿਕਸ ਕਰਕੇ ਵੀ ਪਾ ਸਕਦੇ ਨੇ। ਰਾਤੀ ਭਰ ਭਿੱਜਿਆ ਰਵੇ ਤੇ ਸਵੇਰੇ ਖਾਲੀ ਪੇਟ ਉੱਠ ਕੇ ਲੈਣ। ਤੇ ਜਾਂ ਉਹ ਫਿਰ ਅਜਵਾਇਣ ਵੀ ਭੁੰਨ ਕੇ ਲੈ ਸਕਦੇ ਨੇ ਵਿੱਚ ਦਿਨ ਦੇ ਵਿੱਚ, ਜੇ ਬਹੁਤ ਜ਼ਿਆਦਾ ਗੈਸ ਬਣਦੀ ਹੈ। ਤੇ ਜੇ ਉਹਨਾਂ ਨੂੰ ਅਜਵਾਇਣ ਸੂਟ ਨਹੀਂ ਕਈਆਂ ਨੂੰ ਹੁੰਦੀ, ਬਈ ਉਹਨਾਂ ਨੂੰ ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ ਅਜਵਾਇਣ ਖਾਣ ਤੋਂ ਬਾਅਦ, ਕਈ ਵਾਰੀ ਉਹਨਾਂ ਨੂੰ ਬਹੁਤ ਪੀਲਾ ਪਿਸ਼ਾਬ ਆਉਂਦਾ ਹੈ। ਸਾਰੇ ਸੁਣ ਲੈਣ ਜਿਹੜੇ ਸੁਣਦੇ ਨੇ, ਮੈਨੂੰ ਲੱਗਦਾ ਵੀ ਕਰਦੇ ਹੈ ਨਹੀਂਗੇ ਤੇ ਸੁਣ ਕੇ ਛੱਡ ਦਿੰਦੇ ਨੇ ਉਸ ਵੇਲੇ। ਸੁਣਨ ਦਾ ਸ਼ੌਂਕ ਤਾਂ ਹੈਗਾ ਜੀ। ਹਾਂ, ਨਹੀਂ ਸੁਣਨ ਇੰਨਾ ਹੀ ਬਹੁਤ ਵਧੀਆ, ਪੰਜਾਬੀ ਰੇਡੀਓ ਸਾਰੇ ਬਹੁਤ ਪਿਆਰ ਨਾਲ ਸੁਣਦੇ ਨੇ। ਪਰ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਲਗਾਤਾਰ ਵਰਤਣ ਦੇ ਨਾਲ ਇਹਨਾਂ ਦਾ ਫਾਇਦਾ ਹੁੰਦਾ ਆ। ਹੁਣ ਪੇਟ 'ਚ ਗੈਸ ਬਣਦੀ ਹੈ ਜੀ, ਜੇ ਉਹਨਾਂ ਨੂੰ ਅਜਵਾਇਣ ਗਰਮੀ ਕਰਦੀ ਹੈ, ਉਹਦੇ ਲੱਛਣ 2-4 ਚੀਜ਼ਾਂ ਦੇ ਮੈਂ ਦੱਸ ਦਿੰਦੀ ਹਾਂ, ਜਿਹੜੇ ਕਈ ਵਾਰੀ ਕਹਿੰਦੇ ਜੀ ਅਸੀਂ ਉਹ ਲਿਆ ਸੀ, ਸਾਡਾ ਉਹਦੇ ਨਾਲ ਮੂੰਹ ਪੱਕ ਗਿਆ, ਸਾਨੂੰ ਆਹ ਹੋ ਗਿਆ। ਉਹ ਮੈਂ ਦੱਸਦੀ ਹਾਂ ਕਿ ਆਪਣੇ ਸਰੀਰ ਨੂੰ ਪਹਿਲਾਂ ਪਛਾਣਨ, ਬੋਡੀ ਨੂੰ, ਕਿ ਮੇਰੀ ਬੋਡੀ ਠੰਡੀ ਤਸੀਰ ਦੀ ਹੈ ਕਿ ਗਰਮ ਤਸੀਰ ਦੀ ਹੈ। ਸੁਰਿੰਦਰ ਕੌਰ ਜੀ, ਕਈ ਵਾਰੀ ਐਸੀਆਂ ਵੀ ਸ਼ਿਕਾਇਤਾਂ ਆਉਂਦੀਆਂ ਨੇ ਕਿ ਉਹਨਾਂ ਦੇ ਤਾਂ ਬੋਡੀ ਨੂੰ ਤਾਂ ਕਾਹਲੀ ਪੈਂਦੀ ਹੈ ਤੇ ਪੈਰ ਜਿਹੜੇ ਨੇ ਠੰਡੇ ਰਹਿੰਦੇ ਨੇ। ਹਾਂਜੀ, ਇਹ ਵੀ ਆ, ਇਸ ਤਰ੍ਹਾਂ ਦਾ ਵੀ ਹੈ। ਔਰ ਉਹਨਾਂ ਨੂੰ ਸ਼ੂਗਰ ਹੈ, ਸ਼ੂਗਰ ਦੇ ਪੇਸ਼ੈਂਟਾਂ ਨੂੰ ਇਸ ਤਰ੍ਹਾਂ ਹੋਣ ਲੱਗ ਪੈਂਦਾ ਵੀ ਕਈ ਵਾਰੀ ਤਾਂ ਬੋਡੀ ਠੰਡੀ ਲੱਗਣ ਲੱਗ ਪੈਂਦੀ ਤੇ ਪੈਰਾਂ 'ਚ ਸੇਕ ਨਿਕਲਣ ਲੱਗ ਪੈਂਦਾ, ਹੱਥਾਂ ਪੈਰਾਂ 'ਚੋਂ। ਔਰ ਕਈ ਵਾਰੀ ਆਪੋਜ਼ਿਟ ਹੋ ਜਾਂਦਾ ਆ। ਤੇ ਇਹ ਆਪਣੇ ਸਰੀਰ ਦੀ ਪਹਿਚਾਣ, ਜਿੰਨੇ ਵੀ ਦੇਸੀ ਚੀਜ਼ਾਂ ਯੂਜ਼ ਕਰਨਗੇ, ਇਸਤੇਮਾਲ ਕਰਨਗੇ, ਉਹ ਆਪਣੇ ਪਹਿਲਾਂ ਬੋਡੀ ਨੂੰ ਸਮਝਣ ਕਿ ਮੇਰੇ ਸਰੀਰ ਦੀ ਤਸੀਰ ਠੰਡੀ ਹੈ ਜਾਂ ਕਿ ਮੇਰਾ ਸਰੀਰ ਬਾਈਬਾਦੀ ਵਾਲਾ ਆ, ਤੇ ਉਹ ਚੀਜ਼ਾਂ ਨੂੰ ਛੱਡ ਦੇਣ ਤੇ ਜਾਂ ਦੋਨਾਂ ਨੂੰ ਮਿਕਸ ਕਰ ਲੈਣ, ਉਹ ਵੀ ਬੜਾ ਵਧੀਆ ਕੰਬੀਨੇਸ਼ਨ ਬਣ ਜਾਂਦਾ ਆ। ਜਿਸ ਤਰ੍ਹਾਂ ਅਜਵਾਇਣ ਹੈਗੀ ਆ, ਅਜਵਾਇਣ ਲਈਏ 1 ਵਾਰੀ ਪੇਟ ਸਾਫ਼ ਕਰਨ ਵਾਸਤੇ, ਤੇ ਸੌਂਫ 2-3 ਵਾਰੀ ਉਬਾਲ ਕੇ ਦਿਨੇ ਪੀ ਲੈਣ, ਸਫੇਦ ਇਲਾਇਚੀ ਦਾ ਕਾੜਾ ਜਿਹਾ ਬਣਾ ਕੇ ਪੀ ਲੈਣ, ਉਹਦੇ 'ਚ ਤੁਲਸੀ ਦੇ ਪੱਤੇ ਪਾ ਲੈਣ। ਇਹ ਸਾਰੇ ਹੀ ਸਟਮਕ ਨੂੰ ਠੀਕ ਕਰਨ ਵਾਲੇ ਨੇ ਤੇ ਬਲੱਡ ਜਿਹੜਾ ਰੁਕਿਆ ਹੋਇਆ ਨਾੜਾਂ ਵਗੈਰਾ 'ਚ ਉਹਨਾਂ ਨੂੰ ਸਾਰੀਆਂ ਚਲਾਉਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਜੀ। ਉਹਨੂੰ ਦੇਖ ਕੇ ਵਰਤ ਲੈਣ
ਤੇ ਉਹ ਮੈਂ ਦੱਸਦੀ ਪਈ ਸੀ ਕਿ ਭਾਜੀ ਨੇ ਦੱਸਿਆ ਸੀ, ਔਰ ਆਪਣਾ ਭੈਣ ਜੀ ਵੀ ਦੱਸ ਕੇ ਗਏ ਨੇ, ਕੋਹਲੀ ਭੈਣ ਜੀ, ਵੀ ਕਾਂਜੀ ਕਿਵੇਂ ਬਣਾਉਣੀ ਆ। ਔਰ ਜਿਗਰ ਦੀ ਗਰਮੀ ਜਿਹਨਾਂ ਦੇ ਅੰਦਰ ਹੈਗੀ ਆ ਉਹਨਾਂ ਵਾਸਤੇ ਕਾਂਜੀ ਹੁੰਦੀ ਹੈ। ਇਹ ਦੁਬਾਰਾ ਸੁਣ ਲੈਣ ਸਾਰੇ ਕਿ ਕਾਂਜੀ ਬਣਾਉਣ ਦੇ ਵਾਸਤੇ, ਕਾਂਜੀ ਜਿਹੜੀ ਹੈਗੀ ਜਿਗਰ ਦੀ ਗਰਮੀ ਵਾਸਤੇ, ਜੇ ਤੁਹਾਡੇ ਪਿੱਤੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਗਈ ਹੈ ਔਰ ਤੁਹਾਨੂੰ ਕਾਹਲੀ ਪੈਂਦੀ ਹੈ, ਔਰ ਵੈਸੇ ਵੀ ਗਰਮੀਆਂ ਦੇ ਦਿਨਾਂ ਵਿੱਚ ਇਹ ਪੀਣ, ਕੋਈ ਨਾ ਵੀ ਕਿਸੇ ਨੂੰ ਬਿਮਾਰੀ ਹੋਵੇ ਉਹਨਾਂ ਲਈ ਵੀ ਬਹੁਤ ਅੱਛੀ ਹੈ। ਤੇ ਆਪਣਾ ਭਾਜੀ ਹੁਣੇ ਜਿਹੜੇ ਦੱਸਦੇ ਨੇ ਉਹਨਾਂ ਨੇ ਨਾਲ ਕਾਂਜੀ ਦੇ ਕੁਝ ਦਵਾਈ ਵੀ ਲੈਣ ਨੂੰ, ਖਾਣ ਨੂੰ ਦੱਸਿਆ ਸੀਗਾ ਪਿੱਤੇ ਦੀ ਪੱਥਰੀਆਂ ਕੱਢਣ ਵਾਸਤੇ। ਅੱਛਾ, ਤਾਂ ਮੈਂ ਕਾਂਜੀ ਲਈ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਿ ਕਈਆਂ ਵੀਰਾਂ ਨੇ ਭੈਣਾਂ ਨੇ ਪੁੱਛਿਆ ਵੀ ਹੈਗਾ। ਇਹ ਬਹੁਤ ਸੌਖਾ ਜਿਹਾ ਤਰੀਕਾ ਹੈ ਔਰ ਘਰ ਆਰਾਮ ਨਾਲ ਬਣ ਜਾਂਦਾ ਹੈ। ਪਰ ਇੱਕ ਗੱਲ ਸਾਰਿਆਂ ਨੂੰ ਮੈਂ ਸੁਣਾ ਦਾਂ ਕਿ ਜਿਹੜੀ ਅਸੀਂ ਕਹਿੰਦੇ ਆ ਨਾ ਰਾਈ, ਹੁਣ ਮੈਂ ਸਟੋਰਾਂ ਵਿੱਚ ਜਾ ਕੇ ਦੇਖਿਆ ਬਲਵਿੰਦਰ ਕੌਰ ਜੀ, ਰਾਈ ਦੀ ਮੰਗੀਏ ਤੇ ਸਰੋਂ ਜਿਹੜੀ ਉਹ ਵੀ ਸਰੋਂ ਦੇ ਦਿੰਦੇ ਆ। ਉਹ ਸਰੋਂ ਵੀ ਨਹੀਂ ਜੀ, ਗੋਭੀ ਸਰੋਂ ਪੈਕ ਕੀਤੀ ਹੋਈ ਹੈ। ਔਰ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਇਹ ਕੀ ਮੈਂ ਸਾਰੇ ਸੁਣਨ ਵਾਲੇ ਵੀਰਾਂ ਨੂੰ ਜਿਹੜੇ ਜ਼ਿਮੀਂਦਾਰੀ ਨਾਲ ਸੰਬੰਧ ਨਹੀਂ ਰੱਖਦੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਰਾਈ ਤੇ ਸਰੋਂ ਦਾ ਬਹੁਤ ਫਰਕ ਹੈ। ਔਰ ਵਾਕਈ ਦੋਨੇ ਚੀਜ਼ਾਂ ਅਸੀਂ ਖਾਣੇ 'ਚ ਇਸਤੇਮਾਲ ਕਰਦੇ ਹਾਂ। ਰਾਈ ਐਜ਼ ਏ ਮੈਡੀਸਨ ਇਸਤੇਮਾਲ ਕਰਦੇ ਹਾਂ, ਰਾਈ ਦਾ ਤੇਲ ਵੀ ਸਪੈਸ਼ਲ ਖਾਸ ਕਰਕੇ ਸਕਿਨ ਲਈ ਵਰਤਦੇ ਹਾਂ, ਤੇ ਸਰੋਂ ਦਾ ਤੜਕਿਆਂ ਲਈ ਵੀ ਵਰਤਦੇ ਹਾਂ। ਪਰ ਇਹਨਾਂ ਦੇ ਅਲੱਗ-ਅਲੱਗ ਮਕਸਦ ਨੇ। ਜਿਹੜੀ ਤੁਸੀਂ ਕਾਂਜੀ ਦੇ ਵਿੱਚ ਰਾਈ ਪਾਣੀ ਹੈ ਉਹਨੂੰ ਰਾਈ ਕਹਿੰਦੇ, ਉਹਦੇ ਬਹੁਤ ਬਰੀਕ ਦਾਣੇ ਹੁੰਦੇ ਨੇ, ਬਰੀਕ ਦਾਣੇ ਹੁੰਦੇ ਨੇ, ਸਰੋਂ ਦੇ ਨਾਲ ਅੱਧੇ ਤੋਂ ਹੀ ਮਾਈਨਸ ਹੁੰਦੇ ਨੇ। ਉਹ ਚੀਜ਼ ਤੁਸੀਂ ਲੈਣੀ ਹੈ। ਤੇ ਗਾਜਰਾਂ ਤੁਸੀਂ ਜੇ ਕਾਲੀਆਂ ਮਿਲ ਜਾਂਦੀਆਂ ਨੇ, ਇੱਕ ਪਰਪਲ ਜਿਹੇ ਰੰਗ ਦੀਆਂ ਵੀ ਮਿਲਦੀਆਂ ਨੇ, ਜੇ ਤੁਹਾਨੂੰ ਦੋਨਾਂ ਚੋਂ ਕੋਈ ਮਿਲ ਜਾਂਦੀਆਂ ਤਾਂ ਬਹੁਤ ਵਧੀਆ, ਨਹੀਂ ਤਾਂ ਰੈਗੂਲਰ ਗਾਜਰਾਂ ਲੈ ਲੈਣ। ਉਹਨਾਂ ਦੇ ਆਪਣੇ ਹਿਸਾਬ ਦੇ ਨਾਲ ਪੀਸ ਕਰਨ, ਚਾਹੇ ਲੰਬੇ ਲੰਬੇ ਕਰਨ ਤੇ ਚਾਹੇ ਬਹੁਤੇ ਛੋਟੇ ਨਹੀਂ ਕਰਨੇ ਹੁੰਦੇ, ਕਿਉਂਕਿ ਬਾਅਦ 'ਚ ਪੀਸ ਜੇ ਖਾਣ ਦਾ ਵੀ ਅੱਛਾ ਲੱਗਦਾ, ਨਹੀਂ ਤਾਂ ਬੜੀ ਛੇਤੀ ਘੁਲ ਜਾਂਦੇ ਨੇ ਵਿੱਚੋਂ। ਤੇ ਜੀਰਾ ਤੇ ਕਾਲੀ ਮਿਰਚ ਜਿਹੜੀ ਹੈਗੀ ਜੀ ਇਹਦੇ 'ਚ ਭੁੰਨ ਕੇ ਪਾਣੀ ਹੈ। ਰਾਈ ਬਿਨਾਂ ਭੁੱਲਿਓ ਪਾਣੀ ਹੈ, ਔਰ ਰਾਈ ਮੈਕਸੀਮਮ ਜ਼ਿਆਦਾ ਪਾਣੀ ਹੈ। ਜਿੱਦਾਂ ਜੇ ਤੁਹਾਡੀਆਂ ਮੰਨ ਲਓ 2 ਪਾਊਂਡ ਜਾਂ 1 ਪਾਊਂਡ ਗਾਜਰ ਦਾ ਤਾਂ ਕੁਛ ਬਣਨਾ ਨਹੀਂ, 2 ਪਾਊਂਡ ਗਾਜਰਾਂ ਦਾ ਜੇ ਤੁਸੀਂ ਬਣਾ ਰਹੇ ਹੋ ਕਾਂਜੀ, ਉਹਦੇ 'ਚ ਘੱਟੋ ਘੱਟ 3 ਵੱਡੇ ਚਮਚ ਰਾਈ ਦੇ ਪੈਣੇ ਆ। ਔਰ ਰਾਈ ਨੂੰ ਤੁਸੀਂ ਦਰੜ-ਫੜ ਕਰਕੇ ਪਾਉਣਾ ਆ, ਪੀਸ ਕੇ ਪਾਉਣਾ ਆ ਵਿੱਚ, ਔਰ ਕਾਲਾ ਲੂਣ ਪਾਉਣਾ ਆ। ਔਰ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਭਾਂਡੇ 'ਚ ਪਾ ਕੇ, ਮਿੱਟੀ ਦਾ ਹੋਵੇ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ, ਨਹੀਂ ਹੈਗਾ ਤਾਂ ਤੁਸੀਂ ਹੁਣ ਜਿਹੜਾ ਭਾਂਡਾ ਹੈਗਾ ਵਰਤਣਾ, ਕੋਸ਼ਿਸ਼ ਕਰੋ ਕੱਚ ਦੀ ਬੋਟਲ ਲੈ ਲਓ, ਵੱਡੀ ਸਾਰੀ, ਵੱਡੇ ਜਾਰ ਜਿਹੜਾ ਹੁੰਦਾ, ਤੇ ਉਹਦੇ ਵਿੱਚ ਪਾ ਕੇ ਜੀ ਢੱਕ ਕੇ ਰੱਖ ਦਿਓ 2-3 ਦਿਨਾਂ ਵਾਸਤੇ। ਉਹ ਆਪਣੇ ਆਪ ਰਾਈ ਦੀ ਖੁਸ਼ਬੂ ਬਾਹਰ ਤੱਕ ਆਉਣੀ ਸ਼ੁਰੂ ਹੋ ਜਾਣੀ ਆ। ਔਰ ਤੁਸੀਂ ਉਸ ਦੇ ਵਿੱਚ ਫਿਰ ਪਾਣੀ ਪਾਉਣਾ ਆ। ਲੂਣ ਉਹਨਾਂ ਦੇ ਹਿਸਾਬ ਨਾਲ ਹੀ ਪਾਓ ਜਿੰਨੀਆਂ ਗਾਜਰਾਂ ਹੈਗੀਆਂ। ਜਦੋਂ ਪਾਣੀ ਪਾ ਲੈਂਦੇ ਹੋ, ਜਦੋਂ ਕਿੰਨਾ ਪਾਣੀ ਪਾਉਂਦੇ ਹੋ, ਫਿਰ ਤੁਸੀਂ ਟੇਸਟ ਦੇਖੋ ਕਿ ਇਹ ਟੇਸਟ ਲਈ ਨਹੀਂ ਹੈਗਾ, ਇੱਕ ਮੈਡੀਸਨ ਹੈ। ਪਰ ਕਾਲਾ ਲੂਣ ਜਿਹੜਾ ਹੈ ਮੈਡੀਸਨ ਹੈਗਾ, ਔਰ ਉਹਨੂੰ ਹੀ ਪਾਉਣਾ ਆ। ਤੇ ਇਹ ਤੁਸੀਂ ਲਵੋ, ਇਹ ਤੁਹਾਡੇ ਜਿਗਰ ਦੀ ਗਰਮੀ, ਜੋ ਵੀ ਪਿੱਤੇ ਦੀਆਂ ਬਿਮਾਰੀਆਂ ਹੈਗੀਆਂ ਉਹ ਤੁਹਾਡੀਆਂ ਸਾਰੀਆਂ ਠੀਕ ਹੋ ਜਾਣਗੀਆਂ। ਔਰ ਈਵਨ ਜੇ ਤੁਹਾਨੂੰ ਗਰਮੀ ਨਾਲ ਕੋਈ ਸਕਿਨ ਪ੍ਰੋਬਲਮ ਹੈ, ਜਿੱਦਾਂ ਪਿੱਤ ਬਹੁਤ ਨਿਕਲਦੀ ਹੈ, ਕਈਆਂ ਨੂੰ ਕਈ ਤਰ੍ਹਾਂ ਦੇ ਜਨੇਊ ਵਗੈਰਾ ਲਟਰਮ ਪਟਰਮ ਵੀ 1-2 ਸਾਲ ਬਾਅਦ ਹੋ ਜਾਂਦੇ ਆ, ਇਹ ਉਹਨਾਂ ਸਾਰੀਆਂ ਬਿਮਾਰੀਆਂ ਦਾ ਹੱਲ ਵੀ ਹੈ ਜੀ। ਹੋਰ ਕੀ ਗੱਲ ਸੀ ਜੀ, ਇੱਕ ਹੋਰ ਸੀ ਕੁਛ, ਦੰਦ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਬੱਚਾ ਦੰਦ ਨਹੀਂ ਕੱਢ ਰਿਹਾ। ਕਈ ਬੱਚੇ ਲੇਟ ਬੋਲਦੇ ਨੇ, ਦੰਦ ਵੀ ਲੇਟ ਕੱਢਦੇ ਨੇ। ਉਹਨੂੰ ਥੋੜੇ ਜਿਹੇ ਪਲਾਸਟਿਕ ਦੇ ਜਿਹੜੇ ਇੱਥੇ ਕਢਾਉਣੇ ਮਿਲਦੇ ਨੇ ਜਾਂ ਚਮਚਾ ਮਿਲਦਾ ਹੈ ਚੂਸਣ ਵਾਸਤੇ, ਇੱਥੇ ਤਾਂ ਬੜਾ ਕੁਛ ਹੀ ਆ। ਸਾਡੇ ਜ਼ਮਾਨੇ 'ਚ ਹੁੰਦਾ ਹੀ ਕੁਛ ਨਹੀਂ ਸੀ, ਉਹ ਲੱਕੜੀ ਦਾ ਖਿਡੌਣਾ ਜਿਹਾ ਲੈ ਦਿੰਦੇ ਸੀ ਕਿ ਦੋਨੇ ਪਾਸੇ ਗੋਲ ਕੇ ਚੱਬੀ ਜਾਵੇ ਬੱਚਾ, ਕਿਉਂਕਿ ਉਹ ਦੰਦਾਂ ਨਾਲ ਜਦੋਂ ਘਸਾਉਂਦਾ ਫਿਰ ਜਰਾ ਥੋੜੇ ਛੇਤੀ ਨਿਕਲ ਆਉਂਦੇ ਨੇ। ਬਲਵਿੰਦਰ ਕੌਰ ਜੀ ਬਹੁਤ ਧੰਨਵਾਦ ਹੈ। ਬਾਕੀ ਪੇਸ਼ੈਂਟ ਮੈਨੂੰ ਲੱਗਦਾ ਪੁੱਛਣ ਵਾਲੇ ਕਾਫੀ ਪਿੱਛੇ ਖੜੇ ਨੇ। ਪੈਰਾਂ ਲਈ ਇੱਕ ਗੱਲ ਮੈਂ ਦੱਸਣੀ ਸੀ ਵੀ ਬਹੁਤਿਆਂ ਨੇ ਪੈਰਾਂ ਬਾਰੇ ਦੱਸਿਆ ਵੀ ਪੈਰ ਜਿਹੜੇ ਨੇ ਸੁੰਨ ਹੁੰਦੇ ਨੇ ਜਾਂ ਲੱਤਾਂ ਸੌਣ ਲੱਗ ਪੈਂਦੀਆਂ ਆ। ਇਹ ਭਾਈ ਤੁਹਾਡੀਆਂ ਐਕਸਰਸਾਈਜ਼ ਦੀਆਂ ਕਮੀਆਂ ਵੀ ਹੈਗੀਆਂ ਨੇ। ਜਿਹੜੇ ਘਾਹ ਤੱਕ ਨਹੀਂ ਜਾ ਸਕਦੇ, ਘਰ ਤੋਂ ਸ਼ੁਰੂ ਕਰਨ। ਸੁਣਨ ਵਾਲੇ ਵੀਰਾਂ ਨੂੰ ਕਹਾਂ ਕਿ ਆਸਾਮ ਸਟੋਰਾਂ ਦੇ ਵਿੱਚ ਜੂਟ ਦੇ ਛੋਟੇ ਛੋਟੇ ਮੈਟ ਮਿਲਦੇ, ਜਿਹੜੇ ਅਸੀਂ ਬੂਹੇ ਅੱਗੇ ਰੱਖਦੇ ਹਾਂ, ਨਾਰੀਅਲ ਦੀ ਉਹਦੇ ਬਣੇ ਹੋਏ। ਤੁਸੀਂ ਉਹੋ ਹੀ ਲਿਆ ਕੇ ਆਪਣੇ ਘਰ ਰੱਖ ਲਓ
ਜਿੱਥੇ ਬਹਿੰਦੀ ਉਹਦੇ ਥੱਲੇ ਰੱਖੋ ਤਾਂ ਕਿ ਤੁਸੀਂ 2-4 ਵਾਰੀ 10 ਵਾਰੀ ਦਿਨ 'ਚ ਉਹਦੇ ਤੇ ਪੈਰ ਆਪਣੇ ਰਗੜੋ, ਖੜੇ ਹੋ ਤੇ ਸਕੇ। ਉਹਦੇ ਨਾਲ ਬਹੁਤ ਤੁਹਾਨੂੰ ਉਹਦਾ ਬਹੁਤ ਫਾਇਦਾ ਮਿਲੇਗਾ। ਔਰ ਜਿਨ੍ਹਾਂ ਦੀ ਸੋਜ ਹੋ ਜਾਂਦੀ ਹੈ ਪੈਰਾਂ ਦੇ ਉੱਤੇ, ਸੋਜਾਂ ਲਈ ਪੈਰ ਉੱਚੇ ਰੱਖਣ, ਪਰ ਥੋੜ੍ਹੀ ਬਹੁਤੀ ਪੈਰਾਂ ਦੀ ਐਕਸਰਸਾਈਜ਼ ਜ਼ਰੂਰ ਕਰਨ, ਮਸਾਜ ਕਰਨ। ਜਿਹੜੀਆਂ ਲੱਤਾਂ ਸੌ ਜਾਂਦੀਆਂ ਨੇ, ਮਸਾਜ ਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਅਗਲੀ ਵਾਰੀ ਜੀ ਮੈਂ ਸਾਰੀਆਂ ਐਕਸਰਸਾਈਜ਼ਾਂ ਦੱਸੂੰਗੀ ਜਿਹੜੀਆਂ ਗਰਦਨ ਤੇ ਪੈਰਾਂ ਦੇ ਤੇ ਲੱਤਾਂ ਦੇ ਨਾਲ ਸੰਬੰਧਿਤ ਨੇ। ਬਹੁਤ ਧੰਨਵਾਦ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਜੀ। ਜਦੋਂ ਕੋਈ ਇਲਾਜ ਦੱਸਦਾ ਤਾਂ ਫਿਰ ਥੋੜ੍ਹਾ ਟਾਈਮ ਲੱਗ ਜਾਂਦਾ, ਪਰ ਤੁਸੀਂ ਜਿਨ੍ਹਾਂ ਦੀਆਂ ਲਾਈਨਾਂ ਡਰੋਪ ਹੋਈਆਂ ਦੁਬਾਰਾ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਫੀਡਬੈਕ ਦੇਣੀ ਆ ਜਾਂ ਤੁਸੀਂ ਇਲਾਜ ਪੁੱਛ ਸਕਦੇ ਆ। ਅੱਗੇ ਨੇ ਸਾਡੇ ਨਾਲ ਜੋਗਾ ਸਿੰਘ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਦੋ ਚਾਰ ਅੱਗੇ ਪੁੱਛਣ ਦਾ ਕੁਐਸਚਨ ਕੀਤਾ ਵੀ ਫਟਕੇ ਲਈ ਬਹੁਤ ਚੀਜ਼ਾਂ ਵਰਤੀ ਜਾਂਦੀ ਹੈ, ਇਹਦੀਆਂ ਬਹੁਤ ਸਾਰੀਆਂ ਫਾਇਦੇ ਆ, ਪਰ ਮੈਂ ਪੁੱਛਿਆ ਵੀ ਇੱਕ ਲਾਲ ਫੈਕਟਰੀ ਹੈ, ਇੱਕ ਚਿੱਟੀ ਫੈਕਟਰੀ ਆ, ਇਹ ਦੋ ਕਿੱਥੇ ਕਿੱਥੇ ਵਰਤੀਆਂ ਜਾਂਦੀਆਂ, ਇਹਦਾ ਕੀ ਫਰਕ ਹੈ ਜੀ? ਹਾਂ, ਬਹੁਤ ਲਾਲ ਫਟਕੜੀ ਤੇ ਕਦੀ ਕਦੀ ਦੱਸਦੇ ਆ। ਚਲੋ ਜੇ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ ਦੱਸ ਦੂਗਾ। ਮਿਹਰਬਾਨੀ ਕਿ ਦੋ ਫਰਕ ਦੋ ਪਏ ਵਰਤੋਂ ਵੱਖੋ ਵੱਖਰੀ ਕੀ ਵਰਤੀ ਜਾਂਦੀ ਹੈ। ਹਾਂਜੀ, ਧੰਨਵਾਦ ਜੀ। ਇਹ ਪੁੱਛਣਾ ਚਾਹੁੰਦਾ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂ, ਜੇ ਤੁਸੀਂ ਕੋਈ ਵੀ ਪੜ੍ਹ ਸਕਦਾ ਤਾਂ ਪੜ੍ਹ ਕੇ ਦੱਸ ਸਕਦੇ ਆ ਕਿ ਲਾਲ ਫਟਕੜੀ ਦੇ ਕੀ ਫਾਇਦੇ ਆ ਤੇ ਚਿੱਟੀ ਫਟਕੜੀ ਦੇ ਵੀ। ਬਹੁਤੀ ਵਾਰੀ ਤਾਂ ਆਪਾਂ ਨੂੰ ਚਿੱਟੀ ਫਟਕੜੀ ਦੇ ਦੱਸੀ ਜਾਂਦੀ ਆ ਕਿ ਇਹਦੇ ਤੋਂ ਇਹ ਬਣਾ ਲਓ, ਇਹਦੇ ਤੋਂ ਆਹ ਕਰ ਲਓ, ਇਹਦੇ ਤੋਂ ਇਹ ਕਰ ਲਓ। ਉਹ ਤੁਸੀਂ ਵੀ ਦੱਸ ਸਕਦੇ। ਕ੍ਰਿਸ਼ਨ ਰਾਏ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਫੀਡਬੈਕ ਦੇਣੀ ਆ। ਖਾਂਸੀ ਸੀ ਮੈਨੂੰ ਬਹੁਤ ਸੁੱਕੀ, ਤਾਂ ਮੈਨੂੰ ਤਾਂ ਆਰਾਮ ਆ ਗਿਆ। ਤਾਂ ਮੈਂ ਉਹ ਮਲੱਠੀ ਮੂੰਹ 'ਚ ਰੱਖਦੀ ਸੀ, ਉਹ ਖਾਧੀ, ਕਾਲੀਆਂ ਮਿਰਚਾਂ, ਹਲਦੀ ਪਾ ਕੇ, ਸ਼ਹਿਦ ਪਾ ਕੇ ਥੋੜਾ ਜਿਹਾ ਉਹ ਲੈਂਦੀ ਸੀਗੀ, ਤਾਂ ਮੈਨੂੰ ਉਦਾਂ ਆਰਾਮ ਆ ਗਿਆ। ਏਦਾਂ ਦੀ ਗੱਲ ਸੁੱਕੀ ਸੀ ਖਾਂਸੀ। ਤੇ ਮੈਂ ਇੱਕ ਹੋਰ ਪੁੱਛਣਾ ਆ ਵੀ ਜੇ ਮੇਰੀ ਕੁੜੀ ਦਾ ਹਨਾ ਗਲਾ ਬੈਠਾ ਆ, ਆਵਾਜ਼ ਨਹੀਂ ਨਿਕਲਦੀ, ਨਾ ਖੰਘ ਆ ਨਾ ਉਹਨੂੰ ਰੇਸ਼ਾ ਆ, ਉਹਦੀ ਆਵਾਜ਼ ਬੰਦ ਹੋਈ, ਏਦਾਂ ਆਵਾਜ਼ ਨਹੀਂ ਨਿਕਲਦੀ। ਉਹ ਕੰਮ ਕਰਦੀ ਇੱਥੇ ਸਟਰ 'ਚ, ਤਾਂ ਕਹਿੰਦੀ ਮੰਮੀ ਪੁੱਛੀ, ਤਾਂ ਆਵਾਜ਼ ਨਹੀਂ ਉਹਦੀ ਨਿਕਲਦੀ। ਉਹਨੂੰ ਗਰਾਰੇ ਵੀ ਕੀਤੇ, ਮੈਂ ਉਹਨੂੰ ਕਿਹਾ ਕਈ ਕੁਛ ਦੱਸਿਆ ਆ, ਕਹਿੰਦੀ ਮੈਨੂੰ ਆਰਾਮ ਨਹੀਂ ਆਇਆ, ਕਹਿੰਦੀ ਮੰਮੀ ਪੁੱਛੀ। ਤਾਂ ਫਿਰ ਮੈਂ ਕਿਹਾ ਕੋਈ ਨਾ ਪੁੱਛ ਲਊਂਗੀ। ਹਾਂਜੀ ਹਾਂ, ਉੱਦਾਂ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਹੈ, ਆਰਾਮ ਆਉਂਦਾ ਹੈ ਉੱਦਾਂ। ਆਪਣੇ ਜੇ ਕਰੋ ਤਾਂ ਮਨ ਲਾ ਕੇ ਆਉਂਦਾ ਆਰਾਮ। ਹਾਂ, ਪਰ ਜੇ ਕਰੀਏ ਤਾਂ ਹਾਂਜੀ ਹਾਂਜੀ, ਮੈਂ ਤਾਂ ਮਲੱਠੀ ਨਾਲ ਮੈਨੂੰ ਬਹੁਤ ਸੁੱਕੀ ਖੰਘ ਹੋਈ ਸੀ ਤੇ ਮੈਨੂੰ ਤਾਂ ਆਰਾਮ ਆ ਗਿਆ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਜਦੋਂ ਕੋਈ ਚੀਜ਼ ਕਿਸੇ ਨੂੰ ਦੱਸਦਾ ਆ, ਦੱਸੀ ਜਾਂਦੀ ਆ, ਉਸ ਵੇਲੇ ਤੁਸੀਂ ਉਹਨੂੰ ਵਰਤ ਸਕਦੇ। ਜੇ ਚੀਜ਼ ਤੁਸੀਂ ਵਰਤੋਗੇ ਫੇਰ ਹੀ ਪਤਾ ਲੱਗੂਗਾ। ਜੇ ਤੁਸੀਂ ਚੀਜ਼ ਕੋ ਵਰਤਣੀ ਨਹੀਂ ਗੀ, ਆ ਪੁੱਛ ਕੇ ਹਟ ਜਾਣਾ, ਪਤਾ ਨਹੀਂ ਮੈਨੂੰ ਇਹਦੇ ਨਾਲ ਕੀ ਹੋ ਜਾਊਗਾ, ਕੀ ਹੋਣਾ, ਫਿਰ ਤੁਸੀਂ ਜੇ ਡਰਦੇ ਹੀ ਰਹਿ ਗਏ ਤਾਂ ਫਿਰ ਡਰਦੇ ਹੀ ਰਹਿ ਗਏ। ਸੋ ਡਰਨੇ ਦੀ ਲੋੜ ਨਹੀਂ ਗੀ, ਚੀਜ਼ਾਂ ਨੂੰ ਵਰਤ ਕੇ ਦੇਖ ਲਿਆ ਕਰੋ। ਪਰ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਰਲਾਉਣ ਨੂੰ, ਜੇ ਤੁਸੀਂ ਕਿਸੇ ਤੋਂ ਸੁਣਦੇ ਆ, ਕਿਸੇ ਨੇ ਮੈਨੂੰ ਸੁਣ ਕੇ ਦੱਸਿਆ ਸੀਗਾ ਵੀ ਇਹ ਕਿੱਦਾਂ ਆ ਬਣਾਉਣੀ ਆ, ਤਾਂ ਤੁਸੀਂ ਭੁੱਲ ਗਏ ਆ, ਅਤੇ ਦੁਬਾਰਾ ਸੁਣ ਲਓ ਉਸ ਪ੍ਰੋਗਰਾਮ ਨੂੰ। ਦੁਬਾਰਾ ਪਾਡਕਾਸਟ ਦੇ ਉੱਤੇ ਪਾ ਦਿੱਤਾ ਜਾਂਦਾ, ਉਹਦੇ 'ਤੇ ਤੁਸੀਂ ਸੁਣ ਸਕਦੇ ਆ। ਅਤੇ ਜੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਫਿਰ ਅੱਧੀ ਪਚੱਧੀ ਚੀਜ਼ ਨਾ ਹੀ ਵਰਤਿਓ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਹੈਗਾ ਕਿ ਜਿਹੜੇ ਆਪਣੇ ਫਲੈਰੀ ਦੇ ਹੁੰਦੇ ਦਾਗ, ਉਹ ਕਾਹਦੇ ਨਾਲ ਦੂਰ ਹੁੰਦੇ? ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਦੱਸਣ। ਫਲਵੈਰੀ ਦੇ ਦਾਗ, ਠੀਕ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਸਾਰਿਆਂ ਦਾ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਗੁਰਦੀਪ ਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਐਕਚੁਅਲੀ ਅਲਰਜੀਜ਼ ਮੋਸਟਲੀ ਬਹੁਤ ਲੋਕਾਂ ਨੂੰ ਹੁੰਦੀ ਹੈ ਅੱਜ ਕੱਲ੍ਹ ਨਾ, ਆਪਣੇ ਸਪੈਸ਼ਲ ਇਨ USA 'ਚ। ਹਾਂਜੀ ਹਾਂਜੀ। ਮੇਰੇ ਬੇਟੇ ਨੂੰ ਬਹੁਤ ਹੁੰਦੀ ਸੀ, ਬਹੁਤ ਜ਼ਿਆਦਾ। ਹਾਂ, ਉਹਦਾ ਨਾ ਇੱਕ ਹੌਲੀ ਹੌਲੀ ਪਤਾ ਲੱਗਦਾ, ਕੋਈ ਨਾ ਕੋਈ ਤੁਹਾਨੂੰ ਗਾਈਡ ਕਰ ਦਿੰਦਾ। ਹਾਂਜੀ ਹਾਂਜੀ। ਤੇ ਇੱਕ ਮੈਨੂੰ ਗੋਰੇ ਨੇ ਦੱਸਿਆ, ਐਕਚੁਅਲੀ ਵਾਈਟ ਗਾਈ ਨੇ, ਉਹ ਕਹਿੰਦਾ ਵੀ ਤੁਸੀਂ ਲੋਕਲ ਹਨੀ ਲੈਣਾ। ਹਾਂਜੀ, ਲੋਕਲ ਹਨੀ ਆਪਣਾ ਦੁਕਾਨ ਤੋਂ ਹੀ ਲੈਣਾ, ਜਾ ਕੇ ਜਿੱਥੇ ਲੋਕਲ ਵਿਕਦਾ। ਹਾਂਜੀ, ਉਹ ਕਹਿੰਦਾ ਤੁਹਾਨੂੰ ਫਲਾਵਰ ਤੋਂ ਅਲਰਜੀ ਹੁੰਦੀ ਆ, ਉਹ ਮਤਲਬ ਫਲਾਵਰ ਤੋਂ ਤੁਹਾਨੂੰ ਇਮੇਜਿਨੇਸ਼ਨ ਬਣ ਜਾਣੀ ਆ। ਤੇ ਮੇਰਾ ਬੇਟਾ ਤਾਂ ਬਿਲਕੁਲ ਠੀਕ ਆ। ਹਾਂਜੀ ਹਾਂਜੀ, ਲੋਕਲ ਹਨੀ ਲੈ ਕੇ। ਠੀਕ ਹੈ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਲੋਕਲ ਹਨੀ ਦਾ ਇਹ ਹੁੰਦਾ ਕਿ ਜਿਹੜੀਆਂ ਮੱਖੀਆਂ ਹੁੰਦੀਆਂ ਆ, ਉਹ ਉੱਥੇ ਦੇ ਫੁੱਲਾਂ 'ਤੇ ਦਰੱਖਤਾਂ 'ਤੇ ਬੈਠਦੀਆਂ, ਅਤੇ ਉਹ ਫਿਰ ਉਹਨਾਂ ਤੋਂ ਹਨੀ ਬਣਦਾ। ਅਤੇ ਉਹ ਤੁਹਾਨੂੰ ਨਾ ਭਾਲ ਕਰਨੀ ਪੈਂਦੀ ਹੈ ਲੋਕਲ ਹਨੀ ਦੀ। ਉੱਦਾਂ ਨਹੀਂ ਕਿ ਲੋਕਲ ਸਟੋਰ ਤੋਂ ਜਾ ਕੇ ਚੱਕ ਲਿਆਉਣਾ। ਉਹ ਵਾਕਿਆ ਹੀ ਲੋਕਲ ਮੱਖੀਆਂ ਤੋਂ ਹਨੀ ਬਣਿਆ ਹੁੰਦਾ ਆ, ਅਤੇ ਉਹ ਤੁਸੀਂ ਭਾਲ ਸਕਦੇ ਆ ਆਪਣੇ ਏਰੀਏ 'ਚ। ਕਈਆਂ ਨੂੰ ਛਿੱਕਾਂ ਬੜੀਆਂ ਆਉਣ ਲੱਗ ਪੈਂਦੀਆਂ, ਕਦੇ ਜ਼ੁਕਾਮ ਹੋ ਗਿਆ, ਉਹਨੂੰ ਕਹਿ ਦਿੰਦੇ ਵੀ ਛੇਤੀ ਦੇ ਨਾਲ ਅਲਰਜੀ ਬੜੀ ਹੁੰਦੀ ਹੈ। ਬਲਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਕਹਿੰਦੇ ਮੈਨੂੰ ਕਾਬਜ਼ ਬਹੁਤ ਹੁੰਦੀ ਆ, ਉਹ ਪਲਮ ਖਾਣ, ਹਰੇ ਪਲਮ। ਠੀਕ ਆ,
ਗਿੱਲੇ ਪਲਮ। ਹਾਂ, ਤੇ ਜਿਹੜੀ ਭੈਣ ਕਹਿੰਦੀ ਮੇਰੇ ਕੰਨ ਬੰਦ ਹੁੰਦੇ ਆ, ਉਹਨੂੰ ਬਾਏ ਹੁੰਦੀ ਆ ਤਾਂ ਉਹਦੇ ਕੰਨ ਬੰਦ ਹੁੰਦੇ, ਰੇਸ਼ਾ ਨਾਲ ਕੰਨ ਬੰਦ ਹੁੰਦੇ। ਅੱਛਾ। ਹਾਂਜੀ, ਫਿਰ ਜਦੋਂ ਤੁਸੀਂ ਗਰਮ ਚੀਜ਼ ਕੋਈ ਖਾਂਦੇ ਆ, ਉਹਦੇ ਨਾਲ ਤੁਹਾਡੇ ਕੰਨਾਂ ਚੋਂ ਪਟਾਕੇ ਪੈਂਦੇ, ਕੰਨ ਐਨ ਸਾਫ਼ ਹੋ ਜਾਂਦੇ ਵਧੀਆ। ਠੀਕ ਹੈ ਜੀ। ਹਾਂ ਠੀਕ ਹੈ, ਥੈਂਕ ਯੂ ਜੀ। ਇਹ ਵੀ ਹੋ ਸਕਦਾ ਕਿ ਬਾਏ ਹੁੰਦੀ ਹੋਵੇ ਜੀ। ਗੁਰਬਖਸ਼ ਕੌਰ ਜੀ, ਉਹ ਗੁਰਦਾਸ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਭੈਣ ਜੀ ਜਿਹੜੇ ਵੀਰ ਜੀ ਹੁਣ ਦੱਸ ਕੇ ਗਏ ਨਾ, ਇਹ ਠੀਕ ਹੈ। ਮੈਨੂੰ ਵੀ ਕੱਲ ਮੈਨੂੰ ਸਾਈਨਸ ਹੈ, ਮੈਨੂੰ ਸਰਜਰੀ ਵੀ ਹੋ ਗਈ, ਮੇਰਾ ਬਹੁਤ ਕੁਛ ਕਰ ਲਿਆ ਉਹਨਾਂ ਨੇ, ਠੀਕ ਨਹੀਂ ਹੋ ਰਿਹਾ। ਤੇ ਉਹ ਮੈਨੂੰ ਕੱਲ ਫਿਰ ਮੇਰੇ ਆਪਦੇ ਫੈਮਿਲੀ ਡਾਕਟਰ ਨੇ ਕਿਹਾ, ਕਹਿੰਦਾ ਲੋਕਲ ਹਨੀ ਪਾਣੀ ਦੇ ਵਿੱਚ ਪਾ ਕੇ ਲਓ। ਮੈਂ ਸਮਾਂ ਕਨਫਿਊਜ਼ ਸੀ ਵੀ ਲੋਕਲ ਹਨੀ ਕਿੱਥੋਂ ਮਿਲੂਗਾ। ਉਹ ਕਹਿੰਦੇ ਸੇਬ ਵਗੈਰਾ 'ਚ ਦੇਖੋ ਜਿਹੜਾ ਲੋਕਲ ਹਨੀ ਹੁੰਦਾ ਉਹਦੇ ਨਾਲ ਅਲਰਜੀ ਠੀਕ ਹੁੰਦੀ ਹੈ, ਉਹ ਕਹਿੰਦੇ। ਹਾਂਜੀ, ਤੇ ਮੈਂ ਤਾਂ ਕੀਤਾ ਸੀ। ਹਾਂਜੀ ਹਾਂਜੀ, ਥੈਂਕ ਯੂ ਜੀ। ਓਕੇ ਜੀ, ਦੱਸਣਾ ਕਿੱਥੋਂ ਮਿਲੂਗਾ। ਓਕੇ ਜੀ। ਓਕੇ ਜੀ, ਥੈਂਕ ਯੂ ਜੀ। ਜਦੋਂ ਤੁਸੀਂ ਜਿਹੜਾ ਤੁਹਾਡਾ ਇਲਾਕਾ ਆ ਨਾ, ਤੁਸੀਂ ਉਹ ਪਾ ਸਕਦੇ ਆ। ਹਾਂ, ਜੇ ਤੁਸੀਂ ਫਰਜ਼ ਕਰੋ ਸੈਕਰਾਮੈਂਟੋ 'ਚ ਰਹਿੰਦੇ ਆ ਨਾ, ਸੈਕਰਾਮੈਂਟੋ 'ਚ ਲੋਕਲ ਹਨੀ ਕਿੱਥੋਂ ਮਿਲਦਾ ਹੈ? ਮੋਸਟਲੀ ਜ਼ਿਆਦਾ ਜਿਹੜੀਆਂ ਚੀਜ਼ਾਂ ਨਾ ਇਹ ਗੋਰਿਆਂ ਦੇ ਸਟੋਰਾਂ ਤੋਂ ਮਿਲਦੀਆਂ। ਸਾਡੇ ਏਰੀਏ ਦੇ ਵਿੱਚ ਲੋਕਲ ਹਨੀ ਲਈ ਗੋਰਿਆਂ ਦੀ ਜਦ ਮੈਂ ਦੁਕਾਨ 'ਤੇ ਗਈ, ਉੱਥੇ ਹਲਦੀ ਅਤੇ ਹਨੀ ਨੈਚੁਰਲ ਚੀਜ਼ਾਂ ਦੇ ਨਾਲ ਉਹ ਦੁਕਾਨ ਭਰੀ ਹੋਈ ਸੀਗੀ। ਜਿਹੜੀਆਂ ਚੀਜ਼ਾਂ ਤੋਂ ਸਾਨੂੰ ਅੱਜ ਐਲਰਜੀ ਆ ਨਾ, ਵੀ ਹਾਂ ਇਹ ਨਹੀਂ ਖਾਣੀਆਂ, ਇਹ ਦੇਸੀ ਚੀਜ਼ਾਂ ਆ, ਇਹ ਕੀ ਤੋੜ ਕੇ ਖਾਂਦੇ ਰਹਿੰਦੇ ਆ ਜਾਂ ਕੁਛ ਵੀ ਆ, ਸੋ ਉਹਨਾਂ ਨੇ ਇਹ ਚੀਜ਼ਾਂ ਰੱਖੀਆਂ ਹੋਈਆਂ। ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਆਪਣੀਆਂ ਇਹ ਮਸਾਲੇ ਵੀ ਆ ਨਾ, ਮਸਾਲਿਆਂ ਦੇ ਵਿੱਚ ਵੀ ਬਹੁਤ ਕੁਛ ਚੀਜ਼ਾਂ ਵਧੀਆ ਆ, ਉਹ ਤੁਸੀਂ ਲਿਆ ਕਰੋ। ਅਤੇ ਲੋਕਲ ਹਨੀ ਜ਼ਰੂਰ ਭਾਲ ਲਓ ਜੀ। ਲੋਕਲ ਹਨੀ ਕਿੱਥੋਂ ਲੈਣਾ ਆ ਤੁਸੀਂ? ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। 4082275200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਲੈਣਾ ਆ। ਉਹਨਾਂ ਨੂੰ ਖਾ ਕੇ ਕਿਸ ਤਰ੍ਹਾਂ ਤੁਹਾਨੂੰ ਆਰਾਮ ਆਉਂਦਾ ਆ। ਕਈ ਵਾਰੀ ਸੱਟ ਚੋਟ ਲੱਗੀ ਹੁੰਦੀ ਆ, ਉਹਦੇ ਬਾਰੇ ਵੀ ਆਪਾਂ ਪੁੱਛਦੇ ਹਾਂ, ਪਰ ਬਹੁਤ ਸਾਰੇ ਇਲਾਜ ਪੁੱਛੇ ਵੀ ਗਏ ਆ। ਜੇ ਕਿਸੇ ਨੂੰ ਉਹਨਾਂ ਬਾਰੇ ਪਤਾ ਹੋਵੇ ਤਾਂ ਤੁਸੀਂ ਦੱਸ ਸਕਦੇ ਹਾਂ ਜੀ। 4082275200 ਪੱਥਰੀਆਂ ਬਾਰੇ ਵੀ ਪੁੱਛਿਆ ਗਿਆ। ਪੱਥਰੀਆਂ ਬਾਰੇ ਤਾਂ ਬਹੁਤ ਵਾਰੀ ਦੱਸਿਆ ਗਿਆ ਕਿ ਪੱਥਰੀਆਂ ਤੋਂ ਕੀ ਕਰਨਾ ਚਾਹੀਦਾ। ਪਿੱਤੇ ਦੀਆਂ ਪੱਥਰੀਆਂ ਬਾਰੇ ਪੁੱਛਿਆ ਆ, ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸ ਦਿਓ। ਆਮ ਬਿਮਾਰੀਆਂ ਆ, ਸ਼ੂਗਰ ਵਗੈਰਾ ਆ, BP ਆ, ਕਿਸੇ ਦਾ ਲੋਅ ਹੋ ਗਿਆ, ਕਿਸੇ ਦਾ ਹਾਈ ਹੋ ਗਿਆ, ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਠੀਕ ਰੱਖਣਾ ਉਹ ਦੱਸ ਸਕਦੇ ਆ ਤੁਸੀਂ। ਅਤੇ ਬਾਕੀ ਜਿਹੜੀ ਬਹੁਤੀਆਂ ਬਿਮਾਰੀਆਂ ਸ਼ੂਗਰ ਤੋਂ ਹੁੰਦੀਆਂ, ਉਹਨਾਂ ਦੇ ਇਲਾਜ ਬਾਰੇ ਦੱਸ ਸਕਦੇ ਹਾਂ ਕਿ ਇਹਨਾਂ ਦਾ ਲੈਵਲ ਕਿਸ ਤਰ੍ਹਾਂ ਸ਼ੂਗਰ ਦਾ ਠੀਕ ਰੱਖਣਾ, ਕਿਉਂਕਿ ਇਹੀ ਕੰਮ ਖਰਾਬ ਕਰਦਾ ਆ ਜਦੋਂ ਉੱਤੇ ਥੱਲੇ ਬਹੁਤ ਕੁਛ ਹੋ ਜਾਂਦਾ ਆ। ਅਤੇ ਉਹਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹੈਗੇ ਆ। ਅਤੇ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ ਕਿ ਜੋ ਤੁਸੀਂ ਲਿਆ ਸੀਗਾ ਤੁਹਾਨੂੰ ਆਰਾਮ ਆਇਆ, ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਜੀ 4 ਤੋਂ 5:30। ਉਸ ਦੇ ਵਿੱਚ ਤੁਸੀਂ ਪੁੱਛ ਸਕਦੇ ਆ। ਜਦੋਂ ਤੁਸੀਂ ਅੱਗੇ ਪਿੱਛੇ ਪੁੱਛਦੇ ਆ ਤਾਂ ਕੁਛ ਨਹੀਂ ਹੁੰਦਾ। ਅਤੇ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ, ਅਤੇ ਅੱਜ ਦੇ ਦਿਨ ਤੁਹਾਡੀਆਂ ਕਾਲਸ ਹੁੰਦੀਆਂ ਆ, ਪ੍ਰੋਗਰਾਮ ਨੂੰ ਸੁਣਦੇ ਆ। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਉਹ ਫਿਰ ਸਾਨੂੰ ਵੀਰਵਾਰ ਨੂੰ ਦੱਸ ਦਿੰਦੇ ਆ 2:30 ਵਜੇ। 408272 ਸਟੂਡੀਓ ਫੋਨ ਨੰਬਰ ਆ। ਲਾਇਸੈਂਸ ਵਾਲਾ ਕੋਈ ਡਾਕਟਰ ਨਹੀਂ ਹੈਗਾ, ਕੋਈ ਦੁਕਾਨ ਨਹੀਂ ਹੈਗੀ ਸਾਡੀ। ਸਿਰਫ ਅਤੇ ਸਿਰਫ ਤੁਸੀਂ ਇੱਥੇ ਆਣ ਕੇ ਜੇ ਤੁਹਾਨੂੰ ਕੁਛ ਪਤਾ ਹੈ ਤਾਂ ਉਹਦੇ ਬਾਰੇ ਦੱਸ ਸਕਦੇ ਹਾਂ, ਅਤੇ ਜੇ ਕੁਛ ਤੁਸੀਂ ਪੁੱਛਣਾ ਹੈ ਤਾਂ ਪੁੱਛ ਸਕਦੇ ਹਾਂ। ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਕਾਫੀ ਲੰਬੇ ਟਾਈਮ ਤੋਂ ਸਪੋਂਸਰ ਕਰਦੇ ਨੇ। ਬਹੁਤ ਬਹੁਤ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਰੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇਤੀਬਾ, ਕਰਨੈਲ ਸਿੰਘ ਰੰਧਾਵਾ, ਸਤਨਾਮ ਸਿੰਘ, ਕਮਲਜੀਤ ਕੌਰ ਭੈਂਸ, ਡਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਬਲਜੀਤ ਸਿੰਘ, ਹਰਦੀਪ ਕੌਰ ਤਾਂਸੀ, ਸੈਕਰਾਮੈਂਟੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੂਬਾ ਸਿਰੀ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲਗਰੋਵ, ਕੁਲਵੰਤ ਸਿੰਘ, ਨਵਿੰਦਰ ਕੌਰ, ਬੋਥਲ, ਵਾਸ਼ਿੰਗਟਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ, ਲਿਵਿੰਗਸਟਨ, ਬਹਾਦਰ ਸਿੰਘ ਗਿੱਲ, ਫਰੈਜ਼ਨੋ, ਹਰਮਿੰਦਰ ਸਿੰਘ, ਫਰੈਜ਼ਨੋ। ਬਹਾਦਰ ਸਿੰਘ ਤੋਂ ਤੁਸੀਂ ਹੋਮੋਪੈਥੀ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। 5594920513। ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨਾਲ ਤੁਸੀਂ ਇਹਨਾਂ ਨੂੰ ਸਪੋਂਸਰ ਕਰਦੇ ਹੋ, ਜੁੜੇ ਹੋਏ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ।
ਹੁਣ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨੇ ਦੇ ਲਈ ਨੰਬਰ ਹੈਗਾ 408 272 5200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਕੋਈ ਦਵਾਈ ਕਿਸੇ ਚੀਜ਼ ਬਾਰੇ ਦੱਸਣਾ। ਦਵਾਈਆਂ ਤਾਂ ਨਹੀਂ ਆਪਾਂ ਵੇਚਦੇ, ਨਾ ਇੱਥੇ ਦਵਾਈਆਂ ਵਾਲਾ ਕੋਈ ਕੰਮ ਹੁੰਦਾ। ਸਿਰਫ ਅਤੇ ਸਿਰਫ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਅਤੇ ਜੇ ਤੁਸੀਂ ਹੋਮ ਰੈਮਡੀ ਬਾਰੇ ਕੋਈ ਗੱਲ ਕਰਨੀ ਆ ਉਹ ਤੁਸੀਂ ਕਰ ਸਕਦੇ ਆ। ਅਤੇ ਚੱਲਦੇ ਆਪਣੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਕੌਰ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕਾਬਜ਼ ਲਈ ਦੱਸਣੇ ਸੀਗੇ 2 ਇਲਾਜ। ਜ਼ਰੂਰ ਜੀ। ਹਾਂਜੀ, ਕਾਬਜ਼ ਲਈ ਈਸਬਗੋਲ ਦੀ ਫੱਕ ਜਿਹੜੀ ਆ ਨਾ ਉਹ ਵੀ ਗਰਮ ਦੁੱਧ ਦੇ ਨਾਲ ਲੈਣੀ ਆ ਆਪਾਂ, ਤੇ ਵਿੱਚ ਮਿੱਠੀ ਸੌਂਫ ਦਾ ਪਾਊਡਰ ਪਾਉਣਾ ਥੋੜਾ, ਗੁੜ ਪਾ ਲਓ, ਗਰਮ ਪੀਓ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਕਾਬਜ਼ ਨੂੰ, ਹਨਾ। ਠੀਕ ਆ। ਤੇ ਬਾਕੀ ਬਣਾ ਲਓ ਹੋਰ ਇੱਕ ਦੇਸੀ ਦਵਾਈ, ਉਹ ਵੀ ਸਰਨਾ ਦੇ ਪੱਤੇ ਲੈ ਲਓ 100 ਗ੍ਰਾਮ। 100 ਗ੍ਰਾਮ ਹੀ ਮਿੱਠੀ ਸੌਂਫ ਲੈਣੀ ਆ ਤੇ 100 ਗ੍ਰਾਮ ਧਾਗੇ ਵਾਲੀ ਮਿਸ਼ਰੀ। ਤਿੰਨੇ ਚੀਜ਼ਾਂ 100 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ ਬਣਾ ਲਈਏ ਤਾਂ ਇਹ ਵੀ ਆਪਾਂ ਗਰਮ ਪਾਣੀ ਨਾਲ ਸਵੇਰੇ ਅੱਧਾ ਕੁ ਚਮਚਾ ਲਈਏ ਤਾਂ ਇਹਦੇ ਨਾਲ ਵੀ ਫਰਕ ਪੈ ਜਾਂਦਾ ਹੈ ਨਾ। ਠੀਕ ਆ। ਤੀਜਾ ਇਲਾਜ ਹੈਗਾ ਛੋਟੀ ਹੈਰਡ, ਨਿੱਕੀ ਜਿਹੜੀ ਬਰੀਕ ਹੈਰਡ ਹੁੰਦੀ ਆ ਉਹ ਲੈ ਕੇ 100 ਗ੍ਰਾਮ ਉਹਨੂੰ ਘੇ 'ਚ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਉਹ ਵੀ ਆਪਾਂ ਗਰਮ ਪਾਣੀ ਨਾਲ ਲੈ ਕੇ ਤਾਂ ਉਹਦੇ ਨਾਲ ਵੀ ਫਰਕ ਪੈ ਜਾਂਦਾ। ਹੈਰਡ ਦਾ ਮੁਰੱਬਾ ਵੀ ਮਿਲ ਜਾਂਦਾ, ਹੈਰਡ ਦਾ ਮੁਰੱਬਾ ਲੈ ਕੇ ਤਾਂ ਉਹ ਵੀ ਆਪਾਂ ਖਾਈਏ, ਖਾ ਕੇ ਗਰਮ ਦੁੱਧ ਪੀ ਲਓ। ਤਾਂ ਇਹ ਸਾਰੀਆਂ ਚੀਜ਼ਾਂ ਜਿੱਦਾਂ ਕਾਬਜ਼ ਲਈ ਠੀਕ ਆ ਨਾ ਜੀ। ਜੀ ਹਾਂਜੀ, ਇਹ ਵਰਤ ਕੇ ਦੇਖਣ ਜਿਹਨਾਂ ਨੂੰ ਕਾਬਜ਼ ਦੀ ਪ੍ਰੋਬਲਮ ਆ। ਕਾਬਜ਼ ਦੇ ਨਾਲ ਸਾਰੀਆਂ ਬਿਮਾਰੀਆਂ ਆਪਾਂ ਨੂੰ ਪਤਾ ਸ਼ੁਰੂ ਹੁੰਦੀਆਂ ਨਾ। ਹਾਂਜੀ ਹਾਂਜੀ। ਤੇ ਫਟਕੜੀ ਬਾਰੇ ਪੁੱਛਦੇ ਸੀਗੇ, ਜਿਹੜੀ ਚਿੱਟੀ ਫਟਕੜੀ ਉਹ ਤਾਂ ਆਪਾਂ ਖਾਣ ਲਈ ਵਰਤਦੇ ਆ। ਲਾਲ ਫਟਕੜੀ ਕਈ ਵਾਰ ਜੇ ਆਪਾਂ ਫਿਰ ਕਿਤੇ ਸੱਟ ਚੋਟ ਲੱਗ ਜਾਂਦੀ ਆ ਉਹ ਟਕੋਰ ਕਰਨ ਲਈ ਦੱਸਦੇ ਹੁੰਦੇ ਵੀ ਲਾਲ ਫਟਕੜੀ ਲੈ ਕੇ ਤਾਂ ਤੁਸੀਂ ਉਹਦੀ ਟਕੋਰ ਕਰੋ ਆਪਣਾ, ਜੇ ਕੋਈ ਸੱਟ ਵੱਜੀ ਹੈ ਨਾ। ਅੱਛਾ, ਉੱਥੇ ਲਾਲ ਫਟਕੜੀ? ਹਾਂਜੀ, ਉੱਥੇ ਲਾਲ ਦੱਸਦੇ ਹੁੰਦੇ। ਕਈ ਵਾਰ ਆਪਾਂ ਦੇਖਿਆ ਉੱਥੇ ਹੱਡੀਆਂ ਹੁੱਡੀਆਂ ਵਾਲੇ ਜਿਹੜੇ ਹੁੰਦੇ ਸੀ, ਟੁੱਟੀਆਂ ਭੱਜੀਆਂ ਵਾਲੇ, ਕਈ ਵਾਰ ਸੱਟ ਚੋਟ ਲੱਗ ਜੀ ਨਿਆਣਿਆਂ ਦੇ ਤਾਂ ਕਹਿਣਾ ਲਾਲ ਫਟਕੜੀ ਲੈ ਕੇ ਤਾਂ ਉਹ ਟਕੋਰ ਕਰੋ ਤੇ ਬਣਾ ਕੇ ਆਟੇ ਟਿੱਕੀ ਜੇ ਤੇਲ ਨਾਲ ਚੋਪੜ ਕੇ ਲਾਲ ਫਟਕੜੀ ਉੱਤੇ ਪਾ ਕੇ ਬੰਨੋ। ਹਾਂਜੀ, ਉਹ ਏਦਾਂ ਦੱਸਦੇ ਹੁੰਦੇ ਸੀਗੇ। ਤੇ ਬਾਕੀ ਮੈਂ ਦੱਸਣਾ ਸੀਗਾ ਜਿਹੜੀ ਇੱਕ ਅੱਗੇ ਭੈਣ ਨੇ ਪੁੱਛਿਆ ਸੀਗਾ ਬਾਥਰੂਮ ਦੀ ਇਨਫੈਕਸ਼ਨ ਤੋਂ, ਜਿੱਦਾਂ ਉਹ ਫਟਕੜੀ ਦਾ ਹੀ ਦੱਸਿਆ ਸੀਗਾ ਮੈਂ ਇਲਾਜ, ਤੇ ਹੋਰ ਵੀ ਇੱਕ ਭੈਣ ਨੇ ਕੀਤਾ ਸੀਗਾ ਉਹ ਵੀ ਬਿਲਕੁਲ ਠੀਕ ਹੋ ਗਿਆ ਜਿੱਦਾਂ ਨਾ। ਅੱਛਾ, ਫਟਕੜੀ ਲੈ ਕੇ ਆਪਾਂ ਉਹਦੇ ਨਾਲ ਜਿੱਦਾਂ ਬਾਥਰੂਮ ਜਗ੍ਹਾ ਵਾਸ਼ ਕਰਨੀ ਹੈ 2-4 ਵਾਰੀ ਤਾਂ ਉਹਦੇ ਨਾਲ ਫਰਕ ਪੈ ਜਾਂਦਾ, ਬਿਲਕੁਲ ਠੀਕ ਹੋ ਗਿਆ। ਉਹਨਾਂ ਨੂੰ ਬਹੁਤ ਪ੍ਰੋਬਲਮ ਸੀਗੀ। ਹਾਂਜੀ, ਇਹੀ ਮੈਂ ਦੱਸਣਾ ਵੀ ਜੇ ਇਹਨੂੰ ਵੀ ਹੋਵੇ ਕੋਈ ਪ੍ਰੋਬਲਮ ਬਾਥਰੂਮ ਦੀ ਇਨਫੈਕਸ਼ਨ ਦੀ ਤਾਂ ਫਟਕੜੀ ਵਾਲੇ ਕਰਕੇ ਦੇਖਣਾ ਇਲਾਜ, ਉਹ ਨਾਲ ਠੀਕ ਹੋ ਜਾਣਾ। ਤੇ ਬਾਕੀ ਠੀਕ ਹੈ ਭੈਣ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਡਾਕਟਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਈਆਂ ਦੇ ਪੇਟ ਵਿੱਚ ਇਨਫੈਕਸ਼ਨ ਹੁੰਦੀ ਆ ਜਾਂ ਪੇਟ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ, ਤਾਂ ਜਿਹੜੀ ਇਹ ਪ੍ਰੋਬਲਮ ਦੱਸ ਕੇ ਗਏ ਆ ਇਹ ਵੀ ਹੁੰਦੀ ਆ। ਅਤੇ ਕਈ ਵਾਰੀ ਕਹਿੰਦੇ ਹੁੰਦੇ ਵੀ ਜੌਂ ਆ ਜਿਹੜੇ ਉਹਨਾਂ ਨੂੰ ਉਬਾਲ ਕੇ ਪੀ ਜਾਓ ਸਾਰਾ ਦਿਨ, ਉਹਦੇ ਨਾਲ ਵੀ ਫਰਕ ਪੈਂਦਾ। ਤੁਹਾਡੇ ਬਲੈਡਰ ਦੀ ਕੋਈ ਵੀ ਪ੍ਰੋਬਲਮ ਆ ਉਹਦੇ ਲਈ ਉਹ ਵੀ ਬਹੁਤ ਵਧੀਆ। ਅਤੇ ਜੇ ਹੋਰ ਵੀ ਕਿਸੇ ਨੂੰ ਇਲਾਜ ਬਾਰੇ ਪਤਾ ਹੈ ਤਾਂ ਜ਼ਰੂਰ ਦੱਸ ਦਿਓ। ਪਰਮਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਭੈਣ ਜੀ ਇੱਕ ਹੋਰ ਫੋਨ ਆ ਗਿਆ ਵੀ ਪੁੱਛੋ ਭਾਈ ਮੈਨੂੰ ਕਮਜ਼ੋਰੀ ਬੜੀ ਹੈ, ਉਹ ਕਿਵੇਂ ਹੱਲ ਹੋਏਗੀ? ਕਮਜ਼ੋਰੀ ਦੱਸੋ ਜੀ। ਮੈਂ ਫਰੂਟ ਵੀ ਬੜਾ ਖਾਂਦੀ ਆ, ਨਟ ਵੀ ਸਾਰੇ ਖਾਂਦੀ ਆ, ਪਰ ਫਿਰ ਵੀ ਮੈਨੂੰ ਮੇਰੇ ਕੋਲ ਇੰਝ ਜਿਵੇਂ ਹਿੰਮਤ ਹੈ ਨਹੀਂ। ਅੱਛਾ, ਹਾਂਜੀ, ਇਹ ਕਿਸੇ ਭੈਣ ਭਰਾ ਨੂੰ ਪਤਾ ਹੋਏ ਤੇ ਜ਼ਰੂਰ, ਤੇ ਮੈਂ ਆਪਣੀ ਵਾਰੀ ਅਗਲੀ ਵਾਰੀ ਪੁੱਛਾਂਗੀ। ਠੀਕ ਹੈ ਜੀ, ਫਰਮੈਸ਼ਾਂ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਫਰਮੈਸ਼ਾਂ ਵਾਲੇ ਸੁਣਦੇ ਆ, ਪੁੱਛਦੇ ਨੇ। ਅਤੇ ਕਮਜ਼ੋਰੀ ਬਹੁਤ ਆ ਜੀ, ਕਮਜ਼ੋਰੀ ਤੋਂ ਦੱਸ ਦਿਓ। ਬਾਕੀ ਹੀ ਲੋਕਾਂ ਨੂੰ ਜਿਨ੍ਹਾਂ ਨੂੰ ਹੋ ਕੇ ਹਟਿਆ ਨਾ, ਉਹਨਾਂ ਨੂੰ ਕਰੋਨਾ, ਉਹਨਾਂ ਨੂੰ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਬਹੁਤ ਸਾਰਿਆਂ ਨੂੰ ਕਮਜ਼ੋਰੀ ਬਹੁਤ ਆ। ਹਰਪ੍ਰੀਤ? ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਆਹ ਕਮਜ਼ੋਰੀ ਵਾਲੇ ਭੈਣ ਜੀ ਲਈ ਉਹ ਫੁੱਲ ਮਖਾਣੇ ਤਾਂ ਇੰਨੇ ਆਪਣੇ ਦੱਸਦੇ ਨੇ ਵੀ ਭਾਈ ਤੁਸੀਂ ਦੁੱਧ ਚ ਉਬਾਲ ਕੇ ਪੀ ਲਓ, ਦੁੱਧ ਖਾ ਲਓ। ਤੁਸੀਂ ਖਾ ਲਿਆ ਕਰੋ ਨਾ ਇਹਨਾਂ ਦੀ ਜਗ੍ਹਾ ਤੇ। ਪ੍ਰੋਬਲਮ ਤਾਂ ਇਹ ਆ ਵੀ ਜੇ ਤੁਸੀਂ ਦੁੱਧ ਨਹੀਂ ਪੀਣਾ ਤਾਂ ਤੁਸੀਂ ਚਮਚਾ ਘਿਓ ਦਾ ਪਾ ਕੇ ਉਹਦੇ 'ਚ ਥੋੜਾ ਫਰਾਈ ਕਰਕੇ ਉੱਤੇ ਚਾਟ ਮਸਾਲਾ ਪਾ ਕੇ ਉਹਨੂੰ ਸਨੈਕ ਬਣਾ ਕੇ ਖਾ ਲਓ ਤਾਂ ਤੁਹਾਡੀ ਕਮਜ਼ੋਰੀ ਆਪੇ ਹੀ ਦੂਰ ਹੋ ਜੂਗੀ, ਹਨਾ। ਤੇ ਦੂਜੀ ਗੱਲ, ਜਿਹੜੇ ਕਹਿੰਦੇ ਸੀਗੇ ਬਾਥਰੂਮ ਦੀ ਇਨਫੈਕਸ਼ਨ, ਉਹ ਤਾਂ ਸਭ ਤੋਂ ਬੈਸਟ ਹੈਗਾ ਕਰੈਨਬਰੀ ਜੂਸ ਪੀਓ। ਕੱਲਾ ਨਹੀਂ ਪੀ ਸਕਦੇ ਤਾਂ ਉਹਨੂੰ ਪਾਣੀ ਮਿਕਸ ਕਰਕੇ ਪੀ ਲਓ। ਹਾਂ, ਉਹ ਤਾਂ ਮਿਲਦਾ, ਬਣਿਆ ਬਣਾਇਆ ਮਿਲ ਜਾਂਦਾ। ਹਾਂ, ਹਾਂਜੀ ਹਾਂਜੀ।
ਤੇ ਨੰਬਰ 2 ਹੈਗਾ ਵੀ ਤੁਸੀਂ ਕੱਚੀ ਲੱਸੀ ਬਣਾ ਕੇ ਨਾ ਆਪਣੇ ਕੱਚੇ ਦੁੱਧ 'ਚ, ਹਾਂਜੀ ਭੈਣ ਜੀ, ਉਹ ਕੱਚੀ ਲੱਸੀ ਬਣਾ ਕੇ ਨਾ ਤੇ ਤੁਸੀਂ ਆਪਣਾ ਪ੍ਰਾਈਵੇਟ ਏਰੀਆ ਉਹਦੇ ਨਾਲ ਵਾਸ਼ ਕਰੋ ਜਦੋਂ ਵੀ ਤੁਸੀਂ ਬਾਥਰੂਮ ਜਾਂਦੇ ਹੋ। ਠੀਕ ਹੈ ਜੀ। ਹਾਂਜੀ, ਤੇ ਜਿਹੜਾ ਪੁੱਛਦੇ ਸੀਗੇ ਦੇਸੀ ਆਪਣਾ ਹਨੀ ਕੀ ਕਹਿੰਦੇ ਪੰਜਾਬੀ 'ਚ, ਯਾਰ ਭੁੱਲ ਗਈ ਮੈਂ ਹੁਣ। ਕਾਹਦੇ ਤੋਂ ਪੁੱਛਦੇ ਸੀ? ਸ਼ਹਿਦ ਜਿਹੜਾ ਲੋਕਲ, ਹਾਂਜੀ। ਉਹ ਭੈਂਦੀ ਜਿਵੇਂ ਆਮ ਨਾ ਹੁਣ ਸਾਡੇ ਤਾਂ ਇੱਥੇ ਮਕੌਲ ਤੇ 180 ਤੇ ਭਾਈ ਕਾਰਨਰ ਤੇ ਬੈਠਾ ਹੁੰਦਾ ਬੈਠੇ, ਹਾਂ ਟੇਬਲ ਤੇ ਬੈਠੇ ਹੁੰਦੇ ਆ। ਹਾਂਜੀ, ਰੋਲ ਹਨੀ ਲਿਖਿਆ ਹੁੰਦਾ ਉਹਦੇ ਉੱਪਰ। ਉਹ ਭਾਈ ਤੁਹਾਡੇ ਵੱਲ ਹੀ ਆ, ਸਾਰੇ ਸ਼ਹਿਰਾਂ 'ਚ ਨਹੀਂ। ਤੁਸੀਂ ਦੱਸੋ, ਆਪਾਂ ਮੇਲ ਕਰ ਦਿੰਦੇ ਆ। ਨਹੀਂ ਉਹ ਇੱਧਰਲਿਆਂ ਨੂੰ ਨਹੀਂ ਨਾ ਸੂਤ ਪੈਣਾ। ਹਾਂ ਵੀ ਮਤਲਬ ਉਹ ਸਾਰੇ ਟਾਊਨਾਂ 'ਚ ਪੈਂਦੀ ਐ, ਉੱਥੇ ਟੇਬਲ ਲਾ ਕੇ ਹੀ ਬਹਿੰਦੇ ਆ। ਉਹਨਾਂ ਕੋਲ ਰੋ ਹੁੰਦਾ, ਸਟੋਰਾਂ ਵਾਲਿਆਂ ਕੋਲੇ ਲਾਈਕ ਜਿਹੜੇ ਜਿਵੇਂ ਕਾਸਕੋ ਤੋਂ ਲੋਕ ਲੈ ਆਉਂਦੇ ਆ ਵੀ ਵਧੀਆ ਜੀ, ਉਹ ਤਾਂ ਨਿਰੀ ਖੰਡ ਆ, ਉਹ ਕੋਈ ਉਹ ਸ਼ਾਇਦ ਨਹੀਂ ਹੈਗਾ। ਹਾਂਜੀ, ਤੇ ਚਲੋ ਬਸ ਮੈਂ ਇੰਨਾ ਹੀ ਦੱਸਣਾ ਸੀ। ਸੁਣਿਓ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਜਿਹੜਾ ਲੋਕਲ ਹਨੀ ਹੁੰਦਾ ਨਾ, ਉਹ ਵੈਸੇ ਜਿੱਦਾਂ ਸੋਹਣਾ ਹਨੀ ਹੁੰਦਾ ਹੀ ਆ ਨਾ, ਉੱਦਾਂ ਹੀ ਹੁੰਦਾ। ਬਹੁਤੀ ਵਾਰ ਤੁਸੀਂ ਦੇਖਿਆ ਹੋਣਾ ਕਿਤੇ ਡਰਾਈਵ ਕਰਦੇ ਆ ਆਪਣੇ ਟਾਊਨ ਦੇ ਵਿੱਚ, ਕਈ ਵਾਰੀ ਕਾਰਨਰਾਂ 'ਤੇ ਨਾ ਲੋਕ ਬੈਠੇ ਹੁੰਦੇ ਆ ਲੈ ਕੇ ਉਹਨੂੰ ਹਨੀ ਨੂੰ, ਟੇਬਲ ਲਾਇਆ ਹੁੰਦਾ ਜਾਂ ਛੋਟੀਆਂ ਛੋਟੀਆਂ ਚੀਜ਼ਾਂ ਰੱਖੀਆਂ ਹੁੰਦੀਆਂ, ਅਤੇ ਅਸੀਂ ਉੱਦਾਂ ਹੀ ਲੰਘ ਜਾਂਦੇ ਹਾਂ ਕੋਲ ਦੀ। ਅਤੇ ਜ਼ਰੂਰ ਉਹਨਾਂ ਨੂੰ ਸਪੋਰਟ ਵੀ ਕਰਿਆ ਕਰੋ ਅਤੇ ਤੁਸੀਂ ਲੈ ਵੀ ਲਿਆ ਕਰੋ। ਉਹ ਸਾਡੇ ਭਲੇ ਲਈ ਹੁੰਦੀਆਂ ਕਈ ਚੀਜ਼ਾਂ, ਤਾਂ ਸਾਨੂੰ ਫਾਇਦਾ ਹੈ ਜਿਹੜਾ ਉਹ ਬਹੁਤ ਹੁੰਦਾ ਆ। ਅਗਲੇ ਕਾਲਰ ਨੇ ਸਾਡੇ ਗਰਮੇਜ ਕੌਰ ਜੀ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਜਿਹੜਾ ਕਹਿੰਦੇ ਆ ਨਾ ਕਮਜ਼ੋਰੀ ਆ ਦਿਲ ਦੀ, ਉਹ ਨਾ ਸਵੇਰੇ ਉੱਠ ਕੇ ਇੱਕ ਔਲਾ ਜ਼ਰੂਰ ਨਿਰਣੇ ਕਾਲਜੇ। ਨਹੀਂ, ਦਿਲ ਦੀ ਨਹੀਂ, ਉਹਨਾਂ ਨੂੰ ਉਦਾਂ ਸਰੀਰ ਦੀ ਕਮਜ਼ੋਰੀ, ਹਾਂ ਸਰੀਰ ਦੀ ਕਮਜ਼ੋਰੀ ਆ ਜਿਹਨੂੰ ਵੀ ਆ, ਉਹ ਸਵੇਰੇ ਉੱਠ ਕੇ ਪਹਿਲਾਂ ਧੋ ਕੇ ਇੱਕ ਔਲਾ ਜ਼ਰੂਰ ਖਾਇਆ ਕਰਨ। ਜੇ ਤਾਂ ਵਰਕ ਇੱਥੋਂ ਓਦਾਂ ਮਿਲਦੇ ਆ ਤਾਂ ਵਰਕ ਵੀ ਉਹ ਲੈ ਸਕਦੇ, ਚਾਂਦੀ ਦੇ ਵਰਕ ਹੁੰਦੇ, ਇੰਡੀਆ ਤਾਂ ਹੁੰਦੇ ਸੀ, ਇੱਥੇ ਤਾਂ ਮੈਨੂੰ ਪਤਾ ਨਹੀਂ, ਹਲਵਾਈ ਦੇ ਹੋਣਗੇ ਜੇ ਹੋਏ ਤਾਂ ਉਹ ਸਵੇਰ ਨੂੰ ਚਲਵੇਟ ਕੇ ਇੱਕ ਔਲਾ ਜ਼ਰੂਰ ਖਾਇਆ ਕਰਨ। ਕਮਜ਼ੋਰੀ ਤੋਂ ਉਹ ਬੜਾ ਚੰਗਾ ਆ, ਮੈਂ ਕਹਿੰਦੀ ਆ। ਅੱਛਾ ਜੀ। ਹਾਂਜੀ, ਹੈ ਇਹੋ ਹੀ ਦੱਸਣਾ ਸੀ ਮੈਂ ਤਾਂ। ਓਕੇ ਬਾਏ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਜਿਹੜੀਆਂ ਇਹ ਚੀਜ਼ਾਂ ਬਣੀਆਂ ਆ ਸਾਡੇ ਫਾਇਦੇ ਲਈ ਬਣੀਆਂ ਹੋਈਆਂ ਆ, ਅਤੇ ਜਿਹੜਾ ਇਹਨਾਂ ਨੇ ਇਹ ਔਲਾ ਦੱਸਿਆ ਖਾਣਾ, ਕਈਆਂ ਨੂੰ ਸ਼ੂਗਰ ਹੈਗੀ, ਕਈਆਂ ਨੇ ਮਿੱਠਾ ਨਹੀਂ ਖਾਣਾ ਜੀ, ਮਿੱਠਾ ਬਹੁਤ ਹੁੰਦਾ, ਧੋ ਕੇ ਖਾ ਲਓ ਉਹਨੂੰ। ਧੋ ਕੇ ਤੁਸੀਂ ਬੇਸ਼ੱਕ ਉਹਨਾਂ ਨੂੰ ਲਿਆ ਕੇ ਡੱਬਾ, ਉਹਨਾਂ ਨੂੰ ਉਹਨਾਂ ਦੀਆਂ ਫਾੜੀਆਂ ਕਰਕੇ ਛਾਨਣੀ 'ਚ ਪਾ ਕੇ ਧੋ ਕੇ ਰੱਖ ਦਿਓ। ਜਦੋਂ ਪਾਣੀ ਨਿਚੜ ਜਾਏ ਤਾਂ ਕੱਚ ਦੀ ਬੋਤਲ 'ਚ ਪਾ ਕੇ ਰੱਖ ਲਓ, ਜਿਵੇਂ ਜਿਵੇਂ ਹੌਲੀ ਹੌਲੀ ਖਾਣਾ। ਰੂਪੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸੌਰੀ ਮੈਂ ਦੁਬਾਰਾ ਕਾਲ ਕੀਤੀ ਆ, ਮੈਂ ਭੁੱਲ ਗਈ ਸੀ। ਮੇਰਾ ਨਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਆ, ਉਹਦਾ ਕੋਈ ਇਲਾਜ ਦੱਸੋਗੇ? ਬਲੱਡ ਪ੍ਰੈਸ਼ਰ ਹਾਈ ਆ, ਕਾਹਦੇ ਨਾਲ ਆ? ਪਤਾ ਨਹੀਂ ਭੈਣ ਜੀ, ਮੇਰਾ ਤਾਂ ਜਿੱਦਾਂ 375 ਤਾਂ 290 ਆ। ਹਾਂਜੀ, 290 ਤੇ 175? ਇਹ ਨਹੀਂ, ਥੱਲੇ ਵਾਲਾ 290 ਆ, ਉੱਪਰ ਵਾਲਾ 375 ਆ। ਹੈ? ਹਾਂਜੀ, ਮੈਂ ਘੁੰਮਦੀ ਆ ਭੈਣ ਜੀ, ਮੇਰੀ ਛੱਤ ਵੀ ਘੁੰਮਦੀ ਆ, ਮੈਂ ਵੀ ਘੁੰਮਦੀ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਹਿੰਦੀ ਕਿਸੇ ਨੂੰ। ਭਾਈ ਇਹਦਾ ਇਲਾਜ ਕਰੋ। ਤੁਸੀਂ ਕਹਿੰਦੇ ਹੁੰਦੇ ਆ ਕਿ ਗਰਮ ਪਾਣੀ, ਥੋੜਾ ਜਿਹਾ ਕੋਸਾ ਪਾਣੀ ਪੀਣ ਨੂੰ ਕਹਿੰਦੇ ਹੁੰਦੇ ਆ। ਕੋਸਾ? ਠੀਕ ਹੈ। ਹਾਂਜੀ ਹਾਂਜੀ, ਪੈਰ ਰੱਖਣ ਨੂੰ ਵੀ ਕਹਿੰਦੇ ਹੁੰਦੇ, ਪਰ ਥੋੜਾ ਜਿਹਾ ਤੁਹਾਡਾ ਨਾ ਉਹ ਪਾਣੀ ਜਿੱਦਾਂ ਕੋਸੇ ਪਾਣੀ 'ਚ ਰੱਖਣਾ। ਹਾਂਜੀ ਹਾਂਜੀ, ਠੀਕ ਹੈ, ਮੈਂ ਰੱਖ ਲੈਂਦੀ। ਕੱਚੀ ਲੱਸੀ ਸੌਂਫ ਪਾ ਕੇ ਪੀਣ ਨੂੰ ਵੀ ਕਹਿੰਦੇ ਹੁੰਦੇ ਆ, ਪਰ ਚਲੋ ਆਪਾਂ ਹੁਣ ਹੋਰ ਕਿਸੇ ਨੂੰ ਪੁੱਛਦੇ ਆ। ਠੀਕ ਹੈ ਭੈਣ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਤਾਂ ਹੌਲੀ ਤੁਰਿਓ ਜੀ ਭਾਈ। ਠੀਕ ਹੈ ਭੈਣ ਜੀ। ਠੀਕ ਹੈ ਜੀ। ਇੰਨਾ ਤੇ ਬਹੁਤ ਜ਼ਿਆਦਾ ਆ, ਬਸ ਇਹ ਤੁਹਾਨੂੰ ਚਲੇ ਹੀ ਜਾਣਾ ਚਾਹੀਦਾ ਡਾਕਟਰ ਵਗੈਰਾ ਦੇ, ਕਿ ਤੁਹਾਡਾ ਇੰਨਾ ਆ। ਕਹਿੰਦੇ ਜਦੋਂ BP ਇੰਨਾ ਹੀ ਤੁਹਾਡਾ ਹਾਈ ਹੋ ਜਾਂਦਾ ਨਾ ਕਈ ਵਾਰੀ, ਕਿਉਂਕਿ ਇਹ ਚੀਜ਼ਾਂ ਅਚਾਨਕ ਇਹ ਸਾਡੇ ਨਾਲ ਜੁੜੀਆਂ, ਸਾਡੀਆਂ ਸੋਚਾਂ ਨਾਲ ਜੁੜੀਆਂ, ਜਾਂ ਤੁਹਾਡੀ ਬੋਡੀ ਦੇ ਵਿੱਚ ਆ ਕੁਛ ਤੇ ਜੁੜੀਆਂ, ਅਤੇ ਤਾਂ ਕਿ ਕੋਈ ਬਹੁਤਾ ਨੁਕਸਾਨ ਨਾ ਹੋ ਜਾਏ। ਜਿਹੜੀ ਇਹ ਆਈਸ ਪੈਕ ਆ, ਉਹ ਤੁਸੀਂ ਆਪਣੀ ਧੌਣ ਦੇ ਦੁਆਲੇ ਜ਼ਰੂਰ ਰੱਖੋ, ਧੌਣ ਦੇ ਦੁਆਲੇ ਜ਼ਰੂਰ ਰੱਖੋ। ਆ ਪਿੱਛੇ ਜਿਹੜੀ ਨਾੜੀ ਹੁੰਦੀ ਆ ਆਪਣੇ ਗਿੱਚੀ ਦੇ ਵਿੱਚ ਆ, ਇੱਥੇ ਇੱਕ ਜ਼ਰੂਰ ਰੱਖੋ, ਜਾਂ ਸਿਰ 'ਤੇ ਵੀ ਤੁਸੀਂ ਪੱਟੀਆਂ ਰੱਖੋ। ਬਹੁਤ ਜ਼ਿਆਦਾ ਹਾਈ ਆ ਤੁਹਾਡਾ। ਜੇ ਤੁਸੀਂ ਸੁਣਦੇ ਆ ਤਾਂ ਪਲੀਜ਼ ਇਹਨੂੰ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਹੁਣ ਬਹੁਤ ਸਾਰੇ ਲੋਕ ਤੁਹਾਡੇ ਲਈ ਫਿਕਰਮੰਦ ਹੋਣਗੇ ਕਿ ਇਹ ਬਹੁਤ ਜ਼ਿਆਦਾ ਆ। ਜੇ ਕਿਤੇ ਉਹਦਾ ਜਿਹੜੀ ਤੁਹਾਡੀ ਮਸ਼ੀਨ ਹੁੰਦੀ ਆ ਨਾ, ਮਸ਼ੀਨ ਨੂੰ ਵੀ ਆਫ ਕਰਕੇ ਦੁਬਾਰਾ ਕਰਕੇ ਨਾ, ਕਈ ਵਾਰੀ ਉਹ ਮਸ਼ੀਨ ਵੀ ਕਮਲੀ ਇੱਦਾਂ ਹੁੰਦੀ ਨਾ, ਜੇ ਤੁਸੀਂ 2-3 ਵਾਰੀ ਚੈੱਕ ਕਰਦੇ ਆ ਤਾਂ ਉਹਦੀ ਰੀਡਿੰਗ 2-3 ਵਾਰੀ ਵੱਖਰੀ ਵੱਖਰੀ ਹੁੰਦੀ ਆ,
ਪਰ ਜਿਹੜਾ ਇੰਨਾ ਹੀ ਹਾਈ ਹੈਗਾ ਉਹਨੂੰ ਇੱਕਦਮ ਥੱਲੇ ਕਰਨੇ ਦੇ ਲਈ ਕੀ ਕਰਨਾ ਚਾਹੀਦਾ ਆ ਜੀ? ਜਸਵੰਤ ਕੌਰ। ਸਤਿ ਸ਼੍ਰੀ ਅਕਾਲ ਬਲਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਤੇ ਸਿਸਟਰ ਦਾ ਫੋਨ ਆਇਆ ਕਿ ਤੁਸੀਂ ਮੈਨੂੰ ਕਹਿੰਦੇ ਤੂੰ ਫੋਨ ਕਰਕੇ ਉਹਨਾਂ ਨੂੰ ਕਹਿ ਦਿਓ ਕਿ ਉਹ ਲੇਡੀ ਨੂੰ ਕਹੋ ਕਿ 911 ਕਰ ਦੇਵੇ ਤੇ ਉਹਨੂੰ ਬ੍ਰੇਨ ਹੈਮਰੇਜ ਹੋ ਜਾਣੀ ਆ। ਮੇਰੀ ਸਿਸਟਰ ਦਾ ਫੋਨ ਆਇਆ। ਅੱਛਾ। ਤੇ ਮੈਂ ਕਿਹਾ ਕਿਹਨੂੰ ਕਹਿਣਾ? ਕਹਿੰਦੀ ਨਹੀਂ ਤੂੰ ਫੋਨ ਕਰਕੇ ਰੇਡੀਓ ਤੇ ਦੱਸ ਵੀ ਇਸ ਤਰ੍ਹਾਂ ਵੀ ਕੋਈ ਕਹਿ ਰਿਹਾ ਉਹਦਾ ਬਲੱਡ ਪ੍ਰੈਸ਼ਰ ਇੰਨਾ ਹਾਈ ਆ। ਬਹੁਤ ਹਾਈ ਆ। ਉਹਨਾਂ ਨੂੰ 911 ਕਰ ਦੇਣਾ ਚਾਹੀਦਾ। ਔਰ ਉਹਨਾਂ ਕੋਲ ਜੇ ਐਸਪ੍ਰਿਨ ਹੈਗੀ ਆ, ਐਸਪ੍ਰਿਨ ਜੀਭ ਦੇ ਨੀਚੇ ਰੱਖ ਲੈਣ, ਗਰਮ ਪਾਣੀ ਪੀ ਲੈਣ। ਤੇ ਦੂਸਰਾ ਹੈਗਾ ਜੇ ਨਹੀਂ ਐਸਪ੍ਰਿਨ ਹੈਗੀ ਤਾਂ ਉਹਨਾਂ ਨੂੰ ਕਹੋ ਕਿ ਲਸਣ ਦੀ ਤੁਰੀ ਆਪਣੀ ਖਾ ਲੈਣ। ਹਾਂ, ਲਸਣ ਖਾ ਲੈਣ, ਲਸਣ ਦੀ ਤੁਰੀ ਖਾ ਲੈਣ। ਬਾਕੀ ਆਪਾਂ ਇਹੀ ਕਹਿੰਦੇ ਆ ਕਿਸੇ ਨੂੰ ਵੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਉਹ ਆਪਣਾ ਬਲੱਡ ਪ੍ਰੈਸ਼ਰ ਹਰ ਰੋਜ਼ ਮੋਨੀਟਰ ਕਰਨ। ਜੇ 150 170 170 ਤੋਂ ਉੱਪਰ ਨਾ ਜਾਣ ਦਾ, ਨੀਚੇ ਵਾਲਾ 100 ਤੋਂ ਉੱਪਰ ਨਹੀਂ ਹੋਣਾ ਚਾਹੀਦਾ, 100 110 ਜਿਹੜੇ ਦਵਾਈਆਂ ਖਾ ਰਹੇ ਆ। ਜੇ ਇੰਨਾ ਹਾਈ ਹੈ ਤੇ ਉਹਨਾਂ ਨੂੰ ਡਾਕਟਰ ਦੇ ਨਾਲ ਕੰਸਰਨ ਕਰਕੇ, ਕਿਉਂਕਿ ਬਲੱਡ ਪ੍ਰੈਸ਼ਰ ਇੱਕ ਇਹੋ ਜਿਹੀ ਪ੍ਰੋਬਲਮ ਹੈ ਕਿ 100 ਬਿਮਾਰੀ ਆ, ਹਾਰਟ ਅਟੈਕ, ਬ੍ਰੇਨ ਹੈਮਰੇਜ, ਸਾਰਾ ਕੁਝ ਇਸੇ ਦੇ ਨਾਲ ਹੀ ਹੋ ਜਾਂਦਾ। ਹਾਂ, ਨਾਲੇ ਹੁਣ ਤੁਸੀਂ ਉਹ ਗੱਲ ਕਰ ਰਹੇ ਆ, ਡਰਨ ਦੀ ਲੋੜ ਨਹੀਂ, ਤੁਸੀਂ ਬਸ ਉਹ ਕਰ ਦੋ ਤੇ ਕਾਮ ਰਹੋ, ਸ਼ਾਂਤੀ ਦੇ ਵਿੱਚ ਰਹੋ। ਬਿਲਕੁਲ ਸ਼ਾਂਤੀ ਹੈ ਕਿ ਤੁਸੀਂ ਹੋਰ ਤੁਹਾਡੇ ਕੋਲ ਐਸਪ੍ਰਿਨ ਨਹੀਂ ਆ, ਜੇ ਤੁਹਾਡੇ ਕੋਲ ਬਲੱਡ ਪ੍ਰੈਸ਼ਰ ਦੀ ਗੋਲੀ ਹੈ ਤੁਸੀਂ ਬਲੱਡ ਪ੍ਰੈਸ਼ਰ ਦੀ ਗੋਲੀ ਤੁਹਾਡੇ ਕੋਲ ਹੈਗੀ ਤਾਂ ਉਹਨੂੰ ਜੀਭ ਦੇ ਨੀਚੇ ਰੱਖ ਲਓ। ਹਾਂਜੀ। ਕਿਉਂਕਿ ਜਿਹੜੀ ਜੀਭ ਦੇ ਨੀਚੇ ਬਲੱਡ ਵੈਸਲਸ ਬਹੁਤ ਜ਼ਿਆਦਾ ਆਪਣੇ ਸਾਰੇ ਬੰਡਲ ਹੈ, ਉਹ ਜਲਦੀ ਡਿਸੋਲਵ ਹੋ ਜਾਂਦੀ ਹੈ। 300 ਵਾਲੀ ਤਾਂ ਗੱਲ ਡਰ ਲੱਗਦਾ ਸੁਣ ਕੇ। ਹਾਂਜੀ, ਤੇ ਜੇ ਉਹਨਾਂ ਕੋਲ ਨਾਈਟ੍ਰੋਗਲਿਸਰਿਨ ਹੈਗੀ ਆ ਤਾਂ ਉਹ ਵੀ ਉਹਨਾਂ ਦੇ ਬਲੱਡ ਪ੍ਰੈਸ਼ਰ ਨੂੰ ਡਾਊਨ ਕਰ ਦੇਗੀ। ਮੈਨੂੰ ਨਹੀਂ ਪਤਾ, ਮੈਨੂੰ ਲੱਗਦਾ ਨਹੀਂ ਉਹਨਾਂ ਕੋਲ ਬੜੀਆਂ ਕੋਈ ਦਵਾਈਆਂ ਹੋਣਗੀਆਂ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਦੱਸਿਆ। ਜੇ ਰੈਗੂਲਰ ਲੈਂਦੇ ਹੋਣਗੇ ਤਾਂ ਇੰਨੀ ਨਹੀਂ ਹੋ ਸਕਦੀ। ਤੇ ਪਰ ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਸਾਰਿਆਂ ਅੱਗੇ ਇਹੀ ਬੇਨਤੀ ਆ ਕਿ ਆਪਣੇ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਰੱਖੋ, ਤਲਿਆਂ ਤੋਂ ਦੂਰ ਰਹੋ, ਨਮਕ ਤੋਂ ਦੂਰ ਰਹੋ ਤੇ ਸਿਹਤ ਦਾ ਧਿਆਨ ਰੱਖੋ। ਸਿਹਤ ਆ ਤਾਂ ਜਹਾਨ ਹੈ, ਨਹੀਂ ਤਾਂ ਕੁਛ ਵੀ ਨਹੀਂ। ਹਾਂਜੀ, ਤੇ ਨਹੀਂ ਸਾਨੂੰ ਤੇ ਖੁਦ ਬਾਕੀ ਵਾਹਿਗੁਰੂ ਪਰਮਾਤਮਾ ਉਹਨਾਂ ਦੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰੇ, ਇਹੀ ਅਰਦਾਸ ਕਰ ਸਕਦੇ ਆਪਾਂ। ਧੰਨਵਾਦ। ਉਹਨਾਂ ਨੂੰ ਕਹਿੰਦੇ ਆ ਕਿ ਰੂਪੀ ਜੀ ਤੁਸੀਂ ਬਹੁਤ ਖਿਆਲ ਰੱਖੋ ਆਪਣਾ। ਹਾਂ ਹਾਂਜੀ, ਤੇ ਬਸ ਇਹੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਥੋੜਾ ਗਰਮ ਪਾਣੀ ਪੀਣਗੇ, ਕੋਸਾ ਪਾਣੀ ਪੀ ਲੈਣ। ਕੋਸੇ ਪਾਣੀ ਦੇ ਨਾਲ ਬਲੱਡ ਵੈਸਲਸ ਖੁੱਲ ਜਾਂਦੀਆਂ। ਹਾਂਜੀ, ਹਾਂ, ਉਹਨਾਂ ਦੇ ਵਿੱਚ ਸਰਕੂਲੇਸ਼ਨ ਨਾਲ ਲਸਣ ਲੈ ਲੈਣ ਤੇ ਸਭ ਤੋਂ ਵਧੀਆ। ਹਾਂਜੀ, ਇੱਕ ਵੀ ਜੇ ਭੈਣ ਜੀ ਬਲਿੰਦਰ ਭੈਣ ਜੀ ਕਿਸ ਦਾ ਪਿੱਛੇ ਫੋਨ ਆਇਆ ਸੀ, ਕਿਸੇ ਦਾ ਬਲੱਡ ਪ੍ਰੈਸ਼ਰ ਲੋ ਹੈ। ਹਾਂਜੀ, ਲੋ ਲੈ ਵੀ ਉਹ ਕਹਿੰਦੇ ਸੀ ਤੁਸੀਂ ਕਾਫੀ ਪੀ ਲਓ, ਤੁਸੀਂ ਇਹ ਪੀ ਲਓ, ਕਿਉਂਕਿ ਮੇਰਾ ਬਲੱਡ ਪ੍ਰੈਸ਼ਰ ਪਹਿਲਾਂ ਵੀ 90/60 90/50 ਹੁੰਦਾ ਸੀਗਾ ਮੇਰਾ ਪਹਿਲਾਂ। ਤੇ ਮੈਂ ਡਾਕਟਰ ਇੱਥੇ ਆਏ ਫਰੈਜ਼ਨੋ ਗਈ ਸੀ ਡਾਕਟਰ ਦੇ ਕੋਲ। ਉਹ ਕਹਿੰਦਾ ਬਲੱਡ ਪ੍ਰੈਸ਼ਰ ਲੋ ਠੀਕ ਹੈ, ਕਹਿੰਦਾ ਇਹਨੂੰ ਜਿੰਨਾ ਤੁਸੀਂ ਫਲੂਇਡ ਜ਼ਿਆਦਾ ਲਓਗੇ ਨਾ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਬਲੱਡ ਸਰਕੂਲੇਟ ਕਰੂਗਾ। ਤੇ ਤੁਸੀਂ ਫਲੂਇਡ ਇਨਕਰੀਜ਼ ਕਰ ਦਿਓ, ਨਾ ਕਿ ਤੁਸੀਂ ਉਹਦੀ ਜਗ੍ਹਾ ਤੇ ਕੋਈ ਮੈਡੀਸਨ ਲੈ ਲਓ ਜਾਂ ਕੋਈ ਇਹੋ ਜਿਹੀ ਜਗ੍ਹਾ ਤੇ ਤੁਸੀਂ ਕਾਫੀ ਵਗੈਰਾ ਤਾਂ ਡੇਲੀ ਨਹੀਂ ਨਾ ਰੂਟੀਨ, ਤੁਸੀਂ ਫਲੂਇਡ ਜ਼ਿਆਦਾ ਲਓ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅੱਪ ਜਾਏਗਾ। ਠੀਕ ਹੈ। ਹਾਂ, ਮੈਂ ਦੱਸਣਾ ਸੀ, ਮੈਂ ਉਸ ਦਿਨ ਪਤਾ ਬਿਜ਼ੀ ਹੋ ਗਈ, ਇਸ ਵਾਸਤੇ ਜਿਹਦਾ ਲੋ ਬਲੱਡ ਪ੍ਰੈਸ਼ਰ ਆ ਉਹ ਜ਼ਿਆਦਾ ਫਲੂਇਡ ਇਨਕਰੀਜ਼ ਕਰ ਦੇਣਾ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਬਲੱਡ ਆ ਜਿਹੜਾ ਉਹ ਸਰਕੂਲੇਟ ਜ਼ਿਆਦਾ ਕਰੇਗਾ। ਜੀ ਓਕੇ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਰੂਪੀ ਜੀ, ਵਾਕਈ ਤੁਹਾਡਾ ਸੁਣ ਕੇ ਸਾਰਿਆਂ ਦੇ ਦਿਲ ਕੰਬਦੇ ਆ ਕਿ ਤੁਹਾਡਾ ਬਹੁਤ ਜ਼ਿਆਦਾ ਹਾਈ ਹੈ, ਪਰ ਇਹਨੂੰ ਠੀਕ ਕਰੋ। ਇੰਨਾ ਕੁ ਜਿਹੜਾ ਘਰੇਲੂ ਇਲਾਜ ਕਰ ਲਓ, ਬਾਕੀ ਨਹੀਂ ਦੱਸਿਆ ਜਾਂ 911 ਕਰ ਲਓ, ਕਰ ਲੈਣਾ ਚਾਹੀਦਾ, ਕੋਈ ਗੱਲ ਨਹੀਂ। ਘਰੇ ਆ ਜਾਓਗੇ ਸ਼ਾਮ ਨੂੰ। ਧਰਮ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੀਪੀ ਜਿਹੜਾ ਨਾ ਹਾਈ ਦਾ ਮੈਂ ਆਪਣਾ ਵੇਖਿਆ ਆਪਦਾ ਕਰਕੇ ਵੀ, ਤੇ ਉਹ ਭੈਣ ਜੀ ਇੱਕ ਤੇ ਠੰਡੇ ਪਾਣੀ ਪੈ ਰੱਖਣਾ ਤੇ ਇੱਕ ਮਸ਼ੀਨਾਂ ਵੀ ਗਲਤ ਹੁੰਦੀਆਂ, ਮਸ਼ੀਨ ਦੂਜੀ ਤੇ ਚੈੱਕ ਕਰ ਲੈਣਾ। ਉਹ ਤਾਂ ਮੈਨੂੰ ਪਤਾ ਹੈ ਕਈ ਵਾਰੀ ਹੁੰਦੀਆਂ, ਪਰ ਹੁਣ ਆਪਾਂ ਦੂਰੋਂ ਕੁਛ ਕਹਿ ਹੀ ਨਹੀਂ ਸਕਦੇ। ਫਰਿੱਜ ਦਾ ਦੁੱਧ ਠੰਡਾ ਹੁੰਦਾ, ਉਹ ਪੀ ਕੇ ਵੇਖਣਗੇ ਅੱਧੀ ਗਲਾਸ ਹੀ ਹੋਇਆ ਥੱਲੇ ਆ ਜਾਂਦਾ ਫਿਰ। ਠੀਕ ਹੈ ਜੀ। ਹਾਂਜੀ, ਚਲੋ ਮੈਂ ਤਜਰਬੇ ਕੀਤੇ ਤੇ ਚਲੋ ਮੈਂ ਤਾਂ ਇੰਨੇ ਵਿਚਾਰ ਦਿੱਤੇ ਤੁਹਾਨੂੰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਜਿੱਦਾਂ ਨਾ ਓੜ ਪੋੜ ਕਰਨੇ ਨੂੰ ਸਦਾ ਲਈ ਨਹੀਂ ਕਹਿੰਦੇ, ਵੀ ਜਿੰਨਾ ਕੁ ਚਿਰ ਤੁਸੀਂ ਕੰਟਰੋਲ 'ਚ ਨਹੀਂ ਹੁੰਦੇ, ਜਿੱਥਾ ਸਾਰਾ ਕੁਛ ਘੁੰਮਦਾ, ਉਹ ਨਹੀਂ ਕਿਹਾ ਵਾਕਈ ਉਹਨਾਂ ਦਾ ਹਾਈ ਹੋਣਾ ਹੈ ਉਸ ਵੇਲੇ। ਅੱਗੇ ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਕਹਿਣ ਲੱਗਾ ਭੈਣ ਜੀ ਕਹਿੰਦੇ ਬੀਪੀ ਵਾਧਾ ਘਟਦਾ, ਇਹ ਗਰਮ ਕੋਸਾ ਪਾਣੀ ਲੈ ਕੇ ਨਾ ਤੇ ਗੋਡਿਆਂ ਥੱਲੇ ਲੱਤਾਂ ਰੱਖਣ, ਉਹਦੇ ਵਿੱਚ ਪਾਣੀ ਪਾਉਣ ਪਾਣੀ 'ਚ, ਤੇ ਹੁਣੇ ਹੀ ਹਟ ਜਾਣਾ। 5 ਮਿੰਟ ਤੋਂ ਪਹਿਲਾਂ ਬੀਪੀ ਸਾਰਾ ਸਹੀ ਹੋ ਜਾਣਾ। ਜੇ ਤੁਸੀਂ ਡੇਲੀ ਏਦਾਂ ਕਰਨਾ, ਮੈਂ ਖੁਦ ਹੀ ਕੀਤਾ ਜੀ। ਠੀਕ ਹੈ। ਇੱਕ ਹੋਰ ਕੀ ਮੇਥਰੇ ਰਾਤ ਨੂੰ ਭਿਉਂ ਲੈਣੇ ਆ ਤੇ ਸਵੇਰ ਨੂੰ ਪਾਣੀ ਉਹਦਾ ਪੀ ਲੈਣਾ ਡੇਲੀ। ਠੀਕ ਹੈ। ਇਹ ਵੀ ਬਹੁਤ ਸਹੀ ਹੈ, ਬਹੁਤ ਛੇਤੀ ਕੰਟਰੋਲ ਕਰਦਾ। ਜੇ ਹੁਣੇ ਹੀ ਵਧਿਆ ਇਹਨਾਂ ਦਾ ਤੇ ਬਾਲਟੀ 'ਚ ਕੋਸਾ ਪਾਣੀ ਕਰਕੇ ਗੋਡਿਆਂ ਥੱਲੇ ਲੱਤਾਂ ਉਹਦੇ ਵਿੱਚ ਰੱਖਣ 5 ਮਿੰਟ,
ਹੁਣੇ ਹੀ ਸਹੀ ਹੋਏ ਨੇ, 5 ਮਿੰਟ ਤੋਂ ਪਹਿਲਾਂ ਪਹਿਲਾਂ ਸਹੀ ਹੋਏ ਨੇ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਸਤਨਾਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਇੱਕ ਭੈਣ ਨੇ ਦੱਸਿਆ ਸੀਗਾ ਆਪਣੇ ਬਲੱਡ ਪ੍ਰੈਸ਼ਰ ਬਾਰੇ। ਹਾਂਜੀ। ਬਲੱਡ ਪ੍ਰੈਸ਼ਰ ਦਾ ਇੱਕ ਤਾਂ ਮੇਰੇ ਕੋਲ ਤਾਂ ਸ਼ਰਤੀ ਇਲਾਜ ਹੈ ਕਿ ਮੇਰਾ ਤਾਂ ਠੀਕ ਹੋਇਆ। ਅੱਛਾ। ਮੈਂ ਲੌਂਗ ਖਾਣਾ ਆ। ਹਾਂਜੀ ਹਾਂਜੀ। ਉਹ 4 ਲੌਂਗ ਲੈ ਕੇ ਉਹਨਾਂ ਨੂੰ ਚੱਬ ਲੈਣ, ਚੱਬ ਕੇ ਮੂੰਹ ਦਾ ਜਿਹੜਾ ਪਾਣੀ ਵਿੱਚ ਬਣਨਾ ਉਹਦੇ ਨਾਲ ਅੰਦਰ ਨਗਾ ਲੈਣ। ਅੱਛਾ। ਕੋਸਾ ਮਗਰੋਂ ਬਾਅਦ 'ਚ ਕੋਸਾ ਪਾਣੀ ਪੀ ਲੈਣ। ਦੂਜਾ ਇਲਾਜ ਇਹ ਆ, ਦੋਏ ਕੰਨਾਂ ਦੇ ਵਿੱਚ ਉਂਗਲੀਆਂ ਪਾ ਕੇ ਉਹਨੂੰ ਜ਼ੋਰ ਦੀ ਜਿਹੜਾ ਖਾਜ ਕਰੀ ਤੇ ਉਹਦਾ ਹਿਲਾਓ 5 ਮਿੰਟ। ਤੀਜਾ ਇਲਾਜ ਨਾਲ ਹੀ ਇਹ ਆ, ਲੈਫਟ ਸਾਈਡ ਵਾਲਾ ਜਿਹੜਾ ਅੰਗੂਠਾ ਆ ਉਹਦਾ ਜਿਹੜਾ ਨਹੁੰ ਆ ਉਹਦੇ ਪਿਛਲੇ ਪਾਸੇ ਇੱਕ ਜਿਹੜੀ ਆਪਣੇ ਵਾਲਾਂ ਨੂੰ ਤੁਸੀਂ ਲਾਉਣੇ ਹੁੰਦੇ ਆ, ਉਹ ਪਲਾਸਟਿਕ ਪਾਉਣੇ ਹੁੰਦੇ ਆ, ਉਹ ਪਾ ਲਓ ਬੈਂਡਡ। ਠੀਕ ਆ। 5 ਮਿੰਟਾਂ ਦੇ ਵਿੱਚ ਥੱਲੇ ਆ ਜਾਊਗਾ। ਕੰਨਾਂ ਦੇ ਵਿੱਚ ਸਿਰਫ ਉਂਗਲਾਂ ਫੇਰਨੀਆਂ ਤੇ ਬੈਂਡਡ ਲਾਉਣੀ ਲੈਫਟ ਸਾਈਡ ਤੇ, ਨਹੁੰ ਦੇ ਪਿਛਲੇ ਪਾਸੇ। ਠੀਕ ਆ। ਨਹੁੰ ਤੋਂ ਪਿੱਛੇ ਬੈਂਡਡ ਲਾਉਣੀ ਆ, ਕੰਨਾਂ ਦੇ ਹੁਣੇ ਉਂਗਲੀਆਂ ਫੇਰਨ, 5 ਮਿੰਟਾਂ ਦੇ ਬਾਅਦ ਬਲੱਡ ਪ੍ਰੈਸ਼ਰ ਥੱਲੇ ਆ ਜਾਊਗਾ। ਠੀਕ ਹੈ ਜੀ, ਇਹ ਗਰੰਟੀ ਆ। ਜਿਹੜੇ ਮੈਨੂੰ ਸਾਲ ਹੋ ਗਿਆ, ਬਲੱਡ ਪ੍ਰੈਸ਼ਰ 160 ਹੋ ਜਾਂਦਾ ਹੁੰਦਾ ਸੀਗਾ ਤੇ ਮੇਰਾ ਕਦੇ 125-30 ਤੋਂ ਕਦੇ ਨਹੀਂ ਵਧਿਆ। ਥੱਲੇ ਵਾਲਾ 70 ਹੁੰਦਾ ਆ, 65-70। ਠੀਕ ਹੈ ਜੀ, ਕਦੇ ਨਹੀਂ ਵਧਿਆ। ਗੋਲੀਆਂ ਛੱਡ ਦਿੱਤੀਆਂ, ਸਾਲ ਹੋ ਗਿਆ ਮੈਨੂੰ। ਮੈਂ ਲੌਂਗ ਖਾਣਾ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਪਹਿਲਾਂ ਵੀ ਦੱਸਿਆ ਸੀ। ਰੂਪੀ ਜੀ, ਤੁਹਾਡੇ ਲਈ ਬਹੁਤ ਫਿਕਰ ਆ। ਤੁਸੀਂ ਆਹ ਚੀਜ਼ਾਂ ਉਹਨਾਂ 'ਚ ਰੋੜ-ਪੋੜ ਕਰ ਲਓ ਅਤੇ ਫਿਰ ਉਹਨੂੰ ਆਪਣੀ ਮਸ਼ੀਨ ਨੂੰ ਬੰਦ ਕਰਕੇ ਦੁਬਾਰਾ ਚਲਾ ਕੇ ਤਾਂ ਉਹਨੂੰ ਫਿਰ ਦੁਬਾਰਾ ਦੇਖੋ। ਕਈ ਵਾਰ ਬੰਦਾ ਪੈਨਿਕ ਹੋਣ ਕੇ ਵੀ ਜ਼ਿਆਦਾ ਬਲੱਡ ਪ੍ਰੈਸ਼ਰ ਹੋ ਜਾਂਦਾ। ਮਸ਼ੀਨਾਂ ਦੀ ਰੀਡਿੰਗ ਬਹੁਤ ਵਾਰੀ ਗਲਤ ਆ ਜਾਂਦੀ ਹੈ, ਅਸੀਂ ਵੀ ਦੇਖਦੇ ਹਾਂ, ਬਹੁਤ ਵਾਰੀ ਗਲਤ ਆ ਜਾਂਦੀ। ਪਰਮਜੀਤ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ। ਭੈਣ ਜੀ ਦਾ ਜਿਹੜਾ ਬਲੱਡ ਪ੍ਰੈਸ਼ਰ ਦਾ ਤਾਂ ਮੈਂ ਜਿਵੇਂ ਦਾ ਮੇਰਾ ਇੰਨਾ ਹੀ ਸੀਗਾ ਜੀ, ਇਹ 300 ਦੇ ਤਕਰੀਬਨ ਕੋਲ। ਟਰੱਕ ਚਲਾਉਣਾ ਫਲੋਰੀਡਾ ਗਿਆ ਵਾ ਸੀ ਮੈਂ ਟਰੱਕ ਲੈ ਕੇ। ਅੱਛਾ। ਉੱਥੇ ਵੇਅਰ ਹਾਊਸ 'ਚ ਜਦੋਂ ਮੈਂ ਚੱਕਣ ਲੱਗਾ ਉੱਥੇ ਮੈਂ ਬਿਲਕੁਲ ਬੇਸੁਰਤ ਹੋ ਗਿਆ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ। ਅੱਛਾ। ਵੇਅਰ ਹਾਊਸ ਵਾਲਿਆਂ ਨੇ ਮੈਂ ਐਮਰਜੈਂਸੀ ਕਰਿਆ। ਉਹ ਇੱਕ ਪੀਜੀ ਦਾ ਸੀ, ਉਹ ਜਿਹੜਾ ਐਂਬੂਲੈਂਸ 'ਚ ਹੁੰਦਾ ਤੇ ਹਿੰਦੀ ਬੋਲੇ। ਉਹ ਮੈਨੂੰ ਕਹਿੰਦਾ, ਜਦੋਂ ਮੈਂ ਜੀਭ ਥੱਲੇ ਗੋਲੀ ਰੱਖੀ ਉਹਨਾਂ ਨੇ ਤੇ ਮੈਨੂੰ ਥੋੜੀ ਸੁਰਤ ਆ ਗਈ ਜੀ। ਅੱਛਾ। ਮੈਨੂੰ ਕਹਿੰਦਾ ਬੰਦੇ ਕਿੰਨੇ ਮਾਰ ਕੇ ਆਇਆ? ਮੈਂ ਕਿਉਂ? ਕਹਿੰਦਾ ਤੇਰਾ ਬਲੱਡ ਪ੍ਰੈਸ਼ਰ, ਸਾਡੀ ਮਸ਼ੀਨ ਹੀ ਕਹਿੰਦਾ ਕਿ ਖਰਾਬ ਹੋ ਗਈ। ਅੱਛਾ। ਹਾਂਜੀ। ਤੇ ਉਹਨਾਂ ਨੇ ਉਹਦੀ ਮੈਨੂੰ ਐਮਰਜੈਂਸੀ ਉੱਥੇ ਨੇੜੇ ਨਹੀਂ ਸੀ, ਫਲੋਰੀਡਾ ਗਏ ਸੀ, ਹੈਲੀਕਾਪਟਰ ਮੰਗਾ ਲਿਆ, ਮੈਨੂੰ ਐਮਰਜੈਂਸੀ ਲੈ ਕੇ ਜੋ ਚੈੱਕ ਕਰਿਆ, ਮੇਰਾ ਟੋਟਲ 2% ਮੇਰੀ ਕੋਈ ਬਲੌਕ ਸੀਗੀ, ਬਾਕੀ ਅੱਛਾ ਸਾਰੀ ਨਸਾਂ ਬਲੌਕ ਸੀ। ਭੈਣ ਜੀ ਨੂੰ ਇਹਨਾਂ ਨੂੰ ਇੱਥੇ ਮਾੜਾ ਮੋਟਾ ਕਰ ਲੈਣ। ਮੇਰੀ ਸਲਾਹ ਵੀ ਐਮਰਜੈਂਸੀ ਇਹਨਾਂ ਨੂੰ ਜਾਣਾ ਚਾਹੀਦਾ ਹੈ। ਠੀਕ ਹੈ, ਠੀਕ ਹੈ। ਹਾਂ, ਸਥਾਈ ਹੱਲ ਨਹੀਂ ਜਿਹੜਾ ਲਾਉ ਖਾਲੇ ਉਹ ਖਾਲੇ ਪੱਕਾ ਲਾਜ਼ਮੀ ਹੈ। ਨਹੀਂ, ਚਲੋ ਐਮਰਜੈਂਸੀ ਲਈ ਤਾਂ ਹੁੰਦੀ ਆ ਨਾ, ਫਸਟ ਏਡ ਤਾਂ ਹੁੰਦੀ ਆ। ਹਾਂਜੀ ਹਾਂਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਗੋਲੀ ਹੁੰਦੀ ਨਹੀਂ, ਕਈ ਵਾਰੀ ਅਚਾਨਕ ਵੱਧ ਜਾਂਦਾ, ਕਈਆਂ ਨੂੰ ਕਈ ਵਾਰੀ ਇੰਨਾ ਹੁੰਦਾ ਹੀ ਨਹੀਂ, ਕਦੀ ਵੱਧਦਾ ਆ। ਸੋ ਉਹਦੇ ਵਿੱਚ ਨਹੀਂ ਕਹਿ ਸਕਦੇ ਕਿ ਹਾਂ ਅਸੀਂ ਡਾਕਟਰ ਕੋਲ ਹੀ ਹੈਗਾ ਸਾਡੇ ਜਾਂ ਕੁਛ ਵੀ ਹੈਗਾ। ਅਗਲੇ ਸਾਡੇ ਕਾਲਰ ਨੇ ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਬਲੱਡ ਪ੍ਰੈਸ਼ਰ ਦਾ ਦੱਸਣਾ ਸੀ, ਤੁਸੀਂ ਦੱਸ ਹੀ ਦਿੱਤਾ ਵੀ ਲਸਣ ਖਾ ਲੈਣ, ਤੁਰੰਤ ਚੱਬ ਲੈਣ, ਉਹਦੇ ਨਾਲ ਤੁਰੰਤ ਥੱਲੇ ਆ ਜਾਊਗਾ। ਹਾਂਜੀ ਉਹਦੇ। ਹਾਂਜੀ, ਬਾਕੀ ਜਾਨੀ ਹੁਣ ਟੈਂਪਰੇਰੀ ਤੌਰ ਤੇ ਤਾਂ ਇਹੀ ਆ ਤੇ ਬਾਅਦ ਚ ਉਹ ਕੁਛ ਹੋਰ ਵੀ ਲੈ ਸਕਦੇ ਆ। ਬਾਕੀ ਆਪਦਾ ਐਮਰਜੈਂਸੀ ਸਾਰਿਆਂ ਨੇ ਕਿਹਾ ਜਾਓ ਤੇ ਕਾਲੇ ਜਿਹੜੇ ਅੰਗੂਰ ਹੁੰਦੇ ਆ ਤੇ ਉਹ ਖਾਣ ਤੇ ਉਹਨਾਂ ਨਾਲ ਵੀ ਬੀਪੀ ਥੱਲੇ ਆ ਜਾਂਦਾ। ਹਾਂ, ਉਹ ਤਾਂ ਰੈਗੂਲਰ ਇਲਾਜ ਤੁਸੀਂ ਦੱਸ ਰਹੇ। ਠੀਕ ਹੈ, ਉਹ ਤਾਂ ਰੈਗੂਲਰ ਆ ਜਾਣ ਦੀ। ਨਾਰ ਦਾ ਜੂਸ ਉਹ ਪੀਣ ਤੇ ਬਾਕੀ ਜਿਹੜੇ ਆਹ ਤੁੱਕ ਮਲੰਗਾ ਹੁੰਦਾ ਵਾ, ਇਹ ਹਾਈ ਬੀਪੀ ਵਾਲਾ ਲਈ ਬਹੁਤ ਵਧੀਆ ਵਾ। ਨੇ ਭਿਓ ਕੇ 1 ਚਮਚਾ ਇਹ ਲੈਣ ਪਾਣੀ 'ਚ, 10-15 ਮਿੰਟ ਵੀ ਪਹਿਲਾਂ ਭਿਉਂਦੇ ਤਾਂ ਵੀ ਉਹ ਫੁੱਲ ਜਾਂਦਾ ਇਸ ਗੋਲ ਨੂੰ। ਉਹ ਲੈ ਲਓ, ਉਹਦੇ ਨਾਲ ਬੀਪੀ ਥੱਲੇ ਆ ਜਾਂਦਾ। ਇਹ ਉਹ ਚੀਆ ਸੀਡ ਵਾਂਗੂ ਹੀ ਆ, ਉਹਦੇ ਵਰਗਾ ਹੀ ਆ। ਤੇ ਬਾਕੀ ਜਿਨ੍ਹਾਂ ਨੇ ਆਹ ਪੁੱਛਿਆ ਸੀਗਾ ਕੰਨਾਂ ਦੇ ਲਈ, ਕੰਨ ਵੀ ਦੁਖਦੇ ਆ, ਉਹ ਮੈਗਨੀਸ਼ੀਅਮ ਆਇਲ ਜੇ ਮਿਲ ਜੇ ਤਾਂ ਠੀਕ ਆ, ਜੇ ਨਹੀਂ ਮਿਲਦਾ ਤਾਂ ਇਉਂ ਕਰਨ, ਪਿਆਜ਼ ਦੇ ਵਿੱਚ ਮੈਗਨੀਸ਼ੀਅਮ ਆਇਲ ਹੁੰਦਾ ਵਾ। ਨਾਰੀਅਲ ਦੇ ਤੇਲ ਦੇ ਵਿੱਚ ਪਿਆਜ਼ ਨੂੰ ਜਾਂ ਉਹਨੂੰ ਰਿੰਨ ਲੈਣ, ਮਤਲਬ ਕੱਟ ਕੇ, ਜਦੋਂ ਐਨ ਭੁੱਜ ਗਿਆ ਉਹਨੂੰ ਨਿਚੋੜ ਦੇਣ ਵਿੱਚੇ, ਉਹ ਤੇਲ ਕੰਨਾਂ ਦੇ ਵਿੱਚ ਪਾਉਣ। ਅੱਛਾ। ਹਾਂਜੀ। ਤੇ ਵੈਸੇ ਤਾਂ ਮੈਗਨੀਸ਼ੀਅਮ ਆਇਲ ਹੁੰਦਾ, ਉਹ ਕਿਸੇ ਡਾਕਟਰ ਨੇ ਦੱਸਿਆ ਸੀ। ਜੇ ਕਿਸੇ ਕੋਲ ਮੈਗਨੀਸ਼ੀਅਮ ਆਇਲ ਨਹੀਂ ਮਿਲਦਾ ਤੇ ਇਹਦੇ ਪਿਆਜ਼ ਦੇ ਵਿੱਚ ਮੈਗਨੀਸ਼ੀਅਮ ਆਇਲ ਹੁੰਦਾ ਤੇ ਇਹਦੇ 'ਚ ਕੋਕੋਨਟ ਆਇਲ ਦੇ ਵਿੱਚ ਰਿੰਨ ਸਕ ਕੇ
ਉਹ ਨਿਚੋੜ ਲੈਣ, ਉਹਦਾ ਅਸਰ ਆ ਜਾਂਦਾ ਤੇ ਉਹ ਹੀ ਪਾ ਲੈਣ। ਤੇ ਬਾਕੀ ਜਿਨ੍ਹਾਂ ਨੂੰ ਆਹ ਦੂਸਰਾ ਪਿੱਤੇ ਦੀ ਪੱਥਰੀ ਬਾਰੇ ਪੁੱਛਿਆ, ਪੱਥਰ ਚੱਟ ਦਾ ਪੱਤਾ ਉਹ 3 ਭਿਉਂ ਕੇ ਉਹਨੂੰ ਕੁੱਟ ਕੇ ਭਿਉਂ ਦੇਣ, ਸਵੇਰ ਨੂੰ ਉਹ ਖਾ ਲੈਣ, ਚੱਬ ਲੈਣ, ਜਿਵੇਂ ਉਹਦੀ ਚਟਣੀ ਜੀ ਬਣਾ ਕੇ ਤਾਂ ਉਬਾਲ ਕੇ ਉਹ ਪੀ ਲੈਣ। ਤੇ ਜਾਂ ਫਿਰ ਉਹਨੂੰ ਕੁੱਟ ਕੇ ਉਹਨੂੰ ਉੱਦਾਂ ਹੀ ਰੱਖ ਦਿਓ ਤੇ ਉੱਦਾਂ ਹੀ ਸਵੇਰੇ ਪੀ ਲਓ। ਜੇ ਨਹੀਂ ਉਬਾਲ ਕੇ ਪੀਣਾ ਤਾਂ ਨਹੀਂ ਇਸ ਤਰ੍ਹਾਂ ਹੀ ਖਾ ਲਓ। ਹਾਂ, ਖਾ ਵੀ ਹੋ ਜਾਂਦਾ ਉਹ ਤੇ। ਹਾਂਜੀ, ਉਹ ਖਾ ਵੀ ਸਕਦੇ ਆ ਜਾਣ ਦੀ। ਤੇ ਬਾਕੀ ਉਹ ਨਾਰੀਅਲ ਦੇ ਤੇਲ ਦੇ 2 ਚਮਚੇ ਜ਼ਰੂਰ ਪੀਣ। ਉਹਦੇ ਨਾਲ ਜਿਹੜਾ ਉਹ ਪਿੱਤੇ ਦੀ ਹੋਊਗਾ ਮੂੰਹ ਆ ਉਹ ਖੁੱਲ ਜੂਗਾ। ਠੀਕ ਹੈ ਜੀ। ਹਾਂਜੀ, ਉਹ ਫਿਰ ਬਲੌਕ ਨਹੀਂ ਹੋਊਗਾ, ਫਿਰ ਉਹ ਜਿਹੜੀਆਂ ਪੱਥਰੀਆਂ ਉਹ ਖੁਰ ਕੇ ਨਿਕਲ ਜਾਣਗੀਆਂ। ਬਾਕੀ ਡਾਕਟਰ ਨੇ ਤਾਂ 3 ਕਿਹਾ ਸੀਗਾ ਚਮਚੇ ਵੀ 1 ਮਹੀਨਾ ਪੀਓ ਤੇ ਪਿੱਤੇ ਦੀ ਪੱਥਰੀ ਦੀ ਰੇਲ ਬਣ ਜੂਗੀ। ਪਰ ਚਲੋ ਮੈਂ ਤਾਂ ਕਹਿੰਦੀ ਥੋੜੇ ਤੋਂ ਪਹਿਲਾਂ ਸ਼ੁਰੂ ਕਰ ਲੈਣ, 3 ਨਾ ਲੈਣ। ਤੇ ਹਾਂ ਵੀ ਥੋੜੇ ਤੇ ਸ਼ੁਰੂ ਕਰ ਲੈਣ, 2 ਲੈ ਲੈਣ ਤੇ 1 ਸਵੇਰੇ ਲੈ ਲੈਣ, 1 ਸ਼ਾਮ ਨੂੰ ਲੈ ਲੈਣ, ਇਸ ਤਰ੍ਹਾਂ ਲੈ ਲੈਣ। ਜਸਟ 1 ਪਹਿਲਾਂ ਲੈ ਕੇ ਦੇਖ ਲੈਣਾ, 1 ਚਮਚਾ, ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਵਾ। ਤੇ ਹਾਂਜੀ, ਬਾਕੀ ਆ ਜਿਨ੍ਹਾਂ ਨੇ ਅੱਗੇ ਵੀ ਆਹ ਕੁਛ ਖਾਜ ਦਾ ਤਾਂ ਵੈਸੇ ਉਹ ਹੋ ਹੀ ਗਿਆ। ਤੇ ਇਹ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ, ਇਹ ਗ੍ਰੇਪ ਸੀਡ ਆਇਲ ਬਾਅਦ 'ਚ ਜਾਂਦੀ। ਹੁਣ ਤਾਂ ਨਹੀਂ, ਹੁਣ ਤਾਂ ਆਪਦੇ ਹੁਣ ਤਾਂ ਐਮਰਜੈਂਸੀ ਵਾਲਾ ਕੰਮ ਕਰ ਲੈਣਾ, ਐਮਰਜੈਂਸੀ ਵਾਲਾ ਕੰਮ। ਗ੍ਰੇਪ ਸੀਡ ਆਇਲ ਹੁੰਦਾ ਵਾ ਨਾ ਜਿਹੜਾ, ਉਹ ਵੀ ਲੈ ਸਕਦੇ ਆ। ਉਹ ਮਿਲ ਜਾਂਦਾ ਉਹਦੇ ਚਮਚਾ 1 ਲੈ ਲੈਣ ਤੇ ਉਹਦੇ ਨਾਲ ਵੀ BP ਸਹੀ ਰਹਿੰਦਾ। ਬਾਕੀ ਜਿਹੜੇ ਕਹਿੰਦੇ ਆ ਵੀ ਲੋਕਲ ਹਨੀ ਕਿੱਥੋਂ ਮਿਲੂ, ਉਹ ਚੀਜ਼ ਕਿੱਥੋਂ ਮਿਲੂ, ਆਪਦਾ ਏਰੀਏ ਦਾ ਐਡਰੈਸ ਪਾ ਕੇ ਗੂਗਲ ਤੇ ਚੈੱਕ ਕਰ ਲਿਆ ਕਰਨ, ਜਿਹੜੀ ਚੀਜ਼ ਲੈਣੀ ਆ ਉਹਦਾ ਨਾਂ ਪਾ ਕੇ ਤੇ ਉਹ ਪਤਾ ਲੱਗ ਜਾਂਦਾ ਵੀ ਕਿੱਥੋਂ ਮਿਲੂ। ਹਾਂਜੀ ਹਾਂਜੀ ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਚਾਵਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਆਪਾਂ ਨੂੰ ਕਾਲ ਆਈ ਸੀ ਕਿ ਵੀ ਉਹਨਾਂ ਨੂੰ ਠੰਡ ਬਹੁਤ ਲੱਗਦੀ ਹੈਗੀ ਹੈ, ਵੀ ਪੈਰਾਂ ਤੋਂ ਵੀ ਬਹੁਤ ਠੰਡ ਲੱਗਦੀ ਹੈਗੀ, ਹੱਥਾਂ ਤੋਂ ਵੀ ਬਹੁਤ ਠੰਡ ਲੱਗਦੀ ਹੈ। ਉਹ ਕੀ ਕਰਨਾ, ਸਰੋਂ ਦਾ ਤੇਲ ਲੈ ਕੇ ਵਿੱਚ ਲਾਲ ਮਿਰਚਾਂ ਉਹਦੇ 'ਚ ਗਰਮ ਕਰਕੇ ਉਸ ਗਰਮ ਤੇਲ ਦੇ ਨਾਲ ਮਾਲਿਸ਼ ਕਰਨ। ਅੱਛਾ, ਜਿਨ੍ਹਾਂ ਦੇ ਪੈਰ ਠਰਦੇ ਆ। ਹਾਂਜੀ, ਹਾਂ। ਤੇ ਬਾਕੀ ਜਿਹੜਾ ਹੈਗਾ ਉਹ ਜਦੋਂ ਤੇਲ ਲਗਾ ਲਿਆ ਹੈਗਾ ਨਾ, ਉਹਨੂੰ ਪਾਣੀ ਬਕਟ ਜਿਹੜੀ ਹੈ ਨਾ ਗਰਮ ਪਾਣੀ ਦੇ ਵਿੱਚ ਰੱਖਿਆ, ਉਹਦੇ 'ਚ ਪੈਰ ਪਾਏ ਹੈਗੇ ਨੇ, ਫਿਰ ਉਹਨੂੰ ਨਿਚੋੜ ਕੇ ਤੇ ਜਿਹੜਾ ਹੈਗਾ ਨਾ ਜਰਾਬਾਂ ਪਾ ਲੈਣ। ਦੂਸਰਾ, ਉਹ ਤਾਰੇ ਮੀਰੇ ਦਾ ਤੇਲ ਵੀ ਵਰਤ ਸਕਦੇ ਨੇ, ਵਿੱਚ ਬੇਸ਼ੱਕ ਥੋੜਾ ਜਿਹਾ ਜਿਹੜਾ ਹੈਗਾ ਨਾਰੀਅਲ ਦਾ ਤੇਲ ਪਾ ਲੈਣ, ਕਿਉਂਕਿ ਤਾਰੇ ਮੀਰੇ ਦਾ ਤੇਲ ਕਈ ਵਾਰ ਮਚਾਉਂਦਾ ਹੁੰਦਾ ਹੈਗਾ, ਤੇ ਉਹ ਵੀ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਸਰੀਰ ਦੀ ਜਿਹੜੀ ਨਾ ਤਪਸ਼ ਨੂੰ ਵਧਾਏਗਾ। ਠੀਕ ਹੈ। ਖਾਣ ਦੇ ਵਾਸਤੇ ਕਾਸਟਕੋ ਦੇ ਵਿੱਚੋਂ ਸੀਵੀਡ ਮਿਲ ਜਾਂਦਾ ਹੈ, ਉਹਨੂੰ ਕਹਿੰਦੇ ਰੋਸਟਡ ਸੀਵੀਡ, ROASTED, ਰੋਸਟਡ ਸੀਵੀਡ, SEAWEED, ਸੀਵੀਡ। ਇਹ ਹਰੇ ਹਰੇ ਜਿਹੇ ਨੀਲੇ ਨੀਲੇ ਜਿਹੇ ਪਾਪੜ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਨਮਕ ਬਹੁਤ ਹੁੰਦਾ ਗਾ। ਇਹ ਸਮੁੰਦਰ ਚੋਂ ਲਿਆਂਦੇ ਹੋਏ ਹੁੰਦੇ ਨੇ ਤੇ ਹੈਗੇ ਤਾਂ ਇਹ ਵੈਜੀਟੇਰੀਅਨ ਨੇ, ਪਰ ਇਹਨਾਂ 'ਚ ਸਮੈਲ ਦੀ ਮੱਛੀ ਨਹੀਂ ਆਉਂਦੀ ਹੁੰਦੀ ਹੈਗੀ, ਪਰ ਇਹ ਬਿਲਕੁਲ ਹੀ ਲਾਜ਼ਮੀ ਸ਼ਰਤੀਆ ਹੈਲਪ ਕਰੇਗਾ। ਠੀਕ ਹੈ। ਤੇ ਇਹਦੇ ਨਾਲ ਹੀ ਜਿਹੜਾ ਹੈਗਾ ਉਹ ਕੈਲਪ ਲਿਆ ਸਕਦੇ ਨੇ, KELP, ਖਾਣ ਵਾਸਤੇ। ਸੀ ਸਾਲਟ ਬਰਤਨ ਕੁਕਿੰਗ ਦੇ ਵਿੱਚ, ਆਇਓਡਾਈਜ਼ ਸਾਲਟ ਬਰਤਨ, ਤੇ ਬਾਕੀ ਅਖਰੋਟ ਜ਼ਿਆਦਾ ਖਾਣ। ਇਹ ਚੀਜ਼ਾਂ ਸਾਰੀਆਂ ਥੋੜ੍ਹੀਆਂ ਥੋੜ੍ਹੀਆਂ ਨੇ ਸਾਰੇ ਪਾਸੇ ਹੈਲਪ ਕਰਨਗੀਆਂ। ਚਲੋ ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਸਰੋਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, 4 ਵਜੇ ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ, ਜਿਸ ਦੇ ਵਿੱਚ ਤੁਹਾਡੀਆਂ ਹੋਮ ਰੈਮਡੀਜ਼ ਹੁੰਦੀਆਂ ਆ, ਉਹ ਤੁਸੀਂ ਦੱਸਦੇ ਆ, ਫੀਡਬੈਕ ਦਿੰਦੇ ਆ। ਡਾਕਟਰ ਕੋਈ ਨਹੀਂ ਹੁੰਦਾ। ਅਤੇ ਇਹ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਰਿਪੀਟ ਵੀ ਸੁਣਦੇ ਆ, ਅਤੇ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਅਤੇ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤਾਂ ਇੱਦਾਂ ਪੁੱਛਣਾ ਸੀਗਾ ਵੀ ਜਿੱਦਾਂ ਨਾ ਜਦੋਂ ਮੈਂ ਤੁਰਦੀ ਹਾਂ ਚੱਕਰ ਬਹੁਤ ਆਉਂਦੇ ਆ। ਚੱਕਰ ਬਹੁਤ ਆਉਂਦੇ ਆ, ਠੀਕ ਹੈ। ਹਾਂਜੀ, ਜ਼ਰੂਰ ਕੋਈ ਦੱਸੋ। ਤੁਸੀਂ BP ਵਗੈਰਾ ਤਾਂ ਨਹੀਂ ਤੁਹਾਨੂੰ ਨਾ? ਨਹੀਂ ਜੀ, BP ਦਾ ਨਹੀਂ। ਠੀਕ ਠੀਕ ਹੈ। ਕੰਨਾਂ ਦਾ ਨੁਕਸਾ ਕੋਈ ਕਿ ਹੋਰ ਕੋਈ ਹੈ ਨਾ? ਠੀਕ ਹੈ, ਠੀਕ ਹੈ, ਚਲੋ ਪੁੱਛ ਲੈਂਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਸੁਲੱਖਣ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਂ ਪਿਛਲੇ ਹਫ਼ਤੇ ਥੋੜ੍ਹਾ ਜਿਹਾ ਲੇਟ ਸੁਣਿਆ ਸੀਗਾ। ਉਦੋਂ ਇੱਕ ਮਾਤਾ ਜੀ ਪੁੱਛਦੇ ਸੀਗੇ ਕਿ ਉਹਨਾਂ ਨੂੰ ਪਿਸ਼ਾਬ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ, ਵਾਰ-ਵਾਰ ਬਾਥਰੂਮ ਕਰਦੇ ਨੇ, ਹੁੰਦਾ ਪਿਸ਼ਾਬ ਕਰਨੀਆਂ, ਤੇ ਉਹਨਾਂ ਨੂੰ ਚਾਹੀਦਾ ਵੀ ਆਪਣੇ ਇਹਦੀਆਂ ਸਟੋਰ ਤੋਂ ਆਮ ਹੀ ਮਿਲ ਜਾਂਦੀਆਂ ਜੀ, ਆਪਣੀ ਜਿਹੜੀ ਇਮਲੀ ਹੁੰਦੀ ਆ, ਸੁੱਕੀਆਂ ਫਲੀਆਂ ਉਹਦੀਆਂ, ਤੇ ਉਹਦੀ ਅੱਧੀ ਕੁ ਫਲੀ ਨੂੰ ਤਕਰੀਬਨ ਚੰਗੀ ਤਰ੍ਹਾਂ ਤੋੜ ਕੇ 2 ਗਲਾਸਾਂ ਦੇ ਪਾਣੀ ਦੇ ਵਿੱਚ ਉਬਾਲ ਕੇ ਬਾਅਦ 'ਚ ਉਹਨੂੰ ਪੁਣ ਕੇ ਤੇ ਠੰਡਾ ਕਰਕੇ 3-4 ਦਿਨ ਪੀਣ, ਤੇ ਉਹਦੇ ਨਾਲ ਬਹੁਤ ਫਰਕ ਪੈ ਜਾਣਾ ਜੀ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ, ਓਕੇ ਭੈਣ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਚੰਗੀ ਚੀਜ਼ ਹੈ ਜੀ ਇਮਲੀ ਤੁਹਾਡੀ ਬੋਡੀ ਲਈ। ਮੇਜਰ ਸਿੰਘ ਜੀ। ਮੇਜਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੇਰੇ ਨਾ ਵਾਈਫ ਦੇ ਸੱਜੇ ਕੰਨ ਦੇ ਵਿੱਚੋਂ ਆਵਾਜ਼ਾਂ ਜਿਹੀਆਂ ਆਉਂਦੀਆਂ, ਉਹਦੇ ਬਾਰੇ ਪੁੱਛਣਾ ਸੀਗਾ ਜੀ। ਕੰਨਾਂ 'ਚੋਂ ਆਵਾਜ਼ਾਂ ਆਉਂਦੀਆਂ, ਠੀਕ ਹੈ। ਹਾਂਜੀ 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 ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੱਸਦਾ ਜੀ। ਹੁਣ ਆਪਾਂ ਕੋਈ ਮਿੰਟ ਤਾਂ ਥੋੜ੍ਹੇ ਬਚੇ, ਜੇ ਕਿਸੇ ਨੂੰ ਪਤਾ ਤਾਂ। ਗੁਰਦੀਪ ਗਿੱਲ ਜੀ। ਗੁਰਦੀਪ। ਸੁਰਿੰਦਰ ਕੌਰ ਸੰਘਾ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਟਾਈਮ ਤਾਂ ਥੋੜਾ ਆ। ਬੀਬੀ ਨੇ ਪਿਛਲੇ ਵੀਕ ਨਾ ਫੋੜੇ ਬਾਰੇ ਕਈਆਂ ਨੇ ਪੁੱਛਿਆ। ਹਾਂਜੀ। ਪਹਿਲਾਂ ਮੈਂ ਜਿਹੜੀ ਪੱਥਰੀ ਆ ਨਾ, ਜਿਹੜੀ ਉਹ ਕੌਡੀਆਂ ਵਾਲੇ ਆਪਾਂ ਸਾਰੇ ਦੱਸਦੇ ਆ, ਉਹ ਦੋਨਾਂ ਪੱਥਰੀਆਂ ਲਈ, ਪਿੱਤੇ ਦੀ ਪੱਥਰੀ ਵੀ ਤੇ ਕਿਡਨੀ ਦੀ ਪੱਥਰੀ ਲਈ ਵੀ ਬਹੁਤ ਵਧੀਆ ਹੈਗਾ। ਠੀਕ ਹੈ। ਦੂਰ ਕੌਡੀਆਂ ਨਿੰਬੂ ਵਿੱਚ ਭੇ ਕੇ ਤਾਂ ਉਹ ਲੈ ਕੇ ਦੇਖਣ। ਦੂਜਾ ਇਹ ਜਿਹੜੇ ਫੋੜੇ ਆ ਨਾ, ਇਹ ਬਹੁਤ ਹੀ ਖਰਾਬ ਚੀਜ਼ ਆ। ਇਹ 3-4 ਤਰ੍ਹਾਂ ਦੇ ਫੋੜੇ ਹੁੰਦੇ। ਮੈਂ ਇੱਕ ਵਾਰੀ ਅੱਗੇ ਵੀ ਲੌਂਗ ਟਾਈਮ ਦੱਸਿਆ ਸੀ, ਪਤਾ ਨਹੀਂ ਲੋਕੀ ਯੂਜ਼ ਕਰਕੇ ਦੱਸਦੇ ਆ ਕਿ ਨਹੀਂ ਦੱਸਦੇ ਕਿ ਫਰਕ ਪੈਂਦਾ ਜਾਂ ਨਹੀਂ ਪੈਂਦਾ। ਇਹ ਇੱਕ ਗੰਭੀਰ ਫੋੜਾ ਹੁੰਦਾ ਆ, ਜਿਹੜਾ ਬੀਬੀ ਨੇ ਪਿਛਲੇ ਵੀਕ ਪੁੱਛਿਆ ਸੀਗਾ ਕਿ ਉਹ ਫੁੱਟ ਗਿਆ, ਉਹ ਡਾਕਟਰ ਦੇ ਵੀ ਗਏ ਆ, ਤੇ ਉਹਦੀ ਗੰਢ ਜਿਹੜੀ ਮੋਟੀ ਰਹਿ ਗਈ ਆ, ਤੇ ਇਹਨੂੰ ਗੰਭੀਰ ਫੋੜਾ ਸੱਦਦੇ ਆ। ਇੱਕ ਲਾਲ ਰੰਗ ਦਾ ਹਨੇਰ ਚਾਨਣ ਵਿੱਚ ਹੁੰਦਾ ਆ, ਇੱਕ ਗੱਦੋਆਣਾ ਇਹ ਮੋਰਾਂ ਵਿੱਚ ਹੁੰਦਾ ਆ। ਜਿਹੜਾ ਜੜ੍ਹਾਂ ਵਾਲਾ ਫੋੜਾ ਉਹ ਕਿਤੇ ਵੀ ਹੋ ਸਕਦਾ। ਜਿਹੜਾ ਭੁਗੰਦਰ ਫੋੜਾ ਆ ਉਹ ਆਪਣੇ ਜਿਹੜਾ ਪਿੱਛੇ ਮੋਰਾਂ ਦੇ ਹੁੰਦਾ ਉਹ ਹੈਗਾ। ਇਹ ਸਾਰਿਆਂ ਦੀ ਇੱਕ ਤਾਂ ਪਿੱਤ ਪਾਪੜਾ, ਜਰੈਤਾ, ਅਫਲਾਦੀਨ ਇਹ ਵਾਲਾ ਪੀਣਾ ਚਾਹੀਦਾ ਹੈ। ਜਰੈਤਾ, ਪਿੱਤ ਪਾਪੜਾ, ਪਨੀਰ ਟੋਡੀਆ ਤੇ ਅਫਲਾਦੀਨ ਰਾਤ ਨੂੰ 1 ਚਮਚਾ ਕੱਚ ਦੇ ਗਲਾਸ ਭੇਂ ਦਿਓ ਤੇ ਸਵੇਰੇ ਉਬਾਲ ਕੇ ਪੀਓ। ਤੇ ਉਹ ਬੀਬੀ ਨੇ ਜਿਹੜਾ ਪੁੱਛਿਆ ਸੀ ਨਾ, ਉਹਦੀ ਬੇਟੀ ਦੇ ਆ, ਮੈਂ ਦੱਸਦੀ ਆ ਕਿ ਜਿਹੜਾ ਉਹਨੂੰ ਗੰਭੀਰ ਫੋੜਾ ਕਹਿੰਦੇ ਆ, ਉਹ ਫੁੱਟ ਪੈਂਦਾ ਆ ਤੇ ਗੰਢ ਉਹਦੀ ਵਿੱਚ ਰਹਿ ਜਾਂਦੀ ਆ, ਪਾਕ ਨਿਕਲਦੀ ਰਹਿੰਦੀ ਆ। ਤੇ ਤੁਸੀਂ ਉਹਦੇ ਲਈ 1 ਤੋਲਾ ਕੱਚੀ ਰਾਹ ਲੈਣੀ ਆ, 1 ਤੋਲਾ ਰਤਨਜੋਤ ਲੈਣੀ ਆ, 1 ਤੋਲਾ ਕੱਥਾ ਨਾਰਮਲ ਲੈਣਾ ਆ, 1 ਤੋਲਾ ਰਣਕੀਰਤ ਲੈਣਾ ਆ, 1 ਤੋਲਾ ਸਾਬਣ ਕੱਪੜੇ ਧੋਣ ਵਾਲਾ ਲੈਣਾ ਆ, ਮੁਰਦ ਸੰਗ 1 ਤੋਲਾ ਲੈਣਾ ਤੇ 1 ਤੋਲਾ ਮੋਮ ਲੈਣਾ ਆ। 5 ਗ੍ਰਾਮ ਇਹਦੇ ਵਿੱਚ ਕਾਰਬੋਰਿਕ ਐਸਿਡ 5 ਗ੍ਰਾਮ ਲੈਣਾ ਤਾਂ ਨੀਲਾ ਥੋਥਾ 5 ਗ੍ਰਾਮ ਲੈ ਕੇ ਕੁਆਰਾਂ ਦੇ ਗੁੱਦੇ ਵਿੱਚੋਂ ਪਾਣੀ ਕੱਢ ਕੇ ਨਾ ਸਾਰੀਆਂ ਚੀਜ਼ਾਂ ਉਹਦੇ ਵਿੱਚ ਰਲਾ ਕੇ ਮਲਮ ਬਣਾ ਲੈਣੀ। ਤੇ ਜੇ ਸੁੱਕ ਜਾਵੇ ਨਾ ਮਲਮ, ਬਾਅਦ ਵਿੱਚ ਥੋੜਾ ਜਿਹਾ ਮਾੜਾ ਜਿਹਾ ਉਂਗਲੀ ਨਾਲ ਫੇਰ ਕੁਆਰਾਂ ਦਾ ਪਾਣੀ ਪਾ ਕੇ ਉਹਨੂੰ ਲਾਈ ਜਾਓ। ਇੱਕ ਤੁਸੀਂ ਚਾਕਸੂ ਵੀ ਇਹਨਾਂ ਫੋੜਿਆਂ ਲਈ ਖਾ ਸਕਦੇ ਆ, ਉਹ ਵੀ ਬਹੁਤ ਵਧੀਆ ਚੀਜ਼ ਆ। ਤੇ ਇੱਕ ਜੇ ਇੰਨੀਆਂ ਚੀਜ਼ਾਂ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਐਲਵੇਰੇ ਪਾਣੀ ਵਿੱਚ ਰਸੌਂਤ ਤੇ ਮੁਸ਼ਕਪੂਰ ਪਾ ਕੇ ਮਲ ਬਣਾ ਕੇ ਲਾ ਸਕਦੇ ਆ। ਤੇ ਇੱਕ ਹੋਰ ਹੈਗਾ ਮੁਸ਼ਕਪੂਰ ਲੈਣਾ, ਮਿੱਠਾ ਸੰਧੂਰ ਲੈਣਾ, ਸਮੁੰਦਰ ਦੀ ਝੱਗ ਦੀ ਖੇਲ ਕਰਕੇ ਨਾ ਪੀਸ ਕੇ ਤਿਲਾਂ ਦੇ ਤੇਲ ਗਰਮ ਕਰਕੇ ਕੜਾਹੀ ਵਿੱਚ ਫਿਰ ਉਹਨੂੰ ਲਾ ਕੇ ਠੰਡਾ ਕਰਕੇ ਨਾ ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਹੌਲੀ ਹੌਲੀ ਪਾ ਕੇ ਰਲਾ ਕੇ ਨਾ ਉਹ ਲਾਓ। ਓਕੇ ਭੈਣ ਜੀ, ਹੁਣ ਤੁਹਾਡੇ ਕੋਲ ਟਾਈਮ ਨਹੀਂ ਹੈਗਾ। ਫੋੜੇ ਜਿਹੜੇ ਆ ਜਦੋਂ ਹੁੰਦੇ ਆ ਇਹ ਬਹੁਤ ਭੈੜੇ ਆ, ਜਾਂਦੇ ਨਹੀਂ ਹੈਗੇ। ਸਾਡੇ ਵੀ 1-2 ਦੇ ਹੋਏ ਮੋਰਾਂ ਦੇ ਵਿੱਚ, ਪਰ ਇਹ ਆਹ ਜਿਹੜੀਆਂ ਚੀਜ਼ਾਂ ਹੈ ਨਾ ਉਹਨਾਂ ਨੂੰ ਕਹੋ ਕਿ ਇਹ ਕਰਕੇ ਲਾ ਕੇ ਦੇਖਣ। ਤਾਂ ਪਿੱਤ ਪਾਪੜਾ ਜਰੈਤਾ ਵਾਲਾ ਤਾਂ ਜ਼ਰੂਰ ਸਾਰੇ ਜਾਣੇ ਪੀਣ ਤੇ ਚਾਕਸੂ ਬਣਾ ਕੇ ਖਾਣ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਹਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਨਾ ਸਾਡੀ 1 ਸਾਲ ਦੀ ਮੇਰੀ ਦੋਹਤੀ ਆ, ਉਹਦੇ ਪੈਰਾਂ ਦੇ ਉੱਤੇ ਪਰਸੋਂ ਥੋੜੇ ਜਿਹੇ ਦਾਣੇ ਨਿਕਲੇ, ਹੱਥਾਂ ਤੇ ਨਿਕਲੇ ਪਹਿਲਾਂ, ਫਿਰ ਪੈਰਾਂ ਤੇ ਨਿਕਲੇ। ਉਹ ਕੱਲ੍ਹ ਸਵੇਰੇ ਉਹ ਸਾਰੀ ਉਹ ਤਕਰੀਬਨ ਲੱਤਾਂ ਵੀ ਭਰ ਗਈਆਂ ਉਹਦੀਆਂ, ਪੈਰ ਵੀ ਬਹੁਤ ਜ਼ਿਆਦਾ ਭਰ ਗਏ, ਬਰੀਕ ਦਾਣੇ ਨੇ ਲਾਲ ਜਿਹੇ ਰੰਗ ਦੇ। ਅੱਛਾ। ਹਾਂਜੀ ਹਾਂ, ਸਾਨੂੰ ਉਹਦੀ ਜਾਣੀ ਬਹੁਤ ਬੜੀ ਹੈਗੀ ਫਿਕਰ ਜਿਹਾ ਹੋਇਆ ਪਿਆ ਵੀ ਕੀ ਗੱਲ ਆ, ਕਿਵੇਂ ਆ। ਉਹਦੇ ਬਾਰੇ ਜੇ ਕਿਸੇ ਭੈਣ ਭਾਈ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਥੈਂਕ ਯੂ ਜੀ, ਥੈਂਕ ਯੂ ਹਰਜੀਤ ਜੀ।
ਬਸ ਤੁਹਾਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ, ਪ੍ਰੋਗਰਾਮ 4 ਵਜੇ ਦਾ ਸ਼ੁਰੂ ਹੋਇਆ ਆ, ਤੇ ਜੇ ਹੁਣ ਕੋਈ ਦੱਸ ਦੂਗਾ ਤੇ ਠੀਕ ਹੈ ਜੀ। ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆਈ ਹਾਂ। ਆ ਜਾਓ। ਬਲੱਡ ਪ੍ਰੈਸ਼ਰ ਵਾਲੇ ਦੱਸ ਕੇ ਗਏ ਨੇ ਕਿ ਬਹੁਤ ਹਾਈ ਹੈ, ਤਾਂ ਬਹੁਤ ਜ਼ਿਆਦਾ ਹਾਈ ਹੈ ਕਿ ਇਹਨਾਂ ਨੇ ਆਪਣੇ ਘਰ ਦੀ ਮਸ਼ੀਨ ਨਾਲ ਚੈੱਕ ਕੀਤਾ ਜਾਂ ਕਿਸ ਤਰ੍ਹਾਂ ਕੀਤਾ। ਜੇ ਸੁਣ ਰਹੇ ਨੇ ਤੇ ਧਿਆਨ ਦੇਣ, ਜੇ ਇੰਨਾ ਹਾਈ ਹੈ ਤੇ ਇਹ ਜੇ ਗੋਲੀ ਲੈਂਦੇ ਨੇ ਬਲੱਡ ਪ੍ਰੈਸ਼ਰ ਦੀ, ਉਹ ਲੈਣ ਤੇ ਡਾਕਟਰ ਕੋਲ ਐਮਰਜੈਂਸੀ ਵਿੱਚ ਚਲੇ ਜਾਣ। ਅਦਰਵਾਈਜ਼ ਘਰ ਇਸ ਵੇਲੇ ਇਹ ਨਾ ਕਰਨ ਵੀ ਸਿਰ ਦੇ ਉੱਤੇ ਠੰਡਾ ਪਾਣੀ ਪੈ ਲੈਣ ਵੀ ਮੈਨੂੰ ਚੱਕਰ ਆਉਂਦੇ ਆ, ਬਿਲਕੁਲ ਨਹੀਂ ਇਹ ਕਰਨਾ। ਔਰ ਦੂਸਰਾ ਇਹ ਜੂਸ ਪੀਣ, ਘੀਆ ਪਾ ਕੇ ਤੇ ਆਪਣਾ ਤਰਬੂਜ ਪਾ ਕੇ, ਉਹਦੇ ਨਾਲ ਥੋੜਾ ਇਹਨਾਂ ਨੂੰ ਫਰਕ ਪਊਗਾ। ਤੁਸੀਂ ਗਰਮ ਪਾਣੀ ਦੱਸਿਆ ਕਰਕੇ ਦੇਖ ਲੈ। ਬਿਹਤਰ ਹੈਗਾ ਕਿ ਜੇ ਇਹਨਾਂ ਨੂੰ ਗੋਲੀ ਲੱਗੀ ਹੋਈ ਸੀ ਮਹੀਨਾ ਪਹਿਲਾਂ, 15 ਦਿਨ ਪਹਿਲਾਂ ਜਾਂ ਕਿੱਦਾਂ ਜੇ ਲੈਂਦੇ ਨੇ, ਤਾਂ ਬਿਹਤਰ ਹੈਗਾ ਕਿ ਇਹ ਐਮਰਜੈਂਸੀ ਵਿੱਚ ਜਾਣ। ਉਹਨਾਂ ਨੇ ਇਹਨਾਂ ਨੂੰ ਲਗਾਤਾਰ ਘੰਟੇ ਬਾਅਦ ਗੋਲੀ ਦੇ ਕੇ ਬਲੱਡ ਪ੍ਰੈਸ਼ਰ ਨਾਰਮਲ ਕਰਕੇ ਇਹਨਾਂ ਨੂੰ ਘਰ ਭੇਜ ਦੇਣਾ ਜੀ। ਹੋ ਜਾਂਦਾ ਹੈ। ਮੈਨੂੰ ਲੱਗਦਾ ਕਿਸੇ ਗੱਲ ਦਾ ਸਟ੍ਰੈਸ ਬਹੁਤ ਲੈ ਰਹੇ ਨੇ ਬਾਰ-ਬਾਰ, ਔਰ ਇਹ ਚੀਜ਼ਾਂ ਫਿਰ ਉਹਦੇ ਨਾਲ ਵੱਧਦੀਆਂ ਨੇ। ਕਿਸੇ ਚੀਜ਼ ਬਾਰੇ ਸੋਚੀ ਜਾ ਰਹੇ ਨੇ, ਉਹ ਸੋਚ ਬੰਦ ਕਰਨ, ਆਪਣੇ ਧਿਆਨ ਨੂੰ ਵਾਹਿਗੁਰੂ ਦੇ ਨਾਲ ਜੋੜਨ ਤੇ ਬਿਹਤਰ ਰਹੇਗਾ। ਮੈਨੂੰ ਲੱਗਦਾ ਟਾਈਮ ਵੀ ਤੁਹਾਡਾ ਹੋ ਗਿਆ। ਓਕੇ ਜੀ। ਬਾਕੀ ਸ਼ਾਇਦ ਦੀ ਗੱਲ ਜਿਹੜੀ ਚੱਲਦੀ ਸੀ ਨਾ ਆਮ ਮਾਰਕੀਟਾਂ ਦੇ ਵਿੱਚ, ਜਿੱਥੇ ਆਰਗੈਨਿਕ ਚੀਜ਼ਾਂ ਵਿਕਦੀਆਂ ਨੇ ਨਾ, ਹਰ ਸਿਟੀ ਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ ਬਣੀ ਜਿੱਥੇ ਮਾਰਕੀਟ ਲੱਗਦੀ ਹੈ, ਦਿਨ ਰੱਖਿਆ ਹੁੰਦਾ। ਪੱਕਾ ਇਹ ਹਨੀ ਸ਼ਾਇਦ ਉਸ ਵੇਲੇ ਦਾ ਆਰਗੈਨਿਕ ਆਇਆ ਹੁੰਦਾ ਹੈ, ਉਹਨਾਂ ਨੇ ਆਪੇ ਕੱਢਿਆ ਹੁੰਦਾ ਹੈ, ਕੁਛ ਮਿਲਾਵਟ ਨਹੀਂ ਹੁੰਦੀ ਉਹਦੇ 'ਚ, ਉਹ ਲੈ ਸਕਦੇ ਨੇ ਸ਼ਾਇਦ। ਥੋੜਾ ਮਹਿੰਗਾ ਹੈਗਾ ਦੂਸਰਿਆਂ ਨਾਲੋਂ, ਪਰ ਬਹੁਤ ਵਧੀਆ ਹੈਗਾ। ਚਲੋ ਸਿਹਤ ਨੂੰ ਮਹਿੰਗੀ ਤਾਂ ਕੋਈ ਚੀਜ਼ ਨਹੀਂ। ਹਾਂ ਨਹੀਂ ਇੰਡੀਆ, ਬਿਲਕੁਲ ਇੰਡੀਆ ਵਰਗਾ ਜਿੱਦਾਂ ਆਪਾਂ ਘਰਾਂ 'ਚ ਕੱਢਦੇ ਹਾਂ ਨਾ, ਉਸ ਤਰ੍ਹਾਂ ਦਾ ਸ਼ਹਿਦ ਤੇ ਪਾ ਕੇ ਦਿੰਦੇ ਨੇ, ਖੁੱਲੀ ਢੱਕਣ ਵਾਲੀਆਂ ਬੋਤਲਾਂ ਦੇ ਵਿੱਚ ਪਾਇਆ ਹੁੰਦਾ ਉਹਨਾਂ ਨੇ। ਹਾਂਜੀ ਹਾਂਜੀ। ਓਕੇ ਜੀ, ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਰੂਪੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ। ਮੇਰਾ ਬਲੱਡ ਪ੍ਰੈਸ਼ਰ ਹੁਣ 166 ਤੋਂ 104 ਹੋ ਗਿਆ। ਬਸ ਏਦਾਂ ਨਾ ਤੁਸੀਂ ਇਹਨਾਂ ਨੂੰ ਚੀਜ਼ਾਂ ਨੂੰ ਕਰਦੇ ਰਿਹਾ ਕਰੋ, ਤੁਹਾਡੇ ਲਈ ਵਰੀ ਬਹੁਤ ਸੀਗੇ ਸਾਰੇ ਲੋਕ। ਹਾਂਜੀ ਭੈਣ ਜੀ, ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੇਰੇ ਲਈ ਗੱਲ। ਚਲੋ ਆ ਵੀ ਤਸੱਲੀ ਵਾਲੀ ਗੱਲ ਹੈ ਕਿ ਤੁਹਾਡਾ ਥੱਲੇ ਨੂੰ ਆ ਗਿਆ। ਹਾਂਜੀ 166 ਤੋਂ 104 ਆ ਹੁਣ। ਹਾਂਜੀ ਹਾਂਜੀ, ਕੋਈ ਨਹੀਂ। ਤੁਸੀਂ ਉਹ ਜਿਹੜੀਆਂ ਹੁੰਦੀਆਂ ਨਾ ਚੁੰਡੀਆਂ ਜਿਹੀਆਂ, ਉਹ ਵੀ ਲਾਓ, ਉਹਨਾਂ ਹੋਰ ਥੱਲੇ ਇੱਕ ਚੁੰਡੀਆਂ ਕਿਹੜੀਆਂ ਭੈਣ ਜੀ? ਅਜੇ ਇਹਨਾਂ ਨੇ ਕੱਪੜਿਆਂ ਦੇ ਉੱਤੇ ਲਾ ਦਿੰਦੀਆਂ ਬਾਹਰ ਪਾ ਕੇ। ਠੀਕ ਹੈ ਠੀਕ। ਉਂਗਲੀਆਂ ਨੂੰ ਲਾਓ ਸਾਰੀਆਂ, ਹੱਥਾਂ ਦੀਆਂ ਉਂਗਲੀਆਂ? ਹਾਂਜੀ ਹਾਂਜੀ ਠੀਕ ਹੈ ਭੈਣ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਐਡੀ ਛੇਤੀ ਆ ਗਿਆ। ਦੇਖੋ ਤੁਹਾਡੀਆਂ ਜਿਹੜੀਆਂ ਹੋਮ ਰੈਮਡੀਆਂ ਆ, ਇਹ ਜਿਹੜੀਆਂ ਫਟਾਫਟ ਆ ਉਹ ਕੰਮ ਕਰਦੀਆਂ। ਬਹਾਦਰ ਸਿੰਘ ਜੀ, ਆਪਾਂ ਕੋਈ ਇੱਕ ਕਮੈਂਟ ਰਹਿ ਗਿਆ ਹੁਣ। ਬਹਾਦਰ ਸਿੰਘ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਕ ਸਕੈਚ ਹੀ ਖਤਮ ਕਰ ਦੇਣਾ ਜੇ। ਮੈਂ ਥੋੜਾ ਜਿਹਾ ਹਾਜ਼ਰੀ ਲਵਾਉਣੀ ਸੀਗੀ ਭੈਣ ਜੀ। ਬਹੁਤ ਪਰਿਵਾਰਾਂ ਦੇ ਵਿੱਚ ਸ਼ਰਾਬ ਦੀ ਪ੍ਰੋਬਲਮ ਹੈਗੀ ਆ। ਕੁਛ ਲੋਕ ਇਸ ਤਰ੍ਹਾਂ ਛੱਡਣਾ ਵੀ ਚਾਹੁੰਦੇ ਨੇ, ਕੁਛ ਨਹੀਂ ਛੱਡਣਾ ਚਾਹੁੰਦੇ। ਜਿਹੜੇ ਨਹੀਂ ਵੀ ਛੱਡਣਾ ਚਾਹੁੰਦੇ ਉਹਨਾਂ ਦੀ ਵੀ ਛਡਾਈ ਜਾ ਸਕਦੀ ਹੈ। ਹੋਮਿਓਪੈਥੀ ਦੇ ਵਿੱਚ ਕੁਛ ਦਵਾਈਆਂ ਆਉਂਦੀਆਂ ਨੇ, ਅਗਰ ਉਹ ਵਰਤੀਆਂ ਜਾਣ ਤੇ ਛੱਡੀ ਜਾ ਸਕਦੀ ਹੈ ਜੀ। ਆਪਣੇ ਆਪ ਹੀ ਮਨ ਫਿਰ ਕਰਦਾ ਹੀ ਨਹੀਂ ਜੀਗਾ। ਜੇ ਕੋਈ ਪਰਿਵਾਰ ਹੋਵੇ ਤਾਂ ਆਪਣੇ ਨੇੜੇ ਦੇ ਕਿਸੇ ਕਰਿਓ ਨੈਕਸਟ ਵੀਕ ਨਾ 4 ਵਜੇ ਵਾਲੇ ਪਹਿਲੇ ਅੱਧੇ ਘੰਟੇ 'ਚ ਕਾਲ ਕਰ ਲਿਓ ਤੁਸੀਂ, ਕਿਉਂਕਿ ਵੱਡੀ ਪ੍ਰੋਬਲਮ ਆ। ਠੀਕ ਆ ਭੈਣ ਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆ। ਆਪਣੇ ਸਰੀਰ ਨੂੰ ਠੀਕ ਰੱਖਿਆ ਕਰੋ। ਇਹ ਨਹੀਂ ਹੈਗਾ ਕਿ ਹੋਮ ਰੈਮਡੀਜ਼ ਕੰਮ ਨਹੀਂ ਕਰਦੀਆਂ, ਬਹੁਤ ਕਰਦੀਆਂ। ਤੁਹਾਡੇ ਸਾਹਮਣੇ ਆ, ਹੁਣੇ ਕਾਲ ਆਈ ਸੀਗੀ 20-25 ਮਿੰਟ ਪਹਿਲਾਂ। ਨਾਲ ਹੀ ਤੁਸੀਂ ਜੋ ਵੀ ਕੁਛ ਉਹਨਾਂ ਦੀ ਮਦਦ ਕੀਤੀ ਆ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਕਿ ਉਹਨਾਂ ਦਾ ਹੁਣ 166 ਤੇ ਆ ਗਿਆ। 300 ਕੁਛ ਦੱਸਿਆ ਸੀਗਾ ਉਹਨਾਂ ਨੇ, ਤੇ ਉਧਰੋਂ 200 ਕੁਛ ਦੱਸਿਆ ਸੀਗਾ। ਸੋ ਇਹ ਤੁਹਾਡੀਆਂ ਹੋਮ ਰੈਮਡੀਜ਼ ਆ। ਦੇਖੋ ਜਿਹੜੀ ਕੋਈ ਨਾ ਕੋਈ ਪ੍ਰੋਬਲਮ ਪੈ ਜਾਂਦੀ ਹੈ ਨਾ, ਫਿਰ ਫਸਟ ਏਡ ਦਿੰਦੇ ਆ। ਫਸਟ ਏਡ ਦੇ ਨਾਲ ਥੋੜ੍ਹਾ ਫਰਕ ਪੈਂਦਾ ਆ। ਸੋ ਇਹ ਫਸਟ ਏਡ ਹੀ ਸੀਗੀ ਜਿਹੜੀ ਤੁਸੀਂ ਦੱਸੀ ਆ। ਉਹਨਾਂ ਨੇ ਉਹ ਵਰਤ ਲਈ ਆ ਫਟਾਫਟ, ਤੇ ਉਹਨਾਂ ਨੂੰ ਆਰਾਮ ਆ ਗਿਆ। ਬਸ ਇਹ ਲਸਣ ਲੁਸਣ ਜ਼ਰੂਰ ਲੈਂਦੇ ਰਿਹਾ ਕਰੋ ਜਿਨ੍ਹਾਂ ਨੂੰ BP ਆ। ਬਹੁਤ ਜ਼ਰੂਰੀ ਆ ਇਹ ਚੀਜ਼ਾਂ ਲੈਣੀਆਂ ਤੁਹਾਨੂੰ, ਤਾਂ ਕਿ ਤੁਸੀਂ ਠੀਕ ਠਾਕ ਰਹੋ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੁਣ ਬਲਵਿੰਦਰ ਕੌਰ ਵੱਲੋਂ ਆਪ